वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा थोड़ी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 29 मार्च 2022 16 ਚੇਤ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਵੈਲਫੇਅਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਿਮਰਨਦੀਪ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਭਾਰਤੀ ਜਿਹੜੀ ਸਰਕਾਰ ਆਪਣੇ ਖਿਲਾਫ ਗੱਲ ਕਰਨ ਵਾਲੇ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਸਾਰੇ ਅਦਾਰੇ ਉਹਨਾਂ ਦੇ ਨਿਸ਼ਾਨੇ ਤੇ ਹਨ ਅਤੇ ਭਾਰਤ ਵਿੱਚ ਬੈਨ ਕੀਤੇ ਹੋਏ ਹਨ। ਕੀ ਤੁਸੀਂ ਸਭ ਨੂੰ ਇੱਕ ਪਲੇਟਫਾਰਮ ਤੇ ਨਹੀਂ ਲਿਆ ਸਕਦੇ? ਕੋਈ ਸਾਂਝੀ ਐਪ ਜਾਂ ਕੋਈ ਹੋਰ ਸਾਂਝਾ ਪਲੇਟਫਾਰਮ ਨਹੀਂ ਖੜਾ ਕੀਤਾ ਜਾ ਸਕਦਾ? ਇਕੱਠੇ ਹੋਣ ਦਾ ਫਾਇਦਾ ਹੋ ਸਕਦਾ ਹੈ, ਰਿਸੋਰਸ ਘੱਟ ਲੱਗਣ ਅਤੇ ਆਊਟਰੀਚ ਜ਼ਿਆਦਾ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 29 ਮਾਰਚ ਦਾ ਉਹ ਭਾਗਾ ਦਿਨ ਹੈ ਜਿਸ ਦਿਨ ਅੱਜ ਤੋਂ ਠੀਕ 173 ਸਾਲ ਪਹਿਲਾਂ ਸਿੱਖ ਰਾਜ ਦਾ ਅੰਤ ਹੋਇਆ ਸੀ। ਸੋ ਅੰਗਰੇਜ਼ੀ ਸਾਮਰਾਜ ਨੇ ਪੰਜਾਬ ਦਾ ਮਹਾਰਾਜਾ 10 ਸਾਲਾ ਦਲੀਪ ਸਿੰਘ ਨੂੰ ਜਲਾਵਤਨ ਕਰਕੇ ਸਿੱਖ ਰਾਜ ਨੂੰ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਬਣਾਇਆ ਸੀ। ਸੋ ਪਿਛਲੀਆਂ 4 ਦਹਾਈਆਂ ਤੋਂ ਚੱਲ ਰਹੀ ਖਾਲਿਸਤਾਨ ਦੀ ਮੂਵਮੈਂਟ ਉਸ ਗੁਆਚੀ ਸੋਵਰਨਿਟੀ ਨੂੰ ਮੁੜ ਬਹਾਲ ਕਰਨ ਦਾ ਯਤਨ ਹੈ। ਸੋ ਇਸ ਖਾਲਿਸਤਾਨੀ ਲਫ਼ਜ਼ ਨੂੰ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ ਸਿੰਘਣੀਆਂ ਨੇ ਲਿਖਿਆ ਹੈ। ਸੋ ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਫॉर ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ। ਸੋ ਅੱਜ ਦੇ ਦਿਨ ਖਾਲਿਸਤਾਨ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਅਸੀਂ ਆਪਣਾ ਸਜਦਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਕੈਨੇਡਾ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬੇਸ਼ੱਕ ਫੀਲਿੰਗ ਤਾਂ ਇਹੀ ਦਿੱਤੀ ਹੈ ਕਿ ਜੇ ਅਸੀਂ ਕੋਈ ਕਲੈਕਟਿਵ ਐਫਰਟ ਕਰੀਏ ਜਿਹਦੇ ਤੇ ਸਾਡੇ ਰਿਸੋਰਸ ਬਚ ਜਾਂਦੇ ਨੇ ਮੈਸੇਜ ਮੋਰ ਸਟਰੋਂਗਲੀ ਜਾਂਦਾ ਹੈ, ਬਿਲਕੁਲ ਇਹ ਬਹੁਤ ਚੰਗੀ ਭਾਵਨਾ ਹੈ। ਲੇਕਿਨ ਜਿਵੇਂ ਉਹਨਾਂ ਨੇ ਖੁਦ ਵੀ ਕਿਹਾ ਕਿ ਜਿੱਥੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਉੱਥੇ ਤਾਂ ਤੁਸੀਂ ਕੋਈ ਪਲੇਟਫਾਰਮ ਖੜਾ ਕਰੋ ਉਸ ਨੂੰ ਉਹ ਬੈਨ ਕਰ ਦਿੰਦੇ ਨੇ। ਹੁਣ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜੂਨ ਮਹੀਨੇ ਤੋਂ ਪਿਛਲੇ 2 ਵਰਿਆਂ ਤੋਂ ਟੀਵੀ 84 ਹਰ ਪਲੇਟਫਾਰਮ ਤੇ ਉੱਥੇ ਬੈਨ ਕੀਤਾ ਹੋਇਆ। ਬਲਕਿ ਜਿਹੜੇ ਕੋਈ ਰੀਚ ਆਊਟ ਕਰਨਾ ਚਾਹੁੰਦੇ ਨੇ ਜਿਹੜੀਆਂ 15,000 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਨੇ ਉੱਥੇ ਵੀ ਉਹਨਾਂ ਨੂੰ ਕੋਈ ਸ਼ੋਅ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਵੱਲੋਂ ਔਰ ਦੂਸਰੇ ਜਿਹੜੇ ਪੰਥਕ ਵਿਚਾਰ ਵਾਲੇ ਵੀਰ ਭੈਣਾਂ ਨੇ ਉਹਨਾਂ ਵੱਲੋਂ ਵੀ ਜੋ ਕੁਝ ਕਿਹਾ ਜਾਂਦਾ ਹੈ ਉੱਥੇ ਫੌਰਨ ਉਹਦੇ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਸੋ ਬਾਕੀ ਠੀਕ ਹੈ ਕਿ ਟੁਗੈਦਰਨੈਸ ਕਾਜ਼ ਦੀ ਏਜੰਡੇ ਦੀ ਇੱਕ ਪੋਜ਼ਿਟਿਵਿਟੀ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਹਰ ਕੋਈ ਆਪੋ ਆਪਣੇ ਸਰਕਮਸਟੈਂਸਿਸ ਦੇ ਵਿੱਚ ਆਪੋ ਆਪਣੇ ਦਾਇਰਾ ਕਾਰ 'ਚ ਵਿਚਰਦਾ ਹੈ। ਕਿਤੇ ਨਾ ਕਿਤੇ ਕਲੈਸ਼ ਆਫ ਈਗੋਜ਼ ਵੀ ਹੁੰਦਾ ਹੈ, ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਪਰ ਐਜ਼ ਲੌਂਗ ਐਜ਼ ਸਾਡਾ ਮੈਸੇਜ ਕੌਮੀ ਕਰ ਖਾਲਿਸਤਾਨ ਕੌਮ ਦੀ ਹੋਣੀ ਸਿਰਜਣ ਦਾ ਹੈ ਔਰ ਅਸੀਂ ਜਿਹੜਾ ਏਜੰਡਾ RSS ਭਾਰਤੀ ਹਕੂਮਤ
ਔਰ ਉਹਨਾਂ ਦੇ ਹੋਰ ਜਿਹੜੇ ਟੌਂਟ ਪਟੌਂਟ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਇੱਕ ਜਾਲ ਵਿਛਿਆ ਹੋਇਆ ਹੈ, ਜਦੋਂ ਤੱਕ ਅਸੀਂ ਉਹਨਾਂ ਦਾ ਮੂੰਹ ਭੰਨਦੇ ਰਹਾਂਗੇ ਅਸੀਂ ਕੋਈ ਰਾਹ ਦੇ ਪਾਉਂਦੇ ਹਾਂ। ਔਰ ਅਸੀਂ ਇਕੱਲਾ ਇਹੀ ਨਹੀਂ, TV 84 ਦਾ ਪਲੇਟਫਾਰਮ ਤਾਂ ਆਲਮੋਸਟ 10 ਸਾਲ ਪਹਿਲਾਂ ਸਾਨੂੰ ਮਿਲਿਆ, ਲੇਕਿਨ ਇੱਥੇ ਮੈਂ ਪਿਛਲੇ ਲਗਭਗ 33-34 ਸਾਲ ਤੋਂ ਲਗਾਤਾਰਤਾ ਦੇ ਨਾਲ ਪੰਥਕ ਪਿੜ ਦੇ ਵਿੱਚ ਜਿਹੜਾ ਸੇਵਾ ਆਪਣੀ ਸਮਰਪਣ ਕੀਤੀ ਹੋਈ ਹੈ। ਪਹਿਲੇ ਦਿਨ ਤੋਂ ਹੀ ਸਾਡੀ ਇਹ ਕੋਸ਼ਿਸ਼ ਰਹੀ, ਕੋਈ ਵੀ ਐਸਾ ਇਹਨਾਂ 34 ਵਰਿਆਂ ਦੇ ਵਿੱਚ ਸਾਡੀ ਲਿਖਤ ਜਾਂ ਕੋਈ ਤਕਰੀਰ ਨਹੀਂ ਹੋਏਗੀ ਕਿ ਅਸੀਂ ਕਿਸੇ ਵੀ ਪੰਥ ਪ੍ਰਸਤ ਵੀਰ ਭੈਣ ਨੂੰ ਜਿਹੜਾ ਉਹ ਕੁਝ ਮਾੜਾ ਕਿਹਾ ਹੋਏ ਜਾਂ ਕੋਈ। ਹਾਲਾਂ ਅਸੀਂ ਸਾਰੇ ਪਾਸਿਓਂ ਤੀਰ ਖਾਧੇ ਨੇ, ਅੱਜ ਵੀ ਤੀਰ ਵੱਜਦੇ ਨੇ, ਲੇਕਿਨ ਮੈਂ ਇਹ ਮੰਨ ਕੇ ਤੁਰਦਾ ਹਾਂ ਕਿ ਅਲਟੀਮੇਟਲੀ ਜਿਹੜਾ ਆਨਸਰ ਹੁੰਦਾ ਹੈ ਉਹ ਕਿਸੇ ਲੀਕ ਨੂੰ ਮਿਟਾਉਣਾ ਨਹੀਂ ਹੁੰਦਾ, ਉਸ ਲੀਕ ਦੇ ਨੇੜੇ ਲੰਮੀ ਲੀਕ ਖਿੱਚ ਦੇਣਾ ਹੁੰਦਾ ਔਰ ਉਹਦੇ 'ਚ ਹੀ ਆਪਣੇ ਆਪ ਟਾਈਮ ਹੀ ਆਨਸਰ ਹੁੰਦਾ ਹੈ ਹਰ ਚੀਜ਼ ਦਾ। ਸੋ ਅਸੀਂ ਔਰ ਬਾਕੀ ਜਿੱਥੇ ਤੱਕ ਮਾਡਰਨ ਟੈਕਨੋਲੋਜੀ ਹੈ, ਜਿਵੇਂ ਐਪ ਕ੍ਰੀਏਟ ਕਰਨਾ ਜਾਂ ਦੂਸਰਾ, ਅਸੀਂ ਹੁਣ ਓਲਡ ਜਨਰੇਸ਼ਨ 'ਚ ਹੈ, ਨਵੀਂ ਜਨਰੇਸ਼ਨ ਯੰਗਰ ਜਨਰੇਸ਼ਨ ਦੇ ਕੋਲ ਬਹੁਤ ਸਾਰੀਆਂ ਟੈਕਨੀਕਸ ਨੇ। ਅਸੀਂ ਹਮੇਸ਼ਾ ਓਪਨ ਹੈ, ਜੇ ਕੋਈ ਵੀ ਸਾਡਾ ਵੀਰ ਇਸ ਫੀਲਡ ਦਾ ਇਸ ਕਿਸਮ ਦੀ ਕੋਈ ਵੀ ਜਿਹੜੀ ਹੈ ਉਹ ਕ੍ਰੀਏਸ਼ਨ ਕਰਦਾ ਹੈ ਔਰ ਉਹਦੇ 'ਚੋਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਯਤਨ ਹੁੰਦਾ ਤੇ ਅਸੀਂ ਜਿਹੜਾ ਇਸ ਨੂੰ ਬਹੁਤ ਪੋਜ਼ਿਟਿਵ ਹੁੰਗਾਰਾ ਦੇਵਾਂਗੇ। ਔਰ ਇਸ ਦੇ ਉੱਤੇ ਕਿਉਂਕਿ ਸਾਡਾ ਫੀਲਡ ਵੀ ਨਹੀਂ ਹੈ ਔਰ ਅਸੀਂ ਆਲਰੇਡੀ ਬੜੇ ਸੀਮਤ ਦਾਇਰੇ ਦੇ ਵਿੱਚ ਸੀਮਤ ਟੀਮ ਦੇ ਨਾਲ ਸੀਮਤ ਸਾਧਨਾਂ ਦੇ ਵਿੱਚ ਆਪਰੇਟ ਕਰ ਰਹੇ ਹਾਂ। 10 ਸਾਲ ਇਸ ਪਲੇਟਫਾਰਮ ਨੂੰ ਖੜਾ ਰੱਖਣਾ ਤਾਂ ਹੀ ਸੰਭਵ ਹੋਇਆ ਜੇ ਵੀਰ ਸਿਮਰਨਦੀਪ ਸਿੰਘ ਵਰਗੇ ਜਿਹੜੇ ਹਮਦਰਦ ਨੇ, ਪੰਥ ਨੂੰ ਪਿਆਰ ਕਰਦੇ ਨੇ, ਸਿੱਖ ਕੌਮੀਅਤ ਖਾਲਿਸਤਾਨ ਇਸ ਨੂੰ ਅਲਟੀਮੇਟ ਸੋਲੂਸ਼ਨ ਸਮਝਦੇ ਨੇ, ਸਾਡੇ ਨਾਲ ਖਲੋਤੇ ਨੇ। ਪਰ ਅਸੀਂ ਓਪਨ ਹੈ ਫॉर ਐਨੀ ਨਿਊ ਚੇਂਜ। ਅੱਜ ਦਾ ਦਿਨ ਜੇ ਅਸੀਂ ਇਤਿਹਾਸ ਦੇ ਝਰੋਖੇ 'ਚੋਂ ਦੇਖੀਏ, ਜਿਵੇਂ ਅਸੀਂ 2 ਸਾਲ ਇਸ ਪ੍ਰੋਗਰਾਮ ਨੂੰ ਇਸ ਲਈ ਦੇ ਉੱਤੇ ਵੀ ਕਿ ਅੱਜ ਦਾ ਦਿਨ ਸਿੱਖ ਹਿਸਟਰੀ ਦੇ ਵਿੱਚ ਔਰ ਵਰਲਡ ਹਿਸਟਰੀ 'ਚ ਹੁਣ ਮੇਰੀ ਇਹ ਚਾਹਨਾ ਹੈ ਆਉਣ ਵਾਲੇ ਅਸੀਂ ਸਮੇਂ 'ਚ ਕਿਸੇ ਵੇਲੇ ਵੀ ਇਸ ਨੂੰ ਸ਼ੁਰੂ ਕਰ ਸਕਦੇ ਹਾਂ, ਕਿਉਂਕਿ ਬੇਸ਼ੱਕ ਉਹ ਪ੍ਰੋਗਰਾਮ ਇੱਕ ਜਾਣਕਾਰੀ ਭਰਪੂਰ ਹੋਣ ਕਰਕੇ ਬਹੁਤ ਸਾਰੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਸੀ ਤੇ ਮੇਰੇ ਲਈ ਵੀ ਉਹ ਕਈ ਵਾਰ ਤਾਂ ਉਹ ਭਾਵੁਕਤਾ ਦੇ ਪਲ ਵੀ ਬਣ ਜਾਂਦੇ ਸੀ, ਕਿਉਂਕਿ ਜਦੋਂ ਤੁਸੀਂ ਇਹ ਠੀਕ ਹੈ ਕਿ ਜਿਹੜਾ ਬੀਤ ਗਿਆ, ਜਿਵੇਂ ਅਕਸਰ ਇਹ ਦਰਿਆਈ ਪਾਣੀਆਂ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਜਿਹੜਾ ਪਾਣੀ ਪੁਲਾਂ ਦੇ ਥੱਲੋਂ ਦੀ ਲੰਘ ਗਿਆ ਉਹ ਕਦੇ ਵਾਪਸ ਨਹੀਂ ਆਉਂਦਾ। ਹਾਲਾਂ ਦਰਿਆ ਵਗਦੇ ਰਹਿੰਦੇ ਨੇ, ਪਾਣੀ ਆਉਂਦਾ ਰਹਿੰਦਾ, ਪਰ ਜਿਹੜਾ ਇਹ ਪਾਣੀ ਇੱਕ ਵਾਰ ਜਿਹੜਾ ਪੁਲ ਦੇ ਥੱਲੇ ਆਇਆ ਉਹ ਜਾ ਕੇ ਸਮੁੰਦਰ 'ਚ ਮਿਲ ਗਿਆ ਔਰ ਵਾਪਸ ਕਦੇ ਨਹੀਂ ਆਇਆ। ਇਵੇਂ ਹੀ ਜਿਹੜਾ ਬੀਤੇ ਦਾ ਪਾਰਟ ਹੁੰਦਾ ਹੈ, ਜਿਸ ਨੂੰ ਅਸੀਂ ਭੂਤਕਾਲ ਕਹਿੰਦੇ ਹਾਂ, ਮਾਜ਼ੀ ਕਿਹਾ ਜਾਂਦਾ ਹੈ, ਉਸ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੁੰਦਾ। ਪਰ ਅਸੀਂ ਉਹਨਾਂ ਪਲਾਂ ਨੂੰ, ਜੇ ਕੋਈ ਖੁਸ਼ੀ ਦੀਆਂ ਘੜੀਆਂ ਨੇ ਤੇ ਅਸੀਂ ਉਹਨਾਂ ਨੂੰ ਮਹਿਸੂਸ ਕਰਦੇ ਹਾਂ, ਇਹ ਇਵੇਂ ਹੁੰਦਾ ਫਿਰ ਉਹ ਜਿਹੜੀ ਟਾਈਮ ਦਾ ਵਿੱਚ ਬੈਰੀਅਰ ਹੈ ਉਹ ਕੱਟ ਜਾਂਦਾ ਔਰ ਤੁਸੀਂ ਉਸ ਤੇ ਚਲੇ ਜਾਂਦੇ ਹੋ। ਰੂਹਾਨੀਅਤ ਦੀ ਦੁਨੀਆ 'ਚ ਜਦੋਂ ਖਾਸ ਤੌਰ ਤੇ ਮੈਂ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜਾਂ ਅੱਜ ਦੇ ਪੀਰੀਅਡ 'ਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਿਹੜੇ ਚੜ੍ਹਾਈ ਕਰ ਚੁੱਕੇ ਨੇ, ਉਹਨਾਂ ਦੀਆਂ ਲਿਖਤਾਂ ਦੇਖਦਾ ਔਰ ਕਈ ਵਾਰ ਤੁਸੀਂ ਇਤਿਹਾਸ ਤਾਂ ਇੱਕ ਜਿਹਨੂੰ ਕਿਸੇ ਨੇ ਕਿਹਾ ਸੀ ਕਿ ਵੀ ਉਹ ਇੱਕ ਡੈਡ ਡਾਟਾ ਦਾ ਕੈਰੀਕੇਚਰ ਹੈ ਕਿ ਵੀ ਉਹ ਜਿਵੇਂ ਤੁਸੀਂ ਮੁਰਦੇ ਰੱਖੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਗਿਣਦੇ ਹੋ ਤੇ ਉਹਦਾ ਹਿੱਸਾ ਹੁੰਦਾ ਜੇ ਤੁਸੀਂ ਸਿਰਫ ਅੰਕੜਿਆਂ ਦੇ ਉੱਤੇ ਗੱਲ ਕਰੋ, ਜਿਹਨੂੰ ਅੱਜ ਡੇਟਾ ਲਫ਼ਜ਼ ਜਿਹਦੇ ਲਈ ਇਸਤੇਮਾਲ ਕੀਤਾ ਜਾਂਦਾ। ਪਰ ਜਦੋਂ ਤੁਸੀਂ ਕਿਸੇ ਥਾਂ ਦੇ ਰੂਹਾਨੀ ਪਲਾਂ ਨੂੰ ਜਾਂ ਜਿਹੜਾ ਤੁਹਾਡੇ ਇਤਿਹਾਸ ਦੇ ਪੰਨਿਆਂ ਤੇ ਜਾਂ ਕਿਸੇ ਦੇ ਵੀ ਲਿਖਤਾਂ ਦੇ ਵਿੱਚ ਨਹੀਂ ਆਉਂਦਾ, ਉਹਨੂੰ ਜਿਹੜੇ ਰੂਹਾਨੀ ਤੌਰ ਦੇ ਉੱਤੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਜਾਂ ਉਸ ਪਿਆਰ ਦੇ ਵਿੱਚ ਸਰਸ਼ਾਰ ਹੁੰਦੀਆਂ ਨੇ, ਉਹ ਸੁਰਤ ਦੇ ਖੰਭਾਂ ਤੇ ਉਸ ਬੀਤੇ ਦੇ ਵਿੱਚ ਚਲੇ ਜਾਂਦੇ ਨੇ ਔਰ ਕੁਝ ਉਹਨਾਂ ਪਲਾਂ ਨੂੰ ਇਵੇਂ ਮਹਿਸੂਸ ਕਰਦੇ ਨੇ, ਅਨੁਭਵ ਕਰਦੇ ਨੇ ਔਰ ਉਹਨੂੰ ਫਿਰ ਜਿਹੜਾ ਉਹ ਪੇਪਰ ਦੇ ਉੱਤੇ ਉਤਾਰਦੇ ਨੇ, ਉਹ ਨਜ਼ਮ ਲਿਖ ਕੇ ਉਤਾਰਨ, ਉਹ ਲਿਖਤ ਦੇ ਨਾਲ ਉਤਾਰਨ। ਉਹਨਾਂ ਦੇ ਕੋਲ ਬੇਸ਼ੱਕ ਹਿਸਟੋਰੀਅਨਸ ਜਦੋਂ ਉਹਨੂੰ ਦੇਖਣਗੇ ਤੇ ਉਹ ਕਹਿਣਗੇ ਜੀ ਇਹਦੇ ਸਬੂਤ ਕੀ ਨੇ, ਕਿਉਂਕਿ ਉਹਨਾਂ ਲਈ ਸਬੂਤ ਤਾਂ ਇਹੀ ਹੈ ਕਿ ਉਸ ਵੇਲੇ ਦੇ ਕਿਸੇ ਦਰਬਾਰੀ ਇਤਿਹਾਸਕਾਰ ਨੇ ਲਿਖਿਆ ਜਾਂ ਕਿਸੇ ਹੋਰ ਨੇ ਲਿਖਿਆ, ਜਿਹੜੇ ਆਲਮੋਸਟ ਬਹੁਤ ਵਾਰ ਉਸ ਖਿੱਤੇ ਦੇ ਵਿੱਚ ਲਿਖਣ ਦੀਆਂ ਰੁਚੀਆਂ ਵੀ ਨਹੀਂ ਸੀ ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਨੇ ਬਾਇਸਡ ਹੋ ਕੇ ਲਿਖਿਆ। ਔਰ ਲੇਕਿਨ
ਜਦੋਂ ਤੁਸੀਂ ਰੂਹਾਨੀਅਤ 'ਚ ਦੇਖਦੇ ਹੋ ਫਿਰ ਇਹ ਡੇਟਾ ਮੈਟਰ ਨਹੀਂ ਕਰਦਾ, ਉਹ ਅਨੁਭਵ ਮੈਟਰ ਕਰਦਾ ਹੈ, ਉਹ ਐਕਸਪੀਰੀਅੰਸ ਮੈਟਰ ਕਰਦਾ ਹੈ, ਜਿਹਨੂੰ ਜਿਸ ਨੇ ਮਹਿਸੂਸ ਕੀਤਾ ਹੈ ਔਰ ਉਸ ਨੇ ਉਸ ਨੂੰ ਜਿਹੜਾ ਉਹ ਪੇਪਰ ਦੇ ਉੱਤੇ ਜਾਂ ਈਵਨ ਜਿਹੜੇ ਚਿੱਤਰਕਾਰ ਨੇ ਉਹਨਾਂ ਨੇ ਕੈਨਵਸ ਦੇ ਉੱਤੇ ਉਤਾਰਿਆ। ਹੁਣ ਜਿਵੇਂ ਅਸੀਂ ਬਹੁਤ ਵਾਰ ਗੁਰੂ ਸਾਹਿਬਾਨ ਜਦੋਂ ਹੋਏ ਨੇ ਜਾਂ 18ਵੀਂ ਸਦੀ ਤੱਕ ਤਾਂ ਕੋਈ ਉਸ ਕਿਸਮ ਦਾ ਕੈਮਰੇ ਨਹੀਂ ਸੀ, ਤਸਵੀਰਾਂ ਨਹੀਂ ਸੀ, ਲੇਕਿਨ ਹੁਣ ਤੁਸੀਂ ਉਹੀ ਦੇਖੋਗੇ ਕਿ ਉਹ ਜਿਹੜੇ ਹਰ ਮਜ਼ਹਬ ਵਾਲੇ ਜਾਂ ਹਰ ਕੋਈ ਵੀ ਨੇ ਜਦੋਂ ਪੁਰਾਤਨ ਉਹਨਾਂ ਨੂੰ ਆਇਲ ਪੇਂਟਿੰਗਸ ਬਣਾਉਂਦੇ ਨੇ ਜਾਂ ਕੁਝ ਹੋਰ ਬਣਾਉਂਦੇ, ਉਹਨਾਂ ਦੀ ਕਲਪਨਾ ਹੁੰਦੀ ਹੈ, ਕੁਝ ਉਹਨਾਂ ਨੇ ਪੜ੍ਹਿਆ ਹੁੰਦਾ ਹੈ, ਕੁਝ ਅਨੁਭਵ ਹੁੰਦਾ ਹੈ। ਇਸ ਲਈ ਉਹਨਾਂ ਨੂੰ ਅਸੀਂ ਇਹ ਤਾਂ ਕਹਿ ਸਕਦੇ ਹਾਂ ਜੀ ਉਹਨਾਂ ਦੀ ਇੱਕ ਇਮੈਜੀਨੇਸ਼ਨ ਹੈ, ਪਰ ਉਹ ਇਮੇਜ ਕੋਈ ਗੁਰੂ ਸਾਹਿਬਾਨ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਇਸ ਲਈ ਤੁਸੀਂ ਅੱਡ-ਅੱਡ ਰੂਪਾਂ 'ਚ ਦੇਖਦੇ ਹੋ। ਇਸੇ ਤਰ੍ਹਾਂ ਅਨੁਭਵ ਦੀ ਦੁਨੀਆ। ਸੋ ਇੱਕ ਤਾਂ ਰੂਹਾਨੀਅਤ ਦੇ ਉਹ ਪਲ ਜਦੋਂ ਅੱਜ ਅਸੀਂ ਕੌਮ ਦੇ ਵਿੱਚ ਡੀਜਨਰੇਸ਼ਨ ਦੇਖਦੇ ਹਾਂ ਜਾਂ ਅਜੋਕੀ ਜਨਰੇਸ਼ਨ ਜਿਹੜੀ ਆਪਣੇ ਵਿਰਸੇ ਨਾਲੋਂ ਇੱਕ ਹਿੱਸਾ ਉਹਦਾ ਟੁੱਟਿਆ ਹੋਇਆ ਹੈ, ਗਵਾਚਿਆ ਹੋਇਆ ਹੈ, ਤੇ ਫਿਰ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਕਿ ਭਾਈ ਉਹ ਕਿਉਂ ਜਿਹਾ ਅਨੰਦਪੁਰ ਸਾਹਿਬ ਦਾ ਗੁਰੂ ਦਾ ਦਰਬਾਰ ਹੋਏਗਾ, ਉਹ ਕਿਉਂ ਜਿਹਾ ਸਾਡਾ 18ਵੀਂ ਸਦੀ ਦਾ ਜਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਅੱਜ ਜਿਸ ਦਿਨ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਜਿਹੜਾ 29 ਮਾਰਚ 1849 ਦਾ ਦਿਨ 1849 ਜਿਹੜਾ ਅਖੀਰਲਾ ਦਿਨ ਸੀ ਖਾਲਸਾ ਰਾਜ ਦਾ, ਉਹ ਖਾਲਸਾ ਰਾਜ ਜਿਹਨੂੰ ਬਣਾਉਣ ਦੇ ਲਈ ਆਲਮੋਸਟ 100 ਸਾਲ 1699 ਤੋਂ 1799 ਤੱਕ ਸਿੱਖ ਕੌਮ ਨੇ 3-4 ਜਨਰੇਸ਼ਨਾਂ ਜਿਨ੍ਹਾਂ ਨੇ ਘੱਲੂਘਾਰੇ ਫੇਸ ਕੀਤੇ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਏ। 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਦਿਲਚਸਪ ਗੱਲ ਇਹ ਹੈ, ਬਹੁਤ ਵਾਰ ਅਸੀਂ ਜਦੋਂ ਡੇਟਾਂ ਦੇ ਚੱਕਰ 'ਚ ਦੇਖਦੇ ਹਾਂ, ਅੱਜ 29 ਮਾਰਚ ਦਾ ਉਹ ਦਿਨ ਵੀ ਹੈ। ਬੇਸ਼ੱਕ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਜਿਹੜਾ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸਥਾਪਿਤ ਕੀਤਾ ਗਿਆ। ਇੱਕ ਜ਼ਮਾਨਾ ਸੀ 13 ਅਪ੍ਰੈਲ, ਕਦੇ 12 ਅਪ੍ਰੈਲ ਬਿਕਰਮੀ ਕੈਲੰਡਰ ਦੇ ਵਿੱਚ ਰਿਵੋਲਵ ਅਰਾਊਂਡ ਹੁੰਦਾ ਸੀ। ਪਰ ਇਹ ਜਦੋਂ ਇਹਨਾਂ ਨੇ ਗ੍ਰੈਗੋਰੀਅਨ ਕੈਲੰਡਰ ਲਿਆਂਦਾ, ਉਦੋਂ 13-14 ਦਿਨ ਅੱਗੇ ਪਿੱਛੇ ਕੀਤੇ ਗਏ। ਜੇ ਓਰੀਜਨਲੀ ਦੇਖਣਾ ਹੋਏ ਤੇ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਅਨੰਦਪੁਰ ਸਾਹਿਬ 'ਚ 1699 ਦੇ ਵਿੱਚ, ਉਹ 29 ਮਾਰਚ ਦਾ ਦਿਨ ਸੀ, ਕਿਉਂਕਿ ਉਦੋਂ ਅਜੇ ਬ੍ਰਿਟਿਸ਼ ਕੈਲੰਡਰ ਤਾਂ ਹੈ ਨਹੀਂ ਸੀ, ਜਾਂ ਬਿਕਰਮੀ ਕੈਲੰਡਰ ਸੀ ਜਾਂ ਹਿਜਰੀ ਕੈਲੰਡਰ ਸੀ। ਪਰ ਕਿਉਂਕਿ ਵਕਤ ਦੇ ਨਾਲ ਜਿਹੜਾ ਅੰਗਰੇਜ਼ੀ ਕੈਲੰਡਰ ਦੇ ਨਾਲ ਡੇਟਾਂ ਦਾ ਤਾਲਮੇਲ ਬਿਠਾਇਆ ਗਿਆ, ਇਸ ਲਈ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ। ਸੋ ਜਦੋਂ ਤੁਸੀਂ ਕੁਝ ਹਿਸਟੋਰੀਕਲ ਸੋਰਸਿਸ ਨੂੰ ਦੇਖੋਗੇ ਓਰੀਜਨਲ ਡੇਟ ਦੇ ਲਈ, ਤੇ ਉਹ 29 ਮਾਰਚ 1699 ਦਾ ਦਿਨ ਸੀ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਅਸੀਂ ਜਦੋਂ ਅੱਜ ਇਹ ਗੱਲ ਕਰ ਰਹੇ ਹਾਂ, ਅੱਜ ਅਸੀਂ ਉਸ ਦਿਨ ਦੀ ਗੱਲ ਤਾਂ ਨਹੀਂ ਕਰਾਂਗੇ, ਕਿਉਂਕਿ ਉਹ ਖਾਲਸਾ ਸਾਜਨਾ ਦਿਵਸ ਆ ਰਿਹਾ ਅਪ੍ਰੈਲ ਦੇ ਮਹੀਨੇ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਹੈ ਉਹ ਸਿੱਖ ਡੇ ਪੈਰੇਡਸ ਨੇ, ਜਿਵੇਂ ਸਾਡੇ ਐਡ ਵੀ ਚੱਲਦੀ ਹੈ। 9 ਅਪ੍ਰੈਲ ਨੂੰ ਵਾਸ਼ਿੰਗਟਨ DC ਕੈਪੀਟਲ ਹਿੱਲ ਤੇ ਫਰੀडम ਮਾਰਚ ਹੈ। ਫਿਰ 17 ਅਪ੍ਰੈਲ ਨੂੰ ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ, ਲਗਭਗ 107-8 ਸਾਲ ਪਹਿਲਾਂ ਬਣਿਆ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉਹਨਾਂ ਦੀ 17 ਤਰੀਕ ਦਾ ਨਗਰ ਕੀਰਤਨ ਹੈ, ਪੈਰੇਡ ਹੈ, ਉਹਦੇ 'ਚ ਵੀ ਅਸੀਂ ਪਾਰਟਿਸਿਪੇਟ ਕਰਾਂਗੇ। ਔਰ ਫਿਰ ਜਿਹੜਾ 23 ਤਰੀਕ ਨੂੰ ਸੈਚਰਡੇ ਨਿਊਯਾਰਕ ਸਿੱਖ ਡੇ ਪੈਰੇਡ ਹੈ, ਉਹਦੇ 'ਚ ਵੀ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਉਹ ਜਿਹੜਾ ਸਾਰਾ ਅਪ੍ਰੈਲ ਦਾ ਮਹੀਨਾ ਤਾਂ ਤੁਸੀਂ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਦੀਆਂ ਉਹਨਾਂ ਵਾਈਬਸ ਨੂੰ ਮਹਿਸੂਸ ਕਰਦੇ ਹੋ। ਉਸ ਰੰਗਲੇ ਪ੍ਰੀਤਮ ਦੇ ਰੰਗਲੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਔਰ ਜਿਵੇਂ ਉੱਥੇ ਸਤਲੁਜ ਦੇ ਕੰਢੇ ਕਿਉਂ ਜੇ ਕੌਤਕ, ਕਿਉਂ ਜਿਹੀਆਂ ਕਰਾਮਾਤਾਂ ਵਪਰਾਈਆਂ ਗੁਰੂ ਨੇ, ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ। ਪਰ ਅੱਜ ਅਸੀਂ ਉਸ ਉਦਾਸ ਦਿਨ ਦਾ ਜ਼ਿਕਰ ਕਰਾਂਗੇ ਜਿਸ ਦਿਨ ਲਾਹੌਰ ਦਾ ਉਹ ਤਖਤ, ਉਹ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੀ ਸਲਤਨਤ, ਜਿਸ ਨੂੰ ਸਿੱਖਾਂ ਨੇ, ਜਿਸ ਨੂੰ ਵੈਲੀ ਆਫ ਡੈਥ ਅਸੀਂ ਕਹਿੰਦੇ ਹਾਂ, ਜਦੋਂ ਅਸੀਂ ਘੱਲੂਘਾਰਾ ਕਹਿੰਦੇ ਹਾਂ, ਉਸ ਚੋਂ ਗੁਜ਼ਰ ਕੇ ਕਿਵੇਂ ਵੱਡੀਆਂ 3 ਤਾਕਤਾਂ ਉਸ ਖਿੱਤੇ ਦੀਆਂ, ਜਿਨ੍ਹਾਂ ਦੇ ਨਾਲ ਖਾਲਸੇ ਨੇ ਲੋਹਾ ਲਿਆ। ਦਿੱਲੀ ਦਰਬਾਰ ਦੇ ਉੱਤੇ ਮੁਗਲ ਸਲਤਨਤ ਸੀ ਜਿਹੜੀ ਬਾਬਰ ਦੇ ਨਾਲ ਐਸਟੈਬਲਿਸ਼ ਹੋਈ। ਫਿਰ ਅਸੀਂ ਦਰਾ ਖੈਬਰ ਪਾਰ ਤੋਂ, ਬੇਸ਼ੱਕ ਨਾਦਰ ਸ਼ਾਹ ਪਹਿਲਾਂ ਈਰਾਨ ਤੋਂ ਆਏ 1739 'ਚ,
ਤੇ ਅਹਿਮਦ ਸ਼ਾਹ ਅਬਦਾਲੀ ਜਿਹੜੇ ਪਹਿਲੀ ਵਾਰ ਨਾਦਰ ਸ਼ਾਹ ਦੇ ਨਾਲ ਆਇਆ ਸੀ, ਬਾਅਦ ਦੇ ਵਿੱਚੋਂ 17 ਵਾਰ ਆਇਆ ਔਰ ਉਹਨਾਂ ਦੇ ਨਾਲ ਟੱਕਰ ਵੱਡਾ ਘੱਲੂਘਾਰਾ ਅਬਦਾਲੀ ਦੀਆਂ ਫੌਜਾਂ ਵੱਲੋਂ ਵਰਤਾਇਆ ਜਾਂਦਾ। ਔਰ ਫਿਰ ਸਾਊਥ ਚੋਂ ਮਰਾਠੇ ਜਿਹੜੇ ਆਲ ਦਾ ਵੇ ਦਿੱਲੀ ਤਖਤ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਲਾਹੌਰ ਔਰ ਰੋਹਤਾਸ ਤੱਕ ਪਹੁੰਚੇ, ਉਹਨਾਂ ਦੇ ਨਾਲ ਵੀ ਟੱਕਰ। ਸੋ ਇਹ ਮਕਸਦ ਔਰ ਇਹ ਪੰਜਾਬ ਦੀ ਧਰਤੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਬੇਸ਼ੱਕ ਉਸ ਨੂੰ ਅਸੀਂ ਸਿੱਖ ਰਾਜ ਦਾ ਅਫੀਸ਼ੀਅਲ ਨਾਂ ਸਰਕਾਰੇ ਖਾਲਸਾ ਜੀਓ ਸੀ, ਪਰ ਇਹਨੂੰ ਲਾਹੌਰ ਦਰਬਾਰ, ਔਰ ਇਸ ਨੂੰ ਜੇ ਤੁਸੀਂ ਦੇਖੋ, ਕਿਉਂਕਿ ਜਿੱਥੇ 5 ਦਰਿਆਵਾਂ ਦੀ ਧਰਤੀ ਦੀ ਉਸ ਰਾਜਕਾਜ ਵਾਲੀ ਸ਼ੈਲੀ ਜਿਹੜੀ ਸੀ ਉਹ ਹਿੰਦੂ ਸਿੱਖ ਮੁਸਲਮਾਨ, ਔਰ ਕਿਉਂਕਿ ਯੂਰਪ ਚੋਂ 50 ਤੋਂ ਜ਼ਿਆਦਾ ਆਫੀਸਰਸ ਫ੍ਰੈਂਚ, ਇਟਾਲੀਅਨ, ਰਸ਼ੀਅਨ, ਯੂਰਪੀਅਨ, ਸੋ ਅਸੀਂ ਇਕੱਲਾ ਹਿੰਦੂ ਸਿੱਖ ਮੁਸਲਮਾਨ ਹੀ ਵੀ ਨਹੀਂ, ਈਸਾਈ ਵੀ, ਕਿਉਂਕਿ ਸਾਰੇ ਈਸਾਈਅਤ ਦੇ ਵਿੱਚ ਯਕੀਨ ਰੱਖਣ ਵਾਲੇ ਸੀ, ਉਹਨਾਂ ਦਾ ਉਸ ਕਿਸਮ ਦਾ ਇੱਕ ਸਾਂਝਾ ਰਾਜ ਸੀ, ਜਿਸ ਨੂੰ ਜਦੋਂ ਅਸੀਂ ਪਿਛਲੇ ਕੁਝ ਸਮਾਂ ਪਹਿਲਾਂ BBC ਨੇ ਦੁਨੀਆ 'ਚ ਪਿਛਲੀਆਂ 5 ਸਦੀਆਂ ਦੇ ਜਿਹੜੇ ਅੱਡ-ਅੱਡ ਰਾਜ ਪ੍ਰਬੰਧ ਔਰ ਦੂਸਰੇ ਨੇ ਉਹਨਾਂ ਦੇ ਉੱਤੇ ਹਿਸਟੋਰੀਅਨਸ ਦੇ ਵਿਊ ਪੁਆਇੰਟ ਲਏ ਔਰ ਦੂਜੇ, ਤੇ ਉਸ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਉਹ ਹਯਾਤੀ 'ਚ ਰਹੇ, 1799 ਦੇ ਵਿੱਚ 19 ਸਾਲ ਦੀ ਉਮਰ 'ਚ ਉਹ ਲਾਹੌਰ ਦੀ ਤਖਤ ਦੇ ਉੱਤੇ ਜਿਹੜੇ ਨੇ ਉਹ ਬੈਠਦੇ ਨੇ। ਹਾਲਾਂਕਿ ਉਸ ਤੋਂ ਪਹਿਲਾਂ 3 ਜਨਰੇਸ਼ਨਾਂ ਉਹਨਾਂ ਦੀਆਂ, ਉਹਨਾਂ ਦੇ ਦਾਦਾ ਚੜ੍ਹਤ ਸਿੰਘ ਜਿਨ੍ਹਾਂ ਨੇ ਸ਼ੁਕਰ ਚੱਕੀਆ ਮਿਸਲ, ਜਿਸ ਦਾ ਹੈੱਡਕੁਆਰਟਰ ਗੁਜਰਾਂਵਾਲਾ ਸੀ, ਉਸ ਨੂੰ ਐਸਟੈਬਲਿਸ਼ ਕੀਤਾ। ਫਿਰ ਉਹਨਾਂ ਦੇ ਪਿਤਾ ਮਹਾਂ ਸਿੰਘ ਜਿਹੜੇ ਜ਼ਾਹਰ ਹੈ ਮਿਸਲ ਦੇ ਸਰਦਾਰ ਸਨ, ਪਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਯੰਗ 19 ਸਾਲਾਂ ਦਾ 12-13 ਸਾਲ ਦੀ ਉਮਰ 'ਚ ਉਹਨਾਂ ਦੇ ਪਿਤਾ ਚੜ੍ਹਾਈ ਕਰ ਜਾਂਦੇ ਨੇ, ਸ਼ੁਕਰ ਚੱਕੀਆ ਮਿਸਲ ਦੇ ਮੁਖੀ ਬਣਦੇ ਨੇ, ਔਰ 19 ਸਾਲ ਦੀ ਉਮਰ 'ਚ ਆ ਕੇ ਜਿਹੜਾ ਉਹ ਲਾਹੌਰ ਜਿਹੜਾ ਕਿ ਮੁਸਲਮਾਨ ਮੈਜੋਰਿਟੀ ਸਿਟੀ ਸੀ, ਔਰ ਇਹ ਵੀ ਇੱਕ ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ ਕਿ ਆਲਰੇਡੀ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਰਣਜੀਤ ਸਿੰਘ ਹੋਰਾਂ ਨੇ ਆਪਣੀ ਉਹ ਥਾਂ ਬਣਾ ਲਈ ਸੀ ਕਿ ਉਹਨਾਂ ਨੂੰ ਲਾਹੌਰ ਦੇ ਮੁਸਲਮਾਨ, ਹਿੰਦੂ, ਸਿੱਖਾਂ ਨੇ ਸਾਂਝੇ ਤੌਰ ਦੇ ਉੱਤੇ ਚਿੱਠੀ ਲਿਖ ਕੇ ਇਨਵਾਈਟ ਕੀਤਾ ਸੀ ਕਿ ਤੁਸੀਂ ਆ ਕੇ ਇਸ ਸ਼ਹਿਰ ਤੇ ਜਿਹੜਾ ਉਹ ਕਾਬਜ਼ ਹੋ। ਸੋ ਜ਼ਾਹਰ ਹੈ 40 ਸਾਲ ਦਾ ਰਾਜ, ਜਿਸ ਦੀ ਸਭ ਤੋਂ ਵੱਡੀ ਟ੍ਰਿਬਿਊਟ ਸ਼ਾਹ ਮੁਹੰਮਦ, ਜਿਨ੍ਹਾਂ ਦਾ ਜੰਗਨਾਮਾ ਜਿਹੜਾ ਜੰਗ ਹਿੰਦ ਪੰਜਾਬ ਹੈ ਪਰ ਪਪੂਲਰਲੀ ਉਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਤੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਹੁਣ ਇਹ ਆਪਣੇ ਆਪ 'ਚ ਇੱਕ ਇਹ ਲੰਬੀ ਉਹਨਾਂ ਦਾ ਜੰਗਨਾਮਾ ਦੀ ਨਜ਼ਮ ਹੈ। ਹੁਣ ਉਹ ਉਹਨਾਂ ਨੂੰ ਮਹਾਬਲੀ ਕਹਿੰਦੇ ਨੇ ਕਿ ਜ਼ੋਰ ਦੇ ਉੱਤੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਤਬਦੀਲੀ ਸੀ, ਕਾਮਨ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਆਣਾ। ਜਦੋਂ ਅਸੀਂ ਸਾਮਰਾਜਾਂ ਦੀ ਗੱਲ ਕਰਦੇ ਹਾਂ ਤੇ ਉਹ ਸਲਤਨਤਾਂ, ਖਾਨਦਾਨ ਉਹਨਾਂ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਜੇ ਚੰਗੇਜ਼ ਖਾਨ ਦਾ ਚੱਲਿਆ ਤੇ ਉਹਨਾਂ ਦਾ, ਜੇ ਮੁਗਲਾਂ ਦੀ ਡਾਇਨੈਸਟੀ ਉਹਨਾਂ ਦੀ, ਪਰ ਇੱਥੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਕਾਮਨਰ 1710 ਦੇ ਵਿੱਚ ਆਪਣਾ ਪਹਿਲਾ ਜੋ ਪੰਜਾਬ ਦੇ ਵਿੱਚ ਧਾਵਾ ਕਰਦੇ ਨੇ ਔਰ 800 ਸਾਲ ਬਾਅਦ ਉਸ ਧਰਤੀ ਦਾ ਖਮੀਰ ਬਦਲਦਾ ਹੈ, ਪਹਿਲਾ ਸਿੱਖ ਰਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਪਹਿਲਾ ਖਾਲਸਾਈ ਪਰਚਮ ਝੂਲਦਾ ਹੈ, ਤੇ ਪਹਿਲਾ ਸਰਕਾਰੀ ਆਰਡਰ ਜਿਹੜਾ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਔਰ ਇਹਦੇ 'ਚ ਕੋਈ ਮਜ਼ਹਬ ਦਾ ਐਂਗਲ ਵੀ ਨਹੀਂ ਸੀ। ਇਹ ਇੱਕ ਉਹ ਰੈਵੋਲੂਸ਼ਨ ਜਿਸ ਦੀ ਬਿਗਨਿੰਗ ਸੀ, ਔਰ ਇਹੀ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਸਿੱਖ ਮਿਸਲਾਂ ਦੀ ਗੱਲ, 12 ਮਿਸਲਾਂ ਕਿਵੇਂ, ਉਹ ਵੀ ਕਾਮਨਰ, ਸਧਾਰਨ ਖੇਤੀਬਾੜੀ ਕਰਨ ਵਾਲੇ, ਵਾਹੀ ਕਰਨ ਵਾਲੇ, ਕਿਰਤ ਕਰਨ ਵਾਲੇ, ਕੋਈ ਹੋਰ ਤਰਖਾਣਾ ਕੰਮ ਕਰਨ ਵਾਲੇ, ਸਾਰੇ ਮਿਹਨਤਕਸ਼, ਉਹਨਾਂ ਦੇ ਕੋਲ ਰਾਜ ਤੱਕ ਸ਼ਕਤੀ ਆਉਂਦੀ ਹੈ। ਔਰ ਹੁਣ ਉਹੀ ਜੇ ਅਸੀਂ ਪੰਜਾਬ ਦੇ ਸਾਈਂ ਬਾਬਾ ਬੁੱਲੇ ਸ਼ਾਹ ਦੇ ਲਫ਼ਜ਼ਾਂ ਦੇ ਵਿੱਚ ਇਸ ਤਬਦੀਲੀ ਨੂੰ ਬਿਆਨਣਾ ਹੋਏ ਤੇ ਇੱਕ ਪਾਸੇ ਉਸ ਧਰਤੀ ਦਾ ਹਾਲ ਇਹ ਸੀ ਜਿਸ ਨੂੰ ਬੁੱਲੇ ਸ਼ਾਹ ਨੇ ਕਿਹਾ, ਖਾਦਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹ ਦਾ, ਕਿ ਭਾਈ ਜੋ ਮਰਜ਼ੀ ਖਾ ਪੀ ਲੋ ਜਿੰਨਾ ਕਿ ਬਾਕੀ ਤਾਂ ਲੈ ਹੀ ਜਾਣਾ ਰੁੱਟ ਕੇ, ਇਵੇਂ ਉਹ ਰੁੱਟ। ਹੁਣ ਉਹੀ ਬਾਬਾ ਬੁੱਲੇ ਸ਼ਾਹ ਜਦੋਂ ਤਬਦੀਲੀ ਉਸ ਧਰਤੀ ਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਹੁਣ ਇਹ ਇੱਕ ਤਬਦੀਲੀ ਹੈ ਕਿ ਜਿੱਥੇ ਸਧਾਰਨ ਭੂਰੀਆਂ ਦੀ ਬੁੱਕਲ ਮਾਰਨ ਵਾਲੇ ਜਿਹੜੇ ਨੇ
ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ, ਉਹ ਰਾਜ ਭਾਗ ਦੇ ਮਾਲਕ ਬਣਦੇ ਨੇ। ਔਰ ਜਿਹੜੇ ਵੱਡੇ ਵੱਡੇ ਰਾਠ, ਵੱਡੇ ਵੱਡੇ ਠਾਕੁਰ, ਵੱਡੇ ਵੱਡੇ ਬਾਦਸ਼ਾਹ ਆਪਣੇ ਆਪ ਨੂੰ ਬੜੇ ਬੜੇ ਜਿਹੜੇ ਯੋਧੇ ਕਹਾਣ ਵਾਲੇ, ਉਹ ਕਿਵੇਂ ਖਾਕ ਦੇ ਵਿੱਚ ਉਹਨਾਂ ਦਾ ਪ੍ਰਾਈਡ ਰੁਲਦਾ। ਇਹੀ ਜ਼ਹਿਰ ਪਿਆਲਾ ਪੀਣਾ, ਇਹੀ ਹੈ ਕੌੜਾ ਘੁੱਟ ਭਰਨਾ। ਹੁਣ ਉਸ ਤਬਦੀਲੀ ਨੇ ਕੀ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ? ਬੇਸ਼ੱਕ ਕਈ ਵਾਰ ਅਸੀਂ ਇਤਿਹਾਸ ਨੂੰ ਵੀ ਮਜ਼ਹਬ ਦੇ ਬਾਇਸ ਨਾਲ ਦੇਖਦੇ ਹਾਂ, ਲੇਕਿਨ ਇਹਨੂੰ ਜੇ ਥੋੜਾ ਜਿਹਾ ਅਸੀਂ ਇੱਕ ਸਟੈਪ ਬੈਕ ਹੋ ਕੇ ਦੇਖਾਂਗੇ, ਇਹ ਠੀਕ ਹੈ ਬਾਦਸ਼ਾਹੀਆਂ ਬਾਦਸ਼ਾਹਤਾਂ ਹੀ ਹੁੰਦੀਆਂ ਨੇ, ਉਹਨਾਂ 'ਚ ਕਮਜ਼ੋਰੀਆਂ ਵੀ ਹੁੰਦੀਆਂ ਨੇ। ਕੋਈ ਅਸੀਂ ਇਹ ਨਹੀਂ ਮੰਨਦੇ ਕਿ ਵੀ ਇਹ ਕੋਈ ਡਿਵਾਈਨ ਹੁੰਦੇ ਨੇ, ਕੋਈ ਰੱਬ ਨੇ ਪੈਦਾ ਕੀਤੇ ਨੇ। ਉਹ ਤਾਂ ਗੁਰੂ ਨਾਨਕ ਸਾਹਿਬ ਨੇ ਜਾਂ ਸਿੱਖ ਸਿਧਾਂਤ ਇਹੀ ਹੈ ਕਿ ਤਖਤ ਬਹਿ ਤਖਤ ਹੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਹੱਕ ਉਹਨੂੰ ਹੀ ਹੈ ਜਿਹੜਾ ਉਸ ਦੇ ਲਾਇਕ ਹੈ। ਇਹ ਕੋਈ ਡਿਵਾਈਨ ਨਹੀਂ ਹੈ ਕਿ ਰੱਬ ਨੇ ਦਿਲੀਸ਼ਵਰੋ ਈਸ਼ਵਰੋ, ਜਿਵੇਂ ਬ੍ਰਾਹਮਣਾਂ ਨੇ ਮੰਤਰ ਘੜਿਆ ਸੀ ਜੀ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਨਹੀਂ। ਇਹੀ ਕਾਰਨ ਹੈ ਕਿ ਜਿਹੜੀ ਸਿੱਖੀ ਦੀ ਮੁੱਢਲੀ ਜਿਹੜੀ ਫਿਲਾਸਫੀ ਹੈ ਉਹਦੇ ਵਿੱਚ ਇਹੀ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਇੱਕ ਆਈਡੀਅਲ ਰਾਜ ਦਾ ਕਨਸੈਪਟ ਦਿੰਦੇ ਨੇ, ਔਰ ਜਿਸ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਤੇ ਉਹ ਕਨਸੈਪਟ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ न खता ना तरस जवाल, अब मोहे खूब वतन गह पाई, ऊहा खैर सदा मेरे भाई। बेगम कि ऐसा सिस्टम जिथे कोई गम ना होए, उत्थे खौफ ना होए, खता ना होए, कोई वाधू टैक्स ना होण, कोई लुट कसुट ना होए, उत्थे हर कोई खैर च रहे। ये आइडियल राज का कॉन्सैप्ट है और गुरु अर्जन साहब ने इसनूं बयानिया, हुण हुक्म होआ मेहरवान दा, पै कोए न किसै रिंझाण दा, सब सुखाली वुठिया, ये हुआ हलीमी राज जियो। कि ये रब दी रजा है, मेहरबान दा हुक्म है कि ऐसा सिस्टम जिथे कोई किसी नूं रिंझाए ना, तंग ना करे, किसी दे मनुखी हक ना खोए जाण, किसी कोई भुखा ना सवे, कोई अपनियां लोड़ां तो एक पासे एक रज के महल दे विच बैठा, एक झुग्गी दे विच रुल रहा है, इवें ना होए। हर एक नूं मुढ़लियां जड़ियां नेमतां कुदरत ने दित्तियां ने वो हर एक नूं मुहैया होण। यही कॉन्सैप्ट है कि भाई सब सुखाली उठी है, सारी जनता बिना जात रंग नस्ल धर्म जेंडर दे वितकरे दे सुखी होण। यही हलीमी राज है, यही खालिस्तान है। जे कोई ये समझे कि जी खालिस्तान जां अज जिहड़ी स्ट्रगल जिहड़ी सॉवरनिटी असीं 29 मार्च 1849 नूं गवाई सी, ਉਹਦਾ ਇਹ ਹੈ ਕਿ ਜੀ ਇੱਕ ਹੈਡ ਆਫ ਦਾ ਸਟੇਟ ਇੱਕ ਪੱਗ ਵਾਲਾ ਬਣ ਜਾਏ, ਦੂਜਾ ਸਾਰੇ ਬਾਦਲ ਅਮਰਿੰਦਰ ਮਨਮੋਹਨ ਸਿੰਘ ਵੀ 10 ਸਾਲ ਪ੍ਰਾਈਮ ਮਿਨਿਸਟਰ ਹੈ, ਸਾਰੇ ਇਹ ਗੱਲ ਸਿਸਟਮ ਦੀ ਹੈ, ਕਨਸੈਪਟ ਦੀ ਹੈ। ਜੇ ਤੁਹਾਡਾ ਸਿਸਟਮ ਜਿਹੜਾ ਹੈ ਉਸ ਦੇ ਵਿੱਚ ਇਮਾਨਦਾਰੀ, ਉਸ ਦੇ ਵਿੱਚ ਅਦਲ, ਉਸ ਦੇ ਵਿੱਚ ਪਰਸੂਟ ਆਫ ਹੈਪੀਨੈਸ, ਜਿੱਥੇ ਕਿ ਕੋਈ ਵੀ ਸ਼ਹਿਰੀ ਜਿਹੜਾ ਹੈ ਉਹ ਅੱਗੇ ਤਰੱਕੀ ਕਰ ਸਕੇ, ਉਹ ਨਹੀਂ ਹੈ तो फिर वो लेबल ही है। उन्होंने ला लिया, मुगलों ने ला लिया, मराठिया ने ला लिया, उस तो पहला जेडे ने होरना ने ला लिया, इधर ब्रिटिश और दूसरे कलोनियल, उसका कोई अर्थ नहीं रह जाता। पर इहदे च भी कोई दो रावां नहीं ने कि जदों असीं इन्हां सारे 173 सालां दे सफ़र नूं देखदे हां, वो दिन 29 मार्च 1849 का क्वाइट दुख देण वाला, और उन्होंने ईवन ब्रिटिश ਜਿਹੜੇ ਦਰਬਾਰ ਦੇ ਵਿੱਚ ਮੌਜੂਦ ਨੇ ਕਿ ਲਾਸਟ ਅਖੀਰਲਾ ਦਰਬਾਰ ਪੰਜਾਬ ਦੀ ਧਰਤੀ ਲਾਹੌਰ ਜਿਹੜਾ ਸੀਟ ਆਫ ਪਾਵਰ ਸੀ ਮਹਾਰਾਜਾ ਰਣਜੀਤ ਸਿੰਘ ਨੇ ਦਾ, ਉਸ ਦੇ ਵਿੱਚ ਲੱਗਦਾ ਹੈ ਸ਼ਾਹੀ ਦਰਬਾਰ 'ਚ ਦਲੀਪ ਸਿੰਘ 10 ਸਾਲ ਦੀ ਉਮਰ ਹੈ ਦਲੀਪ ਸਿੰਘ ਦੀ, ਉਹ ਤਖਤ ਤੇ ਬੈਠਾ ਹੈ। ਔਰ ਉਸ ਨੂੰ ਜਿਹੜਾ ਉਸ ਵੇਲੇ ਦਾ ਜਿਹੜਾ ਗਵਰਨਰ ਲਾਰਡ ਡਲਹੌਜ਼ੀ ਦਾ ਸੈਕਟਰੀ ਸੀ ਸਰ ਹੈਨਰੀ ਇਲੀਅਟ, ਉਹ ਇੱਕ ਜਿਹੜਾ ਸਕ੍ਰਿਪਟ ਦਿੰਦਾ ਹੈ ਕਿ ਇਹ ਪੜ੍ਹ ਦਿਓ, ਔਰ ਉਹ ਉਹਨੂੰ ਪੜ੍ਹਦਾ ਹੈ ਔਰ ਉਸ ਨੂੰ ਫਿਰ ਉੱਚੀ ਆਵਾਜ਼ ਦਰਬਾਰ 'ਚ ਪੜ੍ਹ ਕੇ ਸੁਣਾਇਆ ਜਾਂਦਾ ਹੈ ਕਿ ਦਲੀਪ ਸਿੰਘ ਨੇ, ਮਹਾਰਾਜਾ ਦਲੀਪ ਸਿੰਘ ਨੇ ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ ਰੁਤਬੇ ਛੱਡੇ, ਕੋਏ ਨੂਰ ਹੀਰੇ ਸਮੇਤ ਸਾਰੇ ਖਜ਼ਾਨੇ ਅਤੇ ਸਾਰੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬ੍ਰਿਟਿਸ਼ ਸਾਮਰਾਜ ਦੀ ਹੋਏਗੀ। ਸਿੱਖ ਹਕੂਮਤ ਖਤਮ ਹੋਈ,
ਇਹ ਹੁਣ ਬ੍ਰਿਟਿਸ਼ ਰਾਜ ਹੋਏਗਾ ਔਰ ਸਾਰੇ ਦਰਬਾਰ ਦੇ ਵਿੱਚ ਜਿਹੜੀ ਆ ਖਾਮੋਸ਼ੀ ਪਸਰ ਜਾਂਦੀ ਹੈ। ਇਹ ਐਲਾਨ ਤੋਂ ਬਾਅਦ ਦਲੀਪ ਸਿੰਘ ਤੋਂ ਥੱਲੇ ਦਸਤਖਤ ਕਰਾਏ ਜਾਂਦੇ ਨੇ ਔਰ ਉਸ ਦੀ ਜਿਹੜੀ ਗਰੂਮਿੰਗ ਵੀ ਹੈ ਉਹ ਅੰਗਰੇਜ਼ੀ ਦੇ ਵਿੱਚ ਰੋਮਨ ਦੇ ਵਿੱਚ ਦਸਤਖਤ ਕਰਦਾ ਹੈ ਔਰ ਦਲੀਪ DULEEP ਜਿਹੜਾ ਉਹਦਾ ਓਰੀਜਨਲ ਦਸਤਖਤ ਨੇ ਔਰ ਇਹ ਕਹਿਣ ਤੋਂ ਬਾਅਦ ਉਹ ਤਖਤ ਤੋਂ ਥੱਲੇ ਉਤਰ ਜਾਂਦਾ ਹੈ ਔਰ ਬਾਹਰ ਜਿੱਥੇ ਕਿਲੇ ਦੇ ਉੱਤੇ ਖਾਲਸਾਈ ਝੰਡਾ ਝੂਲ ਰਿਹਾ ਸੀ ਉਹਨੂੰ ਇੱਕਦਮ ਲਾ ਲਿਆ ਜਾਂਦਾ ਹੈ ਔਰ ਬ੍ਰਿਟਿਸ਼ ਯੂਨੀਅਨ ਜੈਕ ਜਿਹਨੂੰ ਕਿਹਾ ਜਾਂਦਾ ਹੈ ਉਹ ਝੰਡਾ ਝੁਲਾਇਆ ਜਾਂਦਾ ਹੈ ਔਰ ਸਾਰੇ ਦਰਬਾਰ ਦੇ ਵਿੱਚ ਖਾਮੋਸ਼ੀ ਹੈ। ਹਾਲਾਂ ਉਸ ਤੋਂ ਪਹਿਲਾਂ ਪਹਿਲੀ ਐਂਗਲੋ ਸਿੱਖ ਵਾਰ, ਦੂਸਰੀ ਐਂਗਲੋ ਸਿੱਖ ਵਾਰ ਦੇ ਵਿੱਚ ਫੌਜ ਜਿਹੜੀ ਹੈ ਉਸ ਤੋਂ ਦੂਸਰੀ ਐਂਗਲੋ ਸਿੱਖ ਵਾਰ 'ਚ ਖਾਸ ਤੌਰ ਤੇ ਜਿਹੜੀ ਗੁਜਰਾਤ ਦੀ ਲੜਾਈ ਹੋਈ ਉਸ ਦੇ ਵਿੱਚ ਉਹਨਾਂ ਨੇ ਸਿੱਖ ਫੌਜੀਆਂ ਨੂੰ ਹਥਿਆਰ ਸੁੱਟਣ ਦੇ ਉੱਤੇ ਮਜਬੂਰ ਕੀਤਾ ਸੀ। ਹੁਣ ਇਹ ਜਿਹੜਾ ਸਾਰਾ ਪਾਰਟ ਹੈ ਇਹ ਇਕੱਲਾ ਇਹੀ ਨਹੀਂ ਹੈ। ਹਾਲਾਂ ਕਿਸੇ ਵੀ ਗ੍ਰੀਕ ਟ੍ਰੈਜੇਡੀ ਤੋਂ ਵੱਧ ਕੇ ਜੋ ਦਲੀਪ ਸਿੰਘ ਔਰ ਉਹਦੀ ਮਾਂ ਮਹਾਰਾਣੀ ਜਿੰਦਾਂ ਦੀ ਕਹਾਣੀ ਹੈ ਉਹ ਇੱਕ ਦੁਖਾਂਤ ਹੈ ਔਰ ਪਿਛਲੇ ਦਿਨਾਂ 'ਚ ਹੀ ਪ੍ਰਿੰਸੈਸ ਬੰਬਾ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਬੇਟੀ ਕਿਉਂਕਿ ਮਹਾਰਾਜਾ ਦੇ ਖਾਨਦਾਨ ਦਾ ਅਖੀਰਲੀ ਜਿਹੜੀ ਨਿਸ਼ਾਨੀ ਸੀ ਪ੍ਰਿੰਸੈਸ ਬੰਬਾ ਉਹ ਲਾਹੌਰ ਦੇ ਵਿੱਚ ਹੀ ਜਿਹੜਾ ਚੜ੍ਹਾਈ ਕਰਦੇ ਨੇ 10 ਮਾਰਚ 1957 ਨੂੰ ਔਰ ਉਹਨਾਂ ਦੇ ਜਿਹੜੇ ਸੈਕਟਰੀ ਰਹੇ ਪੀਰ ਕਰੀਮ ਬਖਸ਼ ਉਹਨਾਂ ਨੇ ਉਹਨਾਂ ਦੀ ਕਬਰ ਬਣਾਈ ਔਰ ਹੁਣ ਜਿਹੜੇ ਸਿੱਖ ਪਾਕਿਸਤਾਨ ਦੇ ਟ੍ਰਿਪ ਤੇ ਜਾਂਦੇ ਨੇ ਦਰਸ਼ਕ ਦੇਖ ਸਕਦੇ ਨੇ ਉਹ ਉਸ ਸ਼ਹਿਜ਼ਾਦੀ ਬੰਬਾ ਉਹਨਾਂ ਦੀ ਕਬਰ ਦੇ ਉੱਤੇ ਵੀ ਉਹ ਜਿਹੜਾ ਉਹ ਜਾਂਦੇ ਨੇ ਔਰ ਇਹ ਮੈਂ ਸਮਝਦਾ ਵੀ ਜਦੋਂ ਸਾਡੇ ਕੋਲ ਹੋਰ ਤਾਂ ਇਹ ਸਾਰੇ ਗੈਪ ਪੀਰੀਅਡ ਦਾ ਬਹੁਤ ਕੁਝ ਗਵਾਚਿਆ ਹੋਇਆ ਪਰ ਜਦੋਂ ਇਹ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬੰਬਾ ਲਾਹੌਰ ਆਂਦੀ ਹੈ ਜਿਹੜੀਆਂ ਕੁਝ ਚੀਜ਼ਾਂ ਖਜ਼ਾਨੇ ਦੀਆਂ ਜਿਹੜੀਆਂ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਏ ਪਰਸਨਲ ਪ੍ਰਾਪਰਟੀ ਦੇ ਤੌਰ ਤੇ ਲਿਜਾਣ ਦਿੱਤੀਆਂ ਕਿਉਂਕਿ ਉਹ ਅਖੀਰਲਾ ਦਿਨ ਸੀ ਦਲੀਪ ਸਿੰਘ ਦਾ ਫਿਰ ਉਹਨੂੰ ਕਦੇ ਵਾਪਸ ਪੰਜਾਬ ਨਹੀਂ ਆਣ ਦਿੱਤਾ ਗਿਆ। ਉਹਨੂੰ ਪਹਿਲਾਂ ਕੁਝ ਦੇਰ ਯੂਪੀ ਦੇ ਵਿੱਚ ਰੱਖਿਆ ਗਿਆ, ਈਸਾਈ ਬਣਾਇਆ ਗਿਆ, ਫਿਰ ਇੰਗਲੈਂਡ ਲਿਜਾਇਆ ਗਿਆ। ਮਾਂ ਤਾਂ ਪਹਿਲਾਂ ਹੀ ਵਿਛੜ ਗਈ ਸੀ, ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਸੀ ਔਰ ਫਿਰ ਜਦੋਂ ਦਲੀਪ ਸਿੰਘ ਨੇ ਵਾਪਸ ਵੀ ਮੁੜਨਾ ਚਾਹਿਆ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹ ਇੱਕ ਟਰਬਲਡ ਚਾਈਲਡਹੁੱਡ ਚੋਂ ਗੁਜ਼ਰਿਆ ਬੱਚਾ ਕਦੇ ਕੁਝ ਸੋਚਦਾ ਕਦੇ ਕੁਝ ਸੋਚਦਾ ਪਰ ਇੱਕ ਗੱਲ ਉਹਨੂੰ ਇਹ ਜ਼ਾਹਰ ਸੀ ਕਿ ਧੋਖੇਬਾਜ਼ ਕੌਮ ਹੈ, ਇਹਨਾਂ ਨੇ ਧੋਖਾ ਕੀਤਾ ਔਰ ਉਹ ਮਾਈਨਰ ਸੀ, ਉਹ ਤਾਂ ਨਾਬਾਲਗ ਸੀ। ਜਿਹੜੀ ਪਹਿਲੀ ਟ੍ਰੀਟੀ ਹੋਈ ਗਾਰਡੀਅਨ ਤਾਂ ਅੰਗਰੇਜ਼ ਬਣੇ ਲੇਕਿਨ ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਜਿਵੇਂ ਮੈਂ ਕਿਹਾ ਕਿ ਜਦੋਂ ਸ਼ਹਿਜ਼ਾਦੀ ਬੰਬਾ ਉਹ ਹਮੇਸ਼ਾ ਬੇਸ਼ੱਕ ਮਾਡਲ ਟਾਊਨ ਲਾਹੌਰ 47 ਤੋਂ ਪਹਿਲਾਂ ਆਈ, ਉਹਨੇ ਵਿਆਹ ਕਿੰਗਸ ਕਾਲਜ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਸੀ ਡਾਕਟਰ ਸੁਦਰਲੈਂਡ ਉਹਦੇ ਨਾਲ ਕੀਤਾ। ਔਲਾਦ ਕੋਈ ਨਹੀਂ ਹੋਈ ਔਰ ਮਹਾਰਾਜਾ ਦਲੀਪ ਸਿੰਘ ਦੇ ਹਾਲਾਂ 3 ਬੇਟੇ 3 ਬੇਟੀਆਂ ਸੀ ਪਰ ਕਿਸੇ ਦੇ ਕੋਈ ਔਲਾਦ ਨਹੀਂ ਹੋਈ। ਇਹ ਵੀ ਕੁਦਰਤ ਦੀ ਕੋਈ ਆਪਣੀ ਖੇਡ ਹੁੰਦੀ ਹੈ। ਲੇਕਿਨ ਉਹ ਜਦੋਂ ਆਈ ਉਹਨੂੰ ਇਹ ਸੀ ਕਿ ਵੀ ਮੈਂ ਆਪਣੀ ਜਿਹੜਾ ਆਪਣੇ ਦਾਦੇ ਦੇ ਸ਼ਹਿਰ ਦੇ ਵਿੱਚ ਰਹਿਣਾ ਔਰ ਉਹਨਾਂ ਗਲੀਆਂ ਦੇ ਵਿੱਚੋਂ ਘੁੰਮਣਾ ਵੀ ਉਸ ਨੇ ਔਰ ਉਹ ਆਪਣੇ ਨਾਲ ਜਿਹੜਾ ਦਲੀਪ ਸਿੰਘ ਲਾਹੌਰ ਦੀਆਂ ਪਰਸਨਲ ਜਿਹੜੀਆਂ ਚੀਜ਼ਾਂ ਉਹ ਨਾਲ ਵੀ ਲੈ ਕੇ ਆਈ। ਉਹਨਾਂ ਦੇ ਵਿੱਚ ਜਦੋਂ ਉਹਨੇ ਡੈਥ ਤੋਂ ਪਹਿਲਾਂ ਜਿਹੜੇ ਪੀਰ ਕਰੀਮ ਬਖਸ਼ ਸੀ ਇਹ ਬੜੇ ਉਹਨਾਂ ਦੇ ਸੈਕਟਰੀ ਵੀ ਸੀ, ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ, ਸਕਾਲਰ ਵੀ ਸੀ ਔਰ ਇਹ ਸਾਰੀਆਂ ਗਿਫਟਸ ਉਹਨਾਂ ਨੇ ਪੀਰ ਕਰੀਮ ਬਖਸ਼ ਨੂੰ ਦਿੱਤੀਆਂ ਜਿਨ੍ਹਾਂ ਦੇ ਵਿੱਚ 18 ਆਇਲ ਪੇਂਟਿੰਗ ਸੀ, 14 ਵਾਟਰ ਕਲਰ ਸੀ, 22 ਜਿਹੜੇ ਨੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਪੇਂਟਿੰਗਸ, 17 ਫੋਟੋਗ੍ਰਾਫਸ, 10 ਜਿਹੜੇ ਨੇ ਮੈਟੈਲਿਕ ਆਬਜੈਕਟਸ ਤੇ 7 ਜਿਹੜੇ ਨੇ ਹੋਰ ਮਿਸਲੇਨੀਅਸ ਆਰਟੀਕਲਸ। ਔਰ ਇਹ ਚੰਗੀ ਗੱਲ ਹੈ ਕਿ ਪੀਰ ਕਰੀਮ ਬਖਸ਼ ਨੇ ਅਲਟੀਮੇਟਲੀ ਉਹ ਪਾਕਿਸਤਾਨ ਹਕੂਮਤ ਨੂੰ ਦਿੱਤੇ ਔਰ ਇਹ ਅੱਜ ਵੀ ਜਿਹੜੇ ਸਿੱਖ ਹੁਣ ਲਾਹੌਰ ਸ਼ਾਹੀ ਕਿਲੇ 'ਚ ਜਾਂਦੇ ਨੇ ਇੱਕ ਸਿੱਖ ਗੈਲਰੀ ਅੱਡ ਉਹਨਾਂ ਨੇ ਐਸਟੈਬਲਿਸ਼ ਕੀਤੀ ਹੈ ਔਰ ਉਸ ਨੂੰ ਜਿਹੜਾ ਹੈ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਪਲੇ ਕੀਤੀਆਂ ਹੋਈਆਂ। ਸੋ ਇਹ ਇੱਕ ਤਾਂ ਟ੍ਰੈਜਿਕ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਹੈ ਪਰ ਸਿੱਖ ਹਵਾਲੇ ਨਾਲ ਅਸੀਂ ਜਦੋਂ ਗੁਆਚੀ ਸੋਵਰਨਿਟੀ ਦੀ ਗੱਲ ਕਰਦੇ ਹਾਂ ਅੰਗਰੇਜ਼ਾਂ ਦੇ ਪੱਲੇ ਪਏ ਸਿੱਖ ਰਾਜ ਉਹਨਾਂ ਦੇ ਪੇਟੇ ਪਿਆ ਔਰ ਫਿਰ ਕਿਵੇਂ ਇਸ ਸਾਰੇ ਪੀਰੀਅਡ 'ਚ ਸਾਡੀ ਸਟਰਗਲ ਤਾਂ ਜਾਰੀ ਰਹੀ। ਉਹ ਬੇਸ਼ੱਕ ਭਾਈ ਮਹਾਰਾਜ ਸਿੰਘ ਨੇ 1850 ਦੇ ਵਿੱਚ ਹੀ ਰਿਵੋਲਟ ਦਾ ਝੰਡਾ ਖੜਾ ਕੀਤਾ, ਉਹਨਾਂ ਨੂੰ ਸਿੰਗਾਪੁਰ ਜਲਾਵਤਨ ਕਰਕੇ ਉੱਥੇ ਜੇਲ੍ਹ ਦੇ ਵਿੱਚ ਰੱਖ ਕੇ ਮਾਰਿਆ ਗਿਆ। ਫਿਰ ਕੂਕਿਆਂ ਦੀ ਲਹਿਰ ਚੱਲੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ।
ਫਿਰ ਅਸੀਂ ਗਦਰ ਮੂਵਮੈਂਟ ਦੀ ਗੱਲ ਕਰਦੇ ਹਾਂ ਜਿੱਥੇ ਬਾਹਰੋਂ ਜਾ ਕੇ ਗਦਰ ਦੀ ਲਾਈਨ, ਪਰ ਇਹ ਸਾਰੀਆਂ ਟੁਵਰਡਸ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪੈਂਦੀਆਂ ਰਹੀਆਂ। ਫਿਰ ਅਸੀਂ ਗਦਰ ਮੂਵਮੈਂਟ ਤੋਂ ਬਾਅਦ ਦੇਖਦੇ ਹਾਂ ਜਿਹੜਾ 20s ਦੇ ਵਿੱਚ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਇਹ ਸਾਰੇ ਜਿਹੜੇ ਕਰੈਕਟਰ ਨੇ ਜਿਨ੍ਹਾਂ ਚੋਂ ਸਿੱਖੀ ਦੀ ਬਰੇਵਰੀ, ਪਰ ਇੱਕ ਗੁਲਾਮੀ ਚੋਂ ਨਿਕਲਦੇ ਆਏ 1947 ਤੱਕ ਪਹੁੰਚਦੇ ਆ। ਸਾਡੀ ਲੀਡਰਸ਼ਿਪ ਆਪਣੀ ਸੋਵਰਨਿਟੀ ਨੂੰ ਜਾਂ ਇੱਕ ਰੀਅਲਿਸਟਿਕ ਤੌਰ ਦੇ ਉੱਤੇ ਆਪਣੀ ਖਾਲਿਸਤਾਨ ਦੀ ਮੰਗ ਨੂੰ ਤਾਂ ਕੀ ਮਨਵਾਉਣਾ ਸੀ, ਉਹਨਾਂ ਨੇ ਨਹਿਰੂ ਗਾਂਧੀ ਦੇ ਝਾਂਸੇ 'ਚ ਆ ਕੇ ਉਹਨਾਂ ਦੇ ਹਵਾਲੇ ਆਪਣਾ ਆਪਾ ਕੀਤਾ। ਔਰ ਫਿਰ ਪਿਛਲੇ 75 ਸਾਲਾਂ ਤੋਂ ਸਾਡੀ ਕਹਾਣੀ, ਔਰ ਜਿਵੇਂ ਤੁਸੀਂ ਕਿਹਾ ਪਿਛਲੀਆਂ 4 ਦਹਾਈਆਂ ਤੋਂ ਉਹੀ ਸੋਵਰਨਿਟੀ, ਜਦੋਂ ਸਿੱਖ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਮਨਾਉਣ ਉਹਦੀ 29 ਜੂਨ ਵਾਲੇ ਦਿਨ, ਕਿਉਂਕਿ 29 ਜੂਨ 1839 'ਚ ਉਹਨਾਂ ਦੀ ਮੌਤ ਹੁੰਦੀ ਹੈ, ਲਾਹੌਰ ਜਾਂਦੇ ਨੇ ਉਹਨਾਂ ਦੀ ਸਮਾਧ ਦੇ ਉੱਤੇ, ਤੇ ਫਿਰ ਇਹ ਨਹੀਂ ਹੈ ਕਿ ਭਾਈ ਕੋਈ ਅਸੀਂ ਰਾਜਿਆਂ ਮਹਾਰਾਜਿਆਂ ਨੂੰ ਸੈਲੀਬ੍ਰੇਟ ਕਰਦੇ ਹਾਂ, ਉਹ ਇੱਕ ਯੂਨੀਕ ਪਰਸਨੈਲਿਟੀ ਸੀ। ਲੇਕਿਨ ਇਹ ਹੈ ਕਿ ਜਦੋਂ ਤੁਸੀਂ ਆਪਣੀ ਸੋਵਰਨਿਟੀ ਦੇ ਗੁਆਚੇ ਨੈਣ ਨਕਸ਼ ਲੱਭ ਰਹੇ ਹੋ, ਔਰ ਇਹ ਸੋਹਣ ਸਿੰਘ ਸੀਤਲ ਜਿਹੜੇ ਬੜੇ ਵੱਡੇ ਢਾਡੀ ਵੀ ਹੋਏ ਨੇ, ਹਿਸਟੋਰੀਅਨ ਵੀ, ਉਹਨਾਂ ਦੀ ਇੱਕ ਜਿਹੜੀ ਲਿਖਤ ਹੈ ਜਿਸ ਨੂੰ ਅਕਸਰ ਜਦੋਂ ਹੁਣ ਵੀ ਇਹ ਜ਼ਿਕਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਹੁੰਦੀ ਹੈ, ਸਾਰੇ ਸੁਣਾਉਂਦੇ ਨੇ, ਇਹ ਉਸ ਸਾਡੀ ਗੁਆਚੀ ਸੋਵਰਨਿਟੀ ਦੀਆਂ ਬਾਤਾਂ ਪਾਉਂਦੀ ਉਹਨਾਂ ਦੀ ਲਿਖਤ ਹੈ। ਜਦੋਂ ਉਹਨਾਂ ਨੇ ਕਿਹਾ ਕਿ ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਅਸੀਂ 5 ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਣ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੌਂਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ, ਸਾਡੇ ਖਾਲਸਾਈ ਕੌਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ, ਸਾਡੀ ਚਮਕਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ, ਕਾਬਲ ਈਰਾਨ ਵਾਲੇ, ਬਿਨਾਂ ਪੁੱਛਿਆਂ ਇੱਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ, ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ, ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਇਹ ਲਾਈਨਾਂ ਅਹਿਮੀਅਤ ਰੱਖਦੀਆਂ ਨੇ ਕਿ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ, ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਪਰ ਕਿਉਂਕਿ ਬਹੁਤ ਚੀਜ਼ਾਂ ਦੇਸ਼ ਔਰ ਅਕਾਲ ਪੁਰਖ ਦੇ ਹੱਥ 'ਚ ਹੈ, ਰੱਬ ਦਾ ਆਪਣਾ ਹੁਕਮ ਚੱਲ ਰਿਹਾ ਹੁੰਦਾ ਹੈ, ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ, ਅੱਗੇ ਤੁਰਨਾ, ਲੇਕਿਨ ਇਸ ਫੇਥ ਦੇ ਨਾਲ, ਕਿਉਂਕਿ ਅਕਸਰ ਜਦੋਂ ਸਰ ਕਪੂਰ ਸਿੰਘ ਜਿਹੜੇ ਵੱਡੇ ਫਿਲਾਸਫਰ 20ਵੀਂ ਸਦੀ ਦੇ ਹੋਏ ਔਰ ਜਿਨ੍ਹਾਂ ਦੀ ਉਸ 2 ਅੰਗਰੇਜ਼ੀ ਸਲਤਨਤ ਔਰ ਨਹਿਰੂ ਦਾ ਰਾਜ, ਉਹਨਾਂ ਨੇ ਉਸ ਸਾਰੇ ਨੂੰ ਉਸ ਦੇ ਉਹ ਇੱਕ ਟੈਸਟੀਮਨੀ ਨੇ, ਔਰ ਅਕਸਰ ਜਦੋਂ ਉਹਨਾਂ ਦੇ ਉਦਾਸ ਪਲ ਵੀ ਹੋਣੇ ਤੇ ਉਹਨਾਂ ਨੇ ਕਹਿਣਾ ਵੀ ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿੱਗੇ ਹੋਈਏ, ਗੁਰੂ ਕਲਗੀਆਂ ਵਾਲੇ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਗੁਰੂ ਨੇ ਸਾਨੂੰ ਬੇਕਰੇ ਨਹੀਂ ਰਹਿਣ ਦੇਣਾ, ਔਰ ਅਸੀਂ ਇਹਨਾਂ 4 ਦਹਾਕਿਆਂ ਦੀ ਖਾਲਿਸਤਾਨ ਦੀ ਸਟਰਗਲ, ਜਿਸ ਦੇ ਆਈਕੋਨਿਕ ਫਿਗਰ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੇ ਅਲਫਾਜ਼ ਜਦੋਂ ਵੀ ਕਿਤੇ ਅੱਜ ਵੀ ਪੜ੍ਹੇ ਜਾਂਦੇ ਨੇ, ਦੁਹਰਾਏ ਜਾਂਦੇ ਨੇ, ਤੇ ਫਿਰ ਇਹੀ ਨੇ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਔਰ ਦੂਸਰੀ ਯਾਦ ਦਹਾਨੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ, ਔਰ ਇਹ ਸ਼ਹੀਦਾਂ ਦੇ ਖੂਨ ਦਾ ਹੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀਆਂ ਚੋਂ, ਜਿਨ੍ਹਾਂ ਨੇ ਕਦੇ 5 ਤੀਰ ਹੋਰ 1970 ਦੇ ਵਿੱਚ ਨਜ਼ਮਾਂ ਦੀ ਜਿਹੜੀ ਹੈ ਕਿਤਾਬ ਲਿਖੀ ਗੁਰੂ ਕਲਗੀਧਰ ਦੇ ਚਰਨਾਂ 'ਚ ਕਿ ਭਾਈ ਭੇਜੋ ਬੰਦਾ ਸਿੰਘ ਬਹਾਦਰ ਵਰਗਾ ਕੋਈ 5 ਤੀਰਾਂ ਦੀ ਬਖਸ਼ਿਸ਼ ਕਰਕੇ। ਔਰ ਇਹ ਵੀ ਹਿਸਟਰੀ ਦਾ ਜਾਂ ਰੂਹਾਨੀਅਤ ਦੀ ਦੁਨੀਆ ਦਾ ਕ੍ਰਿਸ਼ਮਾ ਹੁੰਦਾ ਹੈ
ਕਿ ਉਦੋਂ ਤਾਂ ਜਦੋਂ ਉਹਨਾਂ ਲਿਖੀ ਸੀ ਕਿਤਾਬ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਸੀਨ ਤੇ ਵੀ ਨਹੀਂ ਸੀ, ਲੇਕਿਨ ਵਾਕਿਆ ਹੀ ਤੀਰ ਵਾਲਾ ਬਾਬਾ ਆਇਆ ਔਰ ਹੇਠਲੀ ਉੱਤੇ ਲਿਆਂਦੀ। ਅੱਜ ਜੋ ਹਾਲਾਤ ਚੱਲ ਰਹੇ ਨੇ, ਉਹਨਾਂ ਨੇ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਨਜ਼ਮ ਲਿਖੀ ਹੈ, ਉਸ ਨੂੰ ਮੈਂ ਸਾਂਝੀ ਕਰਕੇ ਇਹਨੂੰ ਕਲੋਜ਼ ਕਰਾਂਗਾ। ਕਿਉਂ ਉਹਨਾਂ ਨੇ ਕਿਹਾ, ਜਦੋਂ 5 ਤੀਰ ਮੰਗੇ ਸੀ, ਇਹ ਆਪਣੀ ਪਹਿਲੀ ਲਿਖਤ ਨੂੰ ਤੇ ਅੱਜ ਦੇ ਹਾਲਾਤ, ਜਦੋਂ 5 ਤੀਰ ਮੰਗੇ ਸੀ ਉਦੋਂ ਚੜ੍ਹਦੀ ਜਵਾਨੀ ਸੀ, ਨਾਲੇ ਸੰਘਰਸ਼ ਚੜ੍ਹਦਾ ਸੀ, ਤੇਰੀ ਬਖਸ਼ਿਸ਼ ਸੀ ਐਸੀ, ਰਾਹਾਂ 'ਚ ਸਾਡੇ ਕੌਣ ਖੜਦਾ ਸੀ, ਜਦੋਂ ਚਾਹਿਆ ਸੜਕਾਂ ਤੇ ਦੰਦਨ ਆਏ, ਜਦੋਂ ਚਾਹਿਆ ਅਸਮਾਨਾਂ ਨੂੰ ਹੱਥ ਲਾਏ, ਤੇਰੀ ਬਖਸ਼ਿਸ਼ ਨਾਲ ਇੱਕ ਵਾਰ ਫੇਰ ਉਤਲੀ ਹੇਠ ਕੀਤੀ ਸੀ, ਤੇਰੀ ਬਖਸ਼ਿਸ਼ ਨਾਲ ਇੱਕ ਵਾਰ ਫੇਰ ਹਰ ਦੁਸ਼ਮਣ ਜ਼ੁਬਾਨ ਸੀਤੀ ਸੀ, ਪਤਾ ਨਹੀਂ ਕਿੱਥੇ ਕੋਈ ਕਮੀ ਰਹੀ, ਸਭ ਗਵਾ ਲਿਆ ਮੁੜ ਕੇ, ਜੂਝੇ ਬੜਾ ਲੜੇ ਬੜਾ, ਪਰ ਬੈਠੇ ਨਾ ਜੁੜ ਕੇ, ਲੱਗਦਾ ਕਿਤੇ ਤੇਰੀ ਕੋਈ ਅਵਗਿਆ ਹੋ ਗਈ, ਸ਼ਾਇਦ ਕਿਸਮਤ ਇਸੇ ਲਈ ਹੈ ਇੱਕ ਵਾਰ ਫੇਰ ਸੌਂ ਗਈ, ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਹਾਂ, ਬਿਲਕੁਲ ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਹਾਂ, ਪਰ ਤੇਰੇ ਹਰ ਹੁਕਮ ਤੇ ਅੱਜ ਵੀ ਅਸੀਂ ਸੀਸ ਧਰਦੇ ਹਾਂ, ਬਖਸ਼ ਦੇ ਇੱਕ ਵਾਰ ਫੇਰ ਦਾਤਾ ਰਾਹ ਦਿਖਾ ਕੋਈ, ਤੇਰੇ ਹੁਕਮਾਂ ਜਿਹਾ ਦੇਸ਼ ਸਿਰਜ ਸਕੀਏ, ਸਾਡੀ ਝੋਲੀ ਐਸਾ ਵਰ ਪਾ ਕੋਈ। ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਹਾਂ, ਪਰ ਤੇਰੇ ਹਰ ਹੁਕਮ ਤੇ ਅੱਜ ਵੀ ਅਸੀਂ ਸੀਸ ਧਰਦੇ ਹਾਂ, ਬਖਸ਼ ਦੇ ਇੱਕ ਵਾਰ ਫੇਰ ਦਾਤਾ ਰਾਹ ਦਿਖਾ ਕੋਈ, ਤੇਰੇ ਹੁਕਮਾਂ ਜਿਹਾ ਦੇਸ਼ ਸਿਰਜ ਸਕੀਏ, ਸਾਡੀ ਝੋਲੀ ਐਸਾ ਵਰ ਪਾ ਕੋਈ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲ੍ਹਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਟਰਕੀ ਵਿੱਚ ਚੱਲ ਰਹੀ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿੱਚ ਅਮਨ ਵਾਰਤਾ ਚੋਂ ਇੱਕ ਉਮੀਦ ਦੀ ਜਿਹੜੀ ਕਿਰਨ ਹੈ ਉਹ ਜਾਗੀ ਹੈ ਔਰ ਉਸ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੇ ਹਮਲਿਆਂ ਨੂੰ ਘਟਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਅਕਸਰ ਇਹ ਇੱਕ ਫਰੇਜ਼ ਇਸਤੇਮਾਲ ਹੁੰਦਾ ਹੈ ਕਿ ਜ਼ਿੰਦਗੀ ਉਮੀਦ ਜਾਂ ਆਸ ਦੇ ਸਿਰ ਤੇ ਹੀ ਹੈ। ਬਿਲਕੁਲ। ਪਿਛਲੇ 1 ਮਹੀਨੇ ਤੋਂ ਜ਼ਿਆਦਾ ਤੋਂ ਅਸੀਂ ਲਗਾਤਾਰਤਾ ਦੇ ਨਾਲ ਰੂਸ ਯੂਕਰੇਨ ਟਕਰਾਅ ਔਰ ਉਸ ਚੋਂ ਵੀ ਸਭ ਤੋਂ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਕਰੰਟ ਪੀਰੀਅਡ ਦਾ, ਜਿਹਦੇ 'ਚ 1 ਕਰੋੜ ਤੋਂ ਜ਼ਿਆਦਾ, ਲਗਭਗ 11 ਮਿਲੀਅਨ, 1 ਕਰੋੜ 10 ਲੱਖ ਦੇ ਕਰੀਬ ਬੇਘਰ ਲੋਕ ਹੋਏ। ਕਿਵੇਂ ਸਾਰਾ ਉਜਾੜਾ ਪਿਆ ਹੈ। ਅਜੇ ਮੌਤਾਂ ਦੀ ਗਿਣਤੀ, ਕਿਉਂਕਿ ਦੋਨੋਂ ਪਾਸੇ ਪ੍ਰੋਪੇਗੈਂਡਾ ਚੱਲ ਰਿਹਾ ਹੈ, ਯੂਕਰੇਨ ਵੱਲੋਂ ਰੂਸੀ ਫੌਜੀ ਜਿਹੜੇ ਮਾਰੇ ਗਏ ਉਹਨਾਂ ਦੀ ਗਿਣਤੀ 20,000 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ, ਪਰ ਕਦੇ ਵੀ ਯੂਕਰੇਨ ਦੇ ਵਿੱਚ ਸਿਵਿਲੀਅਨ ਕਿੰਨੇ ਮਰੇ ਨੇ ਇਹਨਾਂ ਬਾਰੇ ਕੋਈ ਬਹੁਤੀ ਫਿਗਰ ਨਹੀਂ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਇਸ ਸਾਰੇ 1 ਮਹੀਨੇ 'ਚ ਰੂਸ ਯੂਕਰੇਨ ਨੂੰ ਇੱਕ ਖੂਬਸੂਰਤ ਲੋਕਾਂ ਦਾ ਮੁਲਕ, ਜਿਹੜਾ ਦੁਨੀਆ ਦੇ ਵਿੱਚ ਐਕਸਪੋਰਟ ਕਰਨ ਵਾਲਾ, ਉਹਨਾਂ ਦੇ ਕੋਲ ਵੀਟ ਵੀ, ਰਾਈਸ ਵੀ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ, ਸੂਰਜਮੁਖੀ, ਸਨਫਲਾਵਰ, ਉਹ ਔਰ ਉਹਨਾਂ ਲੋਕਾਂ ਦੀ ਜਿਹੜੀ ਹਿੰਮਤ ਦੀ ਵੀ ਦਾਤ ਦੇਣੀ ਬਣਦੀ ਹੈ, ਜਿਵੇਂ ਉਹ ਬਹਾਦਰੀ ਦੇ ਨਾਲ ਖਲੋਤੇ ਲੜੇ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਿਹਦੇ 'ਚ ਵੱਡੇ ਪਲੇਅਰ ਫੇਲ ਹੋ ਜਾਂਦੇ ਨੇ, ਕਈ ਵਾਰ ਜਿਹੜੇ ਕਮਿਟਮੈਂਟ ਦੇ ਨਾਲ ਤੁਰਦੇ ਨੇ ਉਹ ਕਾਮਯਾਬ ਹੁੰਦੇ ਨੇ। ਬੇਸ਼ੱਕ ਗੱਲਬਾਤ ਦੇ ਲਈ ਚਾਈਨਾ ਨੇ ਵੀ ਵਿਚੋਲਗੀ ਦੀ ਕੋਸ਼ਿਸ਼ ਕੀਤੀ, ਫਰਾਂਸ ਦਾ ਪ੍ਰੈਜ਼ੀਡੈਂਟ ਵੀ ਟੂ ਐਂਡ ਫਰੋ ਰਿਹਾ, ਜਰਮਨ ਵਾਲਾ ਵੀ ਰਿਹਾ, ਔਰ ਇਸ ਸਾਰੇ ਦੇ ਬਾਵਜੂਦ ਇਹ ਕ੍ਰੈਡਿਟ ਟਰਕੀ ਨੂੰ ਜਾਂਦਾ ਹੈ। ਹਾਲਾਂ ਜੇ ਤੁਸੀਂ ਆਟੋਮਨ ਅੰਪਾਇਰ ਜਾਂ ਉਸ ਤੋਂ ਪਹਿਲਾਂ ਤੁਰਕੀ ਔਰ ਰੂਸ ਦੇ ਰਿਲੇਸ਼ਨਸ ਦੇਖੋ ਤੇ ਜਿਵੇਂ ਇਨਬਿਲਟ ਹੌਸਟਿਲਿਟੀ ਹੁੰਦੀ ਹੈ। 12-13 ਜੰਗਾਂ ਇਤਿਹਾਸ 'ਚ ਤੁਰਕਾਂ ਔਰ ਰਸ਼ੀਅਨਸ ਦੀਆਂ, ਔਰ ਇਹ ਸਾਰੀ ਟੈਰੀਟਰੀ ਉਹਦੀ ਕਿਹਦੇ ਕੋਲ ਹੈ। ਹੁਣ ਵੀ ਕੁਝ ਮਾਮਲਿਆਂ 'ਚ ਅਜ਼ਰਬਾਈਜਾਨ ਔਰ ਅਰਮੀਨੀਆ ਦਾ ਜਿਹੜਾ ਝਗੜਾ ਉਹਦੇ 'ਚ ਵੱਖਰੀ ਟੇਕ ਹੈ, ਔਰ ਉਹਨਾਂ ਦੀ ਸਾਈਕੋ ਹਿਸਟਰੀ ਦੇ ਵਿੱਚ ਲਵ ਐਂਡ ਹੇਟ। ਲੇਕਿਨ ਮੈਂ ਸਮਝਦਾ ਵੀ ਅਰਦੋਗਾਨ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹਦੇ 'ਚ ਕਾਫੀ ਪੋਜ਼ਿਟਿਵ ਰੋਲ ਅਦਾ ਕੀਤਾ। ਉਹਨਾਂ ਦੇ ਯੂਕਰੇਨ ਨਾਲ ਵੀ ਚੰਗੇ ਸਬੰਧ ਨੇ, ਯੂਕਰੇਨ ਵੀ ਉਹਨਾਂ 'ਤੇ ਟਰਸਟ ਕਰਦਾ ਹੈ। ਰਸ਼ੀਆ ਨਾਲ ਜਿਵੇਂ ਮੈਂ ਕਿਹਾ ਲਵ ਹੇਟ ਰਿਲੇਸ਼ਨਸ਼ਿਪ ਹੈ। ਲੇਕਿਨ ਜਿਹੜੀ ਅੱਜ ਪੋਜ਼ਿਟਿਵ, ਜਿਹਨੂੰ ਅਸੀਂ ਉਮੀਦ ਦੀ ਕਿਰਨ ਜਾਂ ਆਸ ਦੀ ਕਿਰਨ ਕਵਾਂਗੇ, ਜਿਹੜੀ ਆਈ ਕਿ ਇਸਤਨਬੁਲ ਦੇ ਵਿੱਚ ਜਿਹੜੀ ਅੱਜ ਗੱਲਬਾਤ ਹੋਈ, ਜਿਸ ਦੇ ਵਿੱਚ ਰਸ਼ੀਅਨ ਡੈਲੀਗੇਸ਼ਨ ਔਰ ਉਹਨਾਂ ਨੂੰ ਡਿਪਟੀ ਡਿਫੈਂਸ ਮਿਨਿਸਟਰ ਰਸ਼ੀਆ ਦਾ ਲੀਡ ਕਰਦਾ ਔਰ ਯੂਕਰੇਨੀਅਨ, ਉਹਨਾਂ 'ਚ ਜਿਹੜੀ ਹੈ, ਜਿਹਨੂੰ ਇਹ ਕਹੋ ਕਿ ਬਰਫ਼ ਪਿਘਲੀ ਹੈ। ਅਜੇ ਇਹ ਤਾਂ ਨਹੀਂ ਹੈ ਕਿ ਕੋਈ ਪੀਸ ਐਗਰੀਮੈਂਟ ਹੋ ਗਿਆ, ਲੇਕਿਨ ਜਿਹੜੀ ਬਰਫ਼ ਪਿਘਲੀ ਹੈ ਉਹਦੇ 'ਚ ਰਸ਼ੀਆ ਨੇ, ਇਹ ਜਿਹੜਾ ਉਹਨਾਂ ਦੇ ਰਸ਼ੀਆ ਦੇ ਡਿਪਟੀ ਡਿਫੈਂਸ ਮਿਨਿਸਟਰ ਅਲੈਗਜ਼ੈਂਡਰ ਫੋਮਿਨ ਦੀ ਸਟੇਟਮੈਂਟ ਹੈ, ਗਿਵਨ ਦੈਟ the talks on the preparation of an agreement on neutrality and non-nuclear status of Ukraine have moved into a practical field, a decision has been made to radically, by several times, reduce the military activity in the areas of Kyiv and Chernihiv. ਉਹਨਾਂ ਨੇ ਹੁਣ, ਕਿਉਂਕਿ ਯੂਕਰੇਨ ਨੇ ਜਿਹੜੀਆਂ ਪ੍ਰਪੋਜ਼ਲਸ ਦਿੱਤੀਆਂ ਉਹ ਲੰਬਾ ਚੌੜਾ ਹੈ, ਲੇਕਿਨ ਉਹਨਾਂ ਨੇ ਕਿਹਾ ਵੀ ਅਸੀਂ ਨਿਊਟਰਲ ਕੰਟਰੀ ਦੇ ਤੌਰ ਤੇ ਆਪਣੇ ਆਪ ਨੂੰ ਰੱਖਾਂਗੇ, ਔਰ ਲੇਕਿਨ ਸਾਡੀਆਂ ਸਿਕਿਉਰਿਟੀ ਗਾਰੰਟੀਜ਼ ਹੋਣ। ਕੱਲੀਆਂ ਗਾਰੰਟੀਜ਼, ਅਸੀਂ ਸਿਕਿਉਰਿਟੀ ਕਾਉਂਸਲ ਮੈਂਬਰ ਨਹੀਂ, ਉਹਨਾਂ ਨੇ ਵਿੱਚ ਹੀ ਟਰਕੀ, ਇਜ਼ਰਾਈਲ, ਦੂਜਿਆਂ ਤੇ। ਸੋ ਗੱਲਬਾਤ ਅੱਗੇ ਵਧੀ ਹੈ। ਸੋ ਰੂਸ ਦਾ ਇਹ ਕਹਿਣਾ ਕਿ ਭਾਈ ਅਸੀਂ ਜਿਹੜਾ ਆਪਣੇ ਆਪਰੇਸ਼ਨਸ ਘਟਾ ਰਹੇ ਹਾਂ ਇਸ ਸਾਰੇ ਦੇ ਵਿੱਚ। ਹਾਲਾਂਕਿ ਇਹ ਹੁੰਦਾ ਵੀ ਜਦੋਂ ਬੇਇਤਬਾਰੀ ਹੋਏ ਤੇ ਫਿਰ ਬੇਇਤਬਾਰੀ ਦੇ ਉੱਤੇ ਤਾਂ ਬੇਇਤਬਾਰੀ ਰਹਿੰਦੀ ਹੈ। ਇਸ ਜਿਹੜੀ ਪਹਿਲੀ ਸਟੇਟਮੈਂਟ ਆਈ ਜਾਂ ਪਹਿਲਾ ਟਰੂਸ ਜਾਂ ਬਰਫ਼ ਪਿਘਲਣਾ, ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ, ਵੀ ਵਿਲ ਸੀ ਇਫ ਰਸ਼ੀਆ ਫੋਲੋਜ਼ ਥਰੂ ਔਨ ਪਲਾਨਸ ਟੂ ਡੀ-ਐਸਕੇਲੇਟ, ਕਿ ਵੀ ਕਹਿ ਤਾਂ ਦਿੱਤਾ ਉਹਨਾਂ ਨੇ, ਪਰ ਅਸੀਂ ਹੁਣ ਗਰਾਊਂਡ ਤੇ ਦੇਖਾਂਗੇ ਕਿ ਕੀ ਰੂਸ ਜੋ ਵਾਅਦਾ ਕਰ ਰਿਹਾ ਉਸ ਨੂੰ ਨਿਭਾਉਂਦਾ ਹੈ ਕਿ ਨਹੀਂ ਨਿਭਾਉਂਦਾ। ਇਹੀ ਗੱਲ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਕਹੀ, ਔਰ ਇਸ ਸਾਰੇ ਚੋਂ ਖਾਸ ਤੌਰ ਤੇ ਟਰਕੀ ਨੇ ਕੁਆਇਟ ਐਗਰੈਸਿਵ ਰੋਲ ਜ਼ਾਹਰ ਹੈ। ਗੱਲਬਾਤ ਤਾਂ ਉਹਨਾਂ ਨੇ ਹੀ ਬ੍ਰੇਕ ਕੀਤੀ, ਔਰ ਜਿਹੜੀ ਗੱਲ ਉਹਨਾਂ ਨੇ ਪੀਸ ਆਫ ਐਡਵਾਈਸ ਦਿੱਤਾ ਦੋਨਾਂ ਤੇ, ਇੱਕ ਪਾਸੇ ਕਿਉਂਕਿ ਯੂਰਪੀਅਨ ਯੂਨੀਅਨ, ਨੈਟੋ, ਅਮਰੀਕਾ ਹੈ,
ਉਹਨਾਂ ਨੇ ਕਿਹਾ ਕਿ ਵਰਲਡ ਕੈਨ ਨਾਟ ਬਰਨ ਬ੍ਰਿਜਸ ਵਿਦ ਮਾਸਕੋ। ਹੁਣ ਬਰਨ ਬ੍ਰਿਜਸ ਕਿ ਵੀ ਤੁਸੀਂ ਕਹੋ ਜੀ ਅਸੀਂ ਬਿਲਕੁਲ ਸੈਂਕਸ਼ਨ ਸੀ ਗੱਲਬਾਤ ਕਰ ਹੀ ਨਹੀਂ, ਉਹਦੀ ਇੱਕ ਆਪਣੀ ਅਹਿਮੀਅਤ ਹੈ ਮਾਸਕੋ ਦੀ, ਰਸ਼ੀਆ ਦੀ, ਕਿ ਬਈ ਤੁਹਾਨੂੰ ਅਲਟੀਮੇਟਲੀ ਜਿਹੜੇ ਨੇ ਇਹ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਹੈ। ਤੁਸੀਂ ਇਹ ਨਹੀਂ ਹੈ ਵੀ ਰੂਸ ਨੂੰ ਬਿਲਕੁਲ ਕੱਟ ਆਫ ਕਰ ਦਿਓ। ਇਫ ਐਵਰੀਬਡੀ ਬਰਨਸ ਬ੍ਰਿਜਸ ਵਿਦ ਰਸ਼ੀਆ then who is going to talk to them at end of the day? Ibrahim Kalin told Doha International Forum। ਉਹਨੇ ਕਿਹਾ ਜੇ ਸਾਰੇ ਹੀ ਉਹਦੇ ਨਾਲ ਕੱਟ ਆਫ ਹੋਣਗੇ ਤਾਂ ਗੱਲਬਾਤ ਕਰਾਉਣ ਕਰਾਏਗਾ। ਉਹਨਾਂ ਨੇ ਕਿਹਾ ਵੀ ਯੂਕਰੇਨੀਅਨਸ ਨੀਡ ਟੂ ਬੀ ਸਪੋਰਟਡ ਬਾਈ ਐਵਰੀ ਮੀਨਸ ਪੋਸੀਬਲ so they can defend themselves, but the Russian case must be heard one way or the other so that grievances could be understood if not justified। ਕਿ ਵੀ ਜੇ ਤੁਸੀਂ ਉਸ ਸਾਈਡ ਨੂੰ ਸੁਣੋਗੇ ਹੀ ਨਹੀਂ ਔਰ ਤੇ ਫਿਰ ਗੱਲ ਕਿੱਧਰ ਜਾਏਗੀ। ਹਾਲਾਂ ਜਿਹੜੀਆਂ ਸੈਂਕਸ਼ਨਸ ਨੇ ਉਹ ਹੋਰ ਸਖਤ ਹੁੰਦੀਆਂ ਜਾਂਦੀਆਂ। ਔਰ ਅੱਜ ਇੱਕ ਖਬਰ ਜਦੋਂ ਕਿ ਇੱਕ ਪਾਸੇ ਟਰੂਸ ਹੁੰਦਾ ਹੈ, ਦੂਸਰੀ ਖਬਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ 4 ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਜਿਹੜਾ ਉਹਨਾਂ ਦੇ ਡਿਪਲੋਮੈਟ ਰਸ਼ੀਆ ਦੇ ਬਾਹਰ ਕੱਢੇ ਨੇ। ਔਰ ਇਨ ਸਪੀਕਿੰਗ ਟੂ ਪਾਰਲੀਮੈਂਟ ਉਹਨਾਂ ਨੇ ਕਿਹਾ ਕਿ 21 ਮੈਂਬਰਸ ਆਫ ਸਟਾਫ ਐਟ ਰਸ਼ੀਅਨ ਐਮਬੈਸੀ ਬ੍ਰਸਲਸ at the consulate in Antwerp had been asked to leave the country। so ਇਹ ਜਿਹੜੀਆਂ 4 ਮੁਲਕ ਨੇ ਉਹਨਾਂ ਦੇ ਵਿੱਚ ਆਇਰਲੈਂਡ ਵੀ ਹੈ, ਚੈਕ ਰਿਪਬਲਿਕ ਵੀ ਹੈ, ਪੋਲੈਂਡ ਵੀ ਹੈ। ਸੋ ਆਲਮੋਸਟ ਉਹਨਾਂ ਦੇ ਕਾਫੀ ਜਿਹੜੇ ਡਿਪਲੋਮੈਟ ਨੇ ਰਸ਼ੀਆ ਦੀ ਐਕਸਪੈਲ ਕੀਤੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਯੂਰਪ ਦੀ ਹੁਣ ਤੱਕ ਕਾਫੀ ਡਿਪੈਂਡੈਂਸ ਰਸ਼ੀਆ ਦੀ ਗੈਸ ਦੇ ਉੱਤੇ ਹੈ। ਔਰ ਅਮਰੀਕਾ ਇਕੱਲਾ ਇਹੀ ਨਹੀਂ ਕਿ ਵੀ ਇਹ ਕੋਈ ਯੂਕਰੇਨ ਦੇ ਨਾਲ ਹਿਊਮੈਨੀਟੇਰੀਅਨ ਹਮਦਰਦੀ ਕਰ ਰਿਹਾ ਹੈ, ਆਪਣਾ ਸੌਦਾ ਵੀ ਵੇਚ ਰਹੇ ਨੇ। ਔਰ ਹੁਣ ਕਿਉਂਕਿ ਯੂਰਪੀਅਨ ਮੁਲਕ ਰਸ਼ੀਆ ਤੋਂ ਇਸ ਲਈ ਕਿਨਾਰਾ ਨਹੀਂ ਸੀ, ਖਾਸ ਤੌਰ ਤੇ ਜਰਮਨ ਜਾਂ ਫਰਾਂਸ, ਕਿ ਜੀ ਉਹ ਤਾਂ ਸਰਦੀ 'ਚ ਮਰ ਜਾਣਗੇ ਠਰ ਕੇ ਹੀ, ਕਿ ਗੈਸ ਨਹੀਂ ਹੈ, ਉੱਥੋਂ ਰਸ਼ੀਆ ਤੋਂ ਹੀ ਸਪਲਾਈ ਹੈ। US cuts a deal with European Union vis-a-vis LNG ਲਿਕੁਇਡ ਨੈਚੁਰਲ ਗੈਸ, ਕਿਉਂਕਿ ਅਮਰੀਕਾ ਕੋਲ ਵਾਧੂ ਹੈ। ਔਰ ਹਾਲਾਂਕਿ ਉੱਥੇ ਪਹੁੰਚਾਉਣ ਲਈ ਤੁਸੀਂ ਐਟਲਾਂਟਿਕ ਚੋਂ ਕਿਹੜਾ ਸੋਰਸ ਕਰੋਗੇ, ਉਹ ਜਿਹੜੀ ਹੈ ਗੈਸ ਹੈ ਉਹਨੂੰ ਲਿਕੁਇਡ 'ਚ ਕਨਵਰਟ ਕਰਨਾ ਹੈ, ਫਿਰ ਟਰਮੀਨਲ ਹੋਣੇ ਜਿਨ੍ਹਾਂ ਰਾਹੀਂ ਅੱਗੋਂ ਸਪਲਾਈ 2-3 ਸਾਲ ਤਾਂ ਲੱਗਣਗੇ। ਪਰ ਇਸ ਸਾਰੀ ਜਿਹੜੀ ਯੂਰਪ ਦੀ ਇਨਸਿਕਿਉਰਿਟੀ ਹੈ ਉਹਦਾ ਅਮਰੀਕਾ ਨੇ ਆਪਣਾ ਵਪਾਰਕ ਫਾਇਦਾ ਵੀ ਖੱਟਿਆ। ਔਰ ਨਤੀਜੇ ਦੇ ਤੌਰ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ US ਪ੍ਰੈਜ਼ੀਡੈਂਟ ਬਾਈਡਨ ਸਟਰਕ ਏ ਡੀਲ ਵਿਦ ਦਾ ਯੂਰਪੀਅਨ ਯੂਨੀਅਨ to supply liquefied natural gas LNG to meet the contingent energy needs. The deal comes amidst efforts by European countries to wean themselves off Russian energy exports in the wake of Russia-Ukraine war। So ਬਾਕੀ ਅਸੀਂ ਆਸ ਹੀ ਕਰ ਸਕਦੇ ਹਾਂ। ਔਰ ਜਿਵੇਂ ਅਸੀਂ ਰਿਪੀਟਡਲੀ ਇਸ ਤੇ ਕਿਹਾ ਕਿ ਪੋਲੀਟੀਕਲੀ ਅਸੀਂ ਇਹ ਸਮਝਦੇ ਹਾਂ ਕਿ ਇਹ ਪੀਸ ਦਾ ਹੋਣਾ ਜਿੱਥੇ ਦੁਨੀਆ ਦੇ ਵਿੱਚ ਇੱਕ ਖੌਫ ਪਰਪਾ ਸੀ ਕਿ ਜਿਸ ਪਾਸੇ ਵੱਲ ਪੁਤਿਨ ਜਾ ਰਿਹਾ ਹੈ ਔਰ ਡਿਕਟੇਟਰਸ ਦੇ ਮਾਈਂਡ 'ਚ ਕੀ ਚੱਲ ਰਿਹਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਨਿਊਕਲੀਅਰ ਰੈੱਡ ਅਲਰਟ ਸੀ, ਨਿਊਕਲੀਅਰ ਵਾਰ ਦੀਆਂ ਸੰਭਾਵਨਾਵਾਂ, ਜਾਂ ਜਿਵੇਂ ਯੂਕਰੇਨ ਦੇ ਵਿੱਚ ਪ੍ਰੋਟੈਕਟਿਡ ਵਾਰ ਜਿਹਨੂੰ ਕਿਹਾ ਗਿਆ ਕਿ ਯੂਰਪ ਦਾ ਅਫਗਾਨਿਸਤਾਨ ਬਣ ਸਕਦਾ ਹੈ। ਅਜੇ ਜਿਵੇਂ ਬਾਈਡਨ ਜਾਂ ਬੋਰਿਸ ਜੌਨਸਨ ਨੇ ਕਿਹਾ, ਮੈਂ ਸਮਝਦਾ ਵੀ ਕਿਉਂਕਿ ਪੁਤਿਨ ਬੜਾ ਸ਼ਰੂਡ ਵੀ ਹੈ, ਇੱਕ ਗੱਲ ਤਾਂ ਉਹਦੇ ਮਾਈਂਡ 'ਚ ਹੈ ਕਿ ਉਸ ਨੇ ਜਿਹੜਾ ਪੁਰਾਣਾ ਰਸ਼ੀਅਨ ਐਮਪਾਇਰ ਸੀ ਉਸ ਦੀ ਗਲੋਰੀ ਨੂੰ ਬਹਾਲ ਕਰਨਾ ਹੈ। ਸੋ ਕਿਹੜੇ ਰੁਖ ਜਾਏਗਾ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਇਸ ਵੇਲੇ ਕਾਫੀ ਸੀਰੀਅਸ ਇਕਨੋਮਿਕਲ ਕ੍ਰਾਈਸਿਸ ਵੀ, ਕਿਉਂਕਿ ਸੈਂਕਸ਼ਨਸ ਲੱਗਣ ਦੇ ਨਾਲ ਡਾਲਰ ਤੱਕ ਪਹੁੰਚ ਨਹੀਂ ਹੈ। ਹੁਣ ਰਸ਼ੀਆ ਜਿਨ੍ਹਾਂ ਨੂੰ ਆਪਣਾ ਆਇਲ ਵੀ ਦਿੰਦਾ ਹੈ, ਗੈਸ ਵੀ ਦਿੰਦਾ, ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਰੂਬਲ ਦੇ ਵਿੱਚ ਪੇਮੈਂਟ ਕਰੋ ਉਹਨਾਂ ਦੀ ਕਰੰਸੀ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਉਹ ਇੰਡੀਆ ਦੇ ਦੌਰੇ ਤੇ ਵੀ ਜਾ ਰਿਹਾ। ਔਰ ਇਸ ਨੂੰ ਦੇਖਦੇ ਹਾਂ ਇਸ ਵੇਲੇ ਇੰਡੀਆ ਜਿਹੜਾ ਹੈ ਉਹ ਕੜਿੱਕੀ 'ਚ ਫਸਿਆ ਹੋਇਆ ਚੰਗੀ ਤਰ੍ਹਾਂ, ਕਿਉਂਕਿ ਉਧਰੋਂ ਯੂਰਪੀਅਨ ਯੂਨੀਅਨ, ਅਮਰੀਕਾ ਔਰ UK ਉਹਨਾਂ ਦੇ ਵੀ ਹਾਇਰ ਆਫੀਸ਼ੀਅਲਸ ਨੇ, ਉਹ ਇੰਡੀਆ ਨੂੰ ਕਹਿ ਰਹੇ ਨੇ ਕਿ ਭਾਈ ਇਹਨਾਂ ਤੋਂ ਕਿਨਾਰਾ ਕਰੋ। ਸੋ ਕੁੱਲ ਮਿਲਾ ਕੇ ਫਿਰ ਵੀ ਅਸੀਂ ਵੈਲਕਮ ਕਰਦੇ ਹਾਂ ਜਿਹੜੀ ਆਸ ਦੀ ਕਿਰਨ। ਔਰ ਮੈਂ ਸਮਝਦਾ ਵੀ ਟਰਕੀ ਨੇ ਆਪਣਾ ਸਟੇਟਸ ਦੁਨੀਆ ਦੇ ਵਿੱਚ ਹੋਰ ਵੀ ਵਧਾਇਆ ਇਸ ਬ੍ਰੇਕ ਥਰੂ ਦੇ ਨਾਲ, ਜਿਹੜੀ ਰੂਸ ਔਰ ਯੂਕਰੇਨ ਦੇ ਵਿਚਾਲੇ ਗੱਲਬਾਤ ਲਈ ਪਹਿਲਾਂ ਇੱਕ ਮਾਹੌਲ ਕ੍ਰੀਏਟ ਕੀਤਾ ਔਰ ਫਿਰ ਇਹ ਟਰੂਸ ਹੋਈ, ਬਰਫ਼ ਪਿਘਲੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਆਪਾਂ ਹੁਣ ਗੱਲਬਾਤ ਕਰਾਂਗੇ ਯੂਕਰੇਨ ਦੇ ਮੁੱਦੇ ਤੇ ਭਾਰਤ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਭਾਰਤ ਕੜਿੱਕੀ ਵਿੱਚ ਫਸਿਆ ਹੋਇਆ ਹੈ। ਰੂਸ ਦੇ ਫੋਰਨ ਮਿਨਿਸਟਰ ਦੇ ਭਾਰਤ ਦੌਰੇ ਤੋਂ ਆਉਣ ਤੋਂ ਪਹਿਲਾਂ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਆਲਾ ਨੁਮਾਇੰਦੇ ਭਾਰਤ ਦੇ ਦੌਰੇ ਤੇ ਆ ਰਹੇ ਹਨ। ਇਹਨਾਂ ਵੱਲੋਂ ਭਾਰਤ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਰੂਸ ਤੋਂ ਕਿਨਾਰਾਕਸ਼ੀ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਇਹ ਹੁੰਦਾ ਹੈ ਕਿ ਵੀ ਸਾਡੇ ਪੰਜਾਬੀ ਦਾ ਇੱਕ ਬੜਾ ਪਪੂਲਰ ਅਖਾਣ ਹੈ ਕਿ ਸਿਆਣਾ ਕਾਂ ਗੂੰ ਉੱਤੇ ਡਿੱਗਦਾ। ਹੁਣ ਕਾਂ ਨੂੰ ਸਿਆਣਾ ਪਤਾ ਨਹੀਂ ਕਿਵੇਂ ਮੰਨਿਆ ਜਾਂਦਾ, ਪਰ ਉਹ ਤਾਂ ਹੈ ਹੀ ਹੈ ਕਿ ਵੀ ਕਾਂ ਕਾਂ ਕਰਦੇ ਆ। ਜਿਹੜਾ ਬੰਦਾ ਬਹੁਤਾ ਬੋਲਦਾ ਹੋਏ ਉਹਨੂੰ ਵੀ ਬਹੁਤ ਵਾਰੀ ਇਹੀ ਕਹਿੰਦੇ ਨੇ ਕਿ ਵੀ ਇਹ ਕਾਂ ਕਾਂ ਕਰਦਾ, ਸਮਝਦਾ ਬਹੁਤ ਸਿਆਣਾ। ਮਤਲਬ ਜਿਹੜਾ ਜ਼ਿਆਦਾ ਬੋਲਦਾ ਉਹ ਇਹ ਸਮਝ ਰਿਹਾ ਹੁੰਦਾ ਵੀ ਦੂਜਿਆਂ ਨੂੰ ਕੁਝ ਨਹੀਂ ਪਤਾ, ਮੈਂ ਹੀ ਬੋਲਣਾ। ਬਿਲਕੁਲ। ਤੇ ਹੁੰਦਾ ਇਹੀ ਹੈ ਕਿ ਜਿਹੜੇ ਇਸ ਕਿਸਮ ਦੇ ਜ਼ਿਆਦਾ ਵਾਲੇ ਹੁੰਦੇ ਨੇ ਉਹ ਫਿਰ ਵੱਡਾ ਬਲੰਡਰ ਵੀ ਕਰਦੇ ਨੇ। ਹਾਂਜੀ, ਔਰ ਜਿਵੇਂ ਇਨ ਦਾ ਐਂਡ, ਕਿਉਂਕਿ ਕਾਂ ਦੀ ਵੀ ਫੇਵਰੇਟ ਤਾਂ ਉੱਥੇ ਜਾ ਕੇ ਚੋਂ ਮਾਰਦਾ। ਭਾਰਤ ਨੇ, ਜਿਵੇਂ ਅਸੀਂ ਅਕਸਰ ਇਸ ਸਾਰੇ ਮਹੀਨੇ 'ਚ ਜ਼ਿਕਰ ਕਰਦੇ ਹਾਂ, ਕਿਹਾ ਕਿ ਵੀ ਆਪਣਾ ਸਫ਼ਰ 47 ਤੋਂ ਬਾਅਦ ਨਾਨ ਅਲਾਈਨਮੈਂਟ ਮੂਵਮੈਂਟ ਤੋਂ ਸ਼ੁਰੂ ਕੀਤਾ ਔਰ ਨਾਨ ਅਲਾਈਨਮੈਂਟ ਨੂੰ ਹੌਲੀ ਕਿਨਾਰਾਕਸ਼ੀ ਉਸ ਤੋਂ ਕਰਦੇ ਪਹਿਲਾਂ ਪੂਰੀ ਤਰ੍ਹਾਂ ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੇ ਉਸ ਦੀ ਗੋਦ ਵਿੱਚ ਆ ਕੇ ਬੈਠ ਗਈ। ਡਿਫੈਂਸ ਪੈਕਟ ਜਿਹੜਾ 1971 ਦਾ ਡਿਫੈਂਸ ਪੈਕਟ ਸੀ ਭਾਰਤ ਔਰ ਸੋਵੀਅਤ ਯੂਨੀਅਨ ਦਾ, ਉਹ ਅਸਲ 'ਚ ਜਿਹੜੀ ਨਾਨ ਅਲਾਈਨਮੈਂਟ ਹੈ ਉਸ ਦਾ ਭੋਗ ਪਾਉਣਾ ਸੀ। ਔਰ ਉਹ ਡਿਫੈਂਸ ਪੈਕਟ ਉਸੇ ਹੀ ਕਿਸਮ ਦਾ ਸੀ ਜਿਹੋ ਜਿਹਾ ਸੋਵੀਅਤ ਯੂਨੀਅਨ ਨੇ ਪੋਲੈਂਡ ਨਾਲ, ਚੈਕੋਸਲੋਵਾਕੀਆ ਨਾਲ, ਹੰਗਰੀ ਨਾਲ ਜਾਂ ਅਫਗਾਨਿਸਤਾਨ ਨਾਲ ਕੀਤਾ ਸੀ। ਤੇ ਜਿਸ ਦੇ ਬੇਸਡ ਜਦੋਂ ਉੱਥੇ ਰਜੀਮ ਨੂੰ ਚੈਲੰਜ ਹੋਏ ਇਹਨਾਂ ਮੁਲਕਾਂ 'ਚ, ਤੇ ਸੋਵੀਅਤ ਯੂਨੀਅਨ ਨੇ ਉਹ ਟ੍ਰੀਟੀ ਅੱਗੇ ਰੱਖ ਕੇ ਕਿ ਜੀ ਅਸੀਂ ਇੱਕ ਦੋਸਤ ਮੁਲਕ ਦੀ ਮਦਦ ਲਈ ਆਏ ਹਾਂ, ਜਿਵੇਂ ਹੁਣ ਵੀ ਉਹ ਜਾ ਕੇ ਬੈਲਾਰੂਸ 'ਚ ਫੌਜ ਵਾੜ ਦਿੱਤੀ, ਇਵੇਂ ਹੀ ਉਹਨਾਂ ਨੇ ਕਰਕੇ ਤੇ ਉਹਨਾਂ ਦੇ ਉੱਤੇ ਅਲਟੀਮੇਟਲੀ ਆਪਣੀ ਸੋਵਰਨਿਟੀ ਕਾਇਮ ਕਰ ਲਈ ਸੀ। ਉਹ ਐਵੇਂ ਇੱਕ ਜਿਹੜੀਆਂ ਨੇ ਉਹ ਸੈਟੇਲਾਈਟ ਸਟੇਟਸ ਹੀ ਬਣਾ ਦਿੱਤੀਆਂ ਸੀ। ਸੋ ਭਾਰਤ ਨਾਲ ਵੀ ਇਹ ਟ੍ਰੀਟੀ ਸਾਈਨ ਹੋਈ ਸੀ 1971 ਦੀ, ਔਰ ਉਹਦੇ 'ਚੋਂ ਹੀ ਹੌਸਲਾ ਲੈ ਕੇ ਇੰਦਰਾ ਗਾਂਧੀ ਨੇ ਇਹ ਸਮਝਦੇ ਆ ਕਿ ਭਾਈ ਪਾਕਿਸਤਾਨ ਨੂੰ ਤੋੜ ਦਿਓ, ਜਿਹੜਾ ਬੰਗਲਾਦੇਸ਼ ਬਣਾਉਣ ਦੀ ਲਾਈਨ ਹੈ ਉਹ ਉਸੇ 'ਚੋਂ ਹੀ ਨਿਕਲੀ। ਔਰ ਉਸ ਨਾਲ ਜੁੜੀ ਹੋਈ ਇਹ ਗੱਲ ਅਕਸਰ ਬਹੁਤ ਸਾਰੀਆਂ ਲਿਖਤਾਂ ਦੇ ਵਿੱਚ ਅਸੀਂ ਬਚਪਨ ਤੋਂ ਹੀ ਪੜ੍ਹਦੇ ਰਹੇ ਕਿ ਜਿਹੜਾ ਰਸ਼ੀਅਨ ਡ੍ਰੀਮ ਹੈ, ਕਿਉਂਕਿ ਰਸ਼ੀਆ ਦੇ ਵਿੱਚ ਜਿਹੜੀਆਂ ਸਮੁੰਦਰ ਨੇ, ਪੋਰਟਸ ਨੇ, ਜ਼ਾਰ ਸਮੁੰਦਰ ਉਹ ਤਾਂ ਬਰਫ਼ ਵਾਲੇ ਨੇ, ਕਿ ਉਹਨਾਂ ਦਾ ਹਮੇਸ਼ਾ ਇਹ ਡ੍ਰੀਮ ਜਿਹੜਾ ਹੈ ਟੂ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ, ਕਿਉਂਕਿ ਉਹਦੇ 'ਚ ਉਹ ਬਰਫ਼ ਹੀ ਹੁੰਦੀ ਹੈ ਉਹਦੇ ਦੇ ਉੱਤੇ,
ਕਿ ਵੀ ਉਹਨਾਂ ਨੇ ਪਹੁੰਚਣਾ ਹੈ। ਅੱਛਾ। ਸੋ ਜਦੋਂ ਅਫਗਾਨਿਸਤਾਨ ਨੂੰ ਆਕੂਪਾਈ ਕੀਤਾ ਹੈ ਸੋਵੀਅਤ ਫੌਜ ਨੇ 1979 ਦੇ ਵਿੱਚ, ਜ਼ਾਹਰਾ ਤੌਰ ਤੇ ਜ਼ਿਆਉਲ ਹਕ ਜਿਹੜੇ ਪਾਕਿਸਤਾਨ ਦੇ ਜਿਹੜੇ ਨੇ ਫੌਜੀ ਜਰਨੈਲ ਵੀ ਸੀ ਔਰ ਡਿਕਟੇਟਰ ਰੂਲਰ ਵੀ ਸੀ, ਉਹਨਾਂ ਨੇ ਠੀਕ ਖਤਰੇ ਨੂੰ ਸਮਝਿਆ ਕਿ ਇਹ ਆਲਰੇਡੀ, ਕਿਉਂਕਿ ਪਾਕਿਸਤਾਨ ਉਸ ਸਾਰੇ ਪੀਰੀਅਡ ਦੇ ਵਿੱਚ ਫੁੱਲੀ ਅਮਰੀਕਨ ਬਲਾਕ ਦੇ ਵਿੱਚ ਸੀ, ਬਗਦਾਦ ਪੈਕਟ, ਸੀਟੋ, ਇਹ ਸਾਰੇ ਦੇ ਥੱਲੇ ਔਰ ਪੂਰੀ ਅਮਰੀਕਨ ਹੀ ਫੌਜੀ ਜਿਹੜੀ ਉਹਨਾਂ ਦੀ ਮਸ਼ੀਨਰੀ ਔਰ ਉਸ ਦੇ ਉੱਤੇ ਖੜੀ ਸੀ। ਔਰ ਪਾਕਿਸਤਾਨ ਨੇ ਬਿਲਕੁਲ ਠੀਕ ਸਮਝਿਆ। ਪਹਿਲੇ ਹਾਲਾਂਕਿ 1979 ਸੋਵੀਅਤ ਯੂਨੀਅਨ ਆਇਆ, ਪਹਿਲੇ ਸਾਲ 2 ਸਾਲ ਕੋਈ ਬਹੁਤੀ ਦਿਲਚਸਪੀ ਵੀ ਨਹੀਂ ਸੀ ਅਮਰੀਕਾ ਦੀ, ਕਿਉਂਕਿ ਆਲਰੇਡੀ ਵੀਅਤਨਾਮ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਰਿਸ ਰਹੇ ਸੀ। ਵੀਅਤਨਾਮ ਦੇ ਵਿੱਚ ਪ੍ਰੋਕਸੀ ਵਾਰ ਹੈਂਡਸ ਡਾਊਨ ਡਿਫੀਟ, 60,000 ਤੋਂ ਜ਼ਿਆਦਾ ਉਹਨਾਂ ਦੇ ਸੋਲਜਰਸ ਦਾ ਅਮਰੀਕਾ ਦਾ ਮਰਨਾ, ਔਰ ਅਮਰੀਕਾ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਵੀ ਉਹ ਇੰਨੇ ਕੁ ਉਹਨਾਂ ਨੇ ਆਪਣੀਆਂ ਉਂਗਲਾਂ ਛਡਵਾ ਲਈਆਂ ਸੀ ਕਿ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਟੁੰਡ ਫਸਾਣ, ਇਹ ਉਹਨਾਂ ਨੇ ਨਹੀਂ ਸੀ। ਲੇਕਿਨ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਦੋਂ ਅਫਗਾਨ ਕਰੈਕਟਰ ਔਰ ਉਹਨਾਂ ਦੀ ਗੱਲ ਆਉਂਦੀ ਹੈ ਔਰ ਅਮਰੀਕਾ ਦੀ ਕਾਰਡ ਜਿਹੜੀ ਸਟਿੰਗਰ ਮਿਸਲ ਸੀ, ਔਰ ਇੱਕ ਕਾਂਗਰਸਮੈਨ ਚਾਰਲੀ ਜਿਹੜਾ ਬਾਅਦ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਹੁਣ ਤਾਂ ਉਹਦੀ ਡੈਥ ਹੋ ਗਈ, ਉਸ ਨੇ ਕਿਵੇਂ ਅਮਰੀਕਨ ਓਪੀਨੀਅਨ ਮੇਕਰਸ ਨੂੰ ਔਰ ਡਿਸੀਜਨ ਮੇਕਰਸ ਨੂੰ ਕਨਵਿੰਸ ਕੀਤਾ ਕਿ ਵੀ ਇਹ ਆਈਡੀਅਲ ਸਿਚੁਏਸ਼ਨ ਹੈ ਜਿਹਦੇ ਚ ਅਫਗਾਨਿਸਤਾਨ ਦਾ ਨੈਚੁਰਲ ਪਹਾੜੀਆਂ ਔਰ ਦੂਜੀਆਂ ਸਟਿੰਗਰ ਮਿਸਲਸ ਔਰ ਅਫਗਾਨਾਂ ਦਾ ਜਿਹੜੀ ਹੈ ਉਹ ਫੀਅਰਸਲੀ ਇੰਡੀਪੈਂਡੈਂਟ ਕਰੈਕਟਰ ਕਿ ਅਸੀਂ ਵੀਅਤਨਾਮ ਦਾ ਬਦਲਾ ਇੱਥੇ ਲੈ ਸਕਦੇ ਹਾਂ। ਔਰ ਇਹ ਫਿਰ ਇੱਕ ਹਿਸਟਰੀ ਹੈ ਕਿ 10 ਸਾਲ ਕਿਵੇਂ, ਔਰ ਫਿਰ ਗੱਲ ਇੱਥੇ ਨਹੀਂ ਰੁਕੀ, ਜਿਵੇਂ ਇਸਲਾਮਿਕ ਜਿਹਾਦ ਉਹਦਾ ਝੰਡਾ ਫੇਰਿਆ ਗਿਆ ਔਰ ਦੁਨੀਆ ਭਰ ਚੋਂ ਭਾਵੇਂ ਚੈਚਨੀਅਨ ਹੋਣ, ਇਜਿਪਸ਼ੀਅਨ, ਸਾਊਦੀਜ਼, ਮੋਰਾਕਨ, ਸਾਰੇ ਪਾਸਿਓਂ ਮਜ਼ਹਬ ਦੇ ਨਾਂ ਤੇ ਮੁਸਲਮਾਨ ਲੜਨ ਲਈ ਪਹੁੰਚੇ। ਹਾਲਾਂ ਮੇਨ ਤਾਂ ਜਿਹੜਾ ਉਹ ਅਫਗਾਨ ਹੀ ਲੜੇ। ਹੁਣ ਉਸ ਸਾਰੇ ਨੇ ਉਹਨਾਂ ਦਾ ਉਹ ਡ੍ਰੀਮ ਤਾਂ ਤੋੜ ਦਿੱਤਾ। ਅਦਰਵਾਈਜ਼ ਇਹ ਕਿਹਾ ਜਾਂਦਾ ਸੀ ਕਿ ਅਫਗਾਨਿਸਤਾਨ ਤੋਂ ਨੈਕਸਟ ਹੈ ਪਾਕਿਸਤਾਨ, ਔਰ ਫਿਰ ਤਾਂ ਇੰਡੀਆ ਨਾਲ ਡਿਫੈਂਸ ਪੈਕਟ ਹੋਇਆ ਹੀ ਹੋਇਆ, ਫਿਰ ਇੱਥੇ ਆ ਵੜਨਗੇ। ਹੁਣ ਉਹ ਕੱਲਾ ਇਹੀ ਨਹੀਂ ਕਿ ਡਿਫੀਟ ਹੋਈ, 15 ਟੁਕੜੇ ਹੋਏ, ਜਿਹੜਾ ਲੈਫਟ ਓਵਰ ਰਸ਼ੀਆ ਬਚਿਆ, ਫਿਰ ਇਹਨਾਂ ਨੂੰ ਇਹ ਲੱਗਾ ਇੰਡੀਆ ਨੂੰ ਕਿ ਭਾਈ ਹੁਣ ਤਾਂ ਨਵੇਂ ਜਿਹੜਾ ਉਹ ਸਾਹਬ ਲੱਭੋ, ਔਰ ਫਿਰ ਅਸੀਂ ਦੇਖਦੇ ਹਾਂ ਅਮਰੀਕਾ ਵੱਲ ਝੁਕਾਅ ਵੀ ਸਮਝ ਆ ਸਕਦਾ ਸੀ, ਕਿਉਂਕਿ ਅਮਰੀਕਾ ਇੱਕ ਸੁਪਰ ਪਾਵਰ ਦੇ ਤੌਰ ਤੇ ਉਭਰੀ 9/11 ਤੋਂ ਬਾਅਦ। ਪਰ ਜਦੋਂ ਤੱਕ ਮੋਦੀ ਪਹੁੰਚਦਾ ਹੈ, ਜਿਵੇਂ ਅੱਖਾਂ ਬੰਦ ਕਰਕੇ ਇੰਦਰਾ ਗਾਂਧੀ ਨੇ 1971 ਚੋਂ ਸੋਵੀਅਤ ਯੂਨੀਅਨ ਦੀ ਝੋਲੀ 'ਚ ਬੈਠ ਗਈ ਸੀ, ਇਹੋ ਜਿਹੀ ਗਲਤੀ ਜਿਹੜੀ ਹੈ ਮੋਦੀ ਨੇ ਕੀਤੀ ਜਦੋਂ ਕਿ ਫੁੱਲੀ ਅਮਰੀਕਾ ਦੇ ਨਾਲ ਔਰ ਕੁਆਡ ਵਰਗੀ ਬਾਡੀ ਟਰੰਪ ਪੀਰੀਅਡ ਦੇ ਵਿੱਚ ਜਿਹੜਾ ਮਤਲਬ ਸੀ ਚੀਨ ਨੂੰ ਘੇਰਨ ਦੀ ਲਾਈਨ, ਔਰ ਜ਼ਾਹਰ ਹੈ ਕਿ ਉਸ ਦੇ ਨਾਲ ਜਿੱਥੇ ਰਸ਼ੀਆ ਤੋਂ ਡਿਸਟੈਂਸ ਹੋਇਆ, ਕਿਉਂਕਿ ਜ਼ਾਹਰ ਹੈ ਰਸ਼ੀਆ ਔਰ ਚਾਈਨਾ ਨੇੜੇ ਆ ਚੁੱਕੇ ਸੀ, ਉੱਥੇ ਜਿਹੜਾ ਹੈ ਉਹ ਇਸ ਸਥਿਤੀ 'ਚ ਪਹੁੰਚਿਆ ਕਿ ਜਦੋਂ ਹੁਣ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਤੇ ਇੱਕ ਪਾਸੇ ਤੁਸੀਂ ਅਮਰੀਕਾ ਨਾਲ ਲੌਜਿਸਟਿਕ ਸ਼ੇਅਰ ਕਰਨ, ਸਟ੍ਰੈਟੇਜਿਕ ਪਾਰਟਨਰ, ਕੁਐਡ, ਜੁਆਇੰਟ ਸੀ ਐਕਸਾਈਜ਼ਸ, ਮਾਲਾਬਾਰ ਐਕਸਾਈਜ਼ਸ, ਦੂਜਾ ਤੀਜਾ ਚੀਨ ਨੇ ਸਬਕ ਵੀ ਸਿਖਾਤਾ ਗਲਵਾਨ ਵੈਲੀ ਔਰ ਦੂਸਰੇ ਦਾ। ਲੇਕਿਨ ਇਧਰੋਂ ਹੁਣ ਜਦੋਂ ਇਹ ਕ੍ਰਾਈਸਿਸ ਆਇਆ, ਜ਼ਾਹਰ ਹੈ ਕਿ ਉਹ ਪੁਰਾਣੇ ਬਲਾਕ ਸਾਹਮਣੇ ਆ ਗਏ। ਇੰਡੀਆ ਦੇ ਲਈ ਜੇ ਤਾਂ ਉਹ ਪੁਰਾਣੇ ਬਲਾਕ 'ਚ ਹੀ ਰਿਹਾ ਹੁੰਦਾ ਜਿਵੇਂ ਸੋਵੀਅਤ ਯੂਨੀਅਨ ਵਾਲਾ ਸੀ, ਫਿਰ ਤਾਂ ਕਿਸੇ ਨੂੰ ਕੋਈ ਹੋਣਾ ਨਹੀਂ ਸੀ ਕਿ ਵੀ ਤੁਸੀਂ ਉਹਨਾਂ ਤੇ ਪ੍ਰੈਸ਼ਰ ਬਿਲਡ ਕਰੋ। ਹੁਣ ਇੱਕ ਪਾਸੇ ਤੁਸੀਂ ਨਵੀਆਂ ਯਾਰੀਆਂ ਲਾਈਆਂ ਨੇ ਤੇ ਦੂਸਰੇ ਪਾਸੇ ਜਿਹੜਾ ਉਹ ਪੁਰਾਣਿਆਂ ਤੋਂ ਤੁਹਾਡਾ ਜੇ ਖਹਿੜਾ ਤਾਂ ਛੁੱਟਿਆ ਨਹੀਂ, 70% ਤੋਂ ਜ਼ਿਆਦਾ ਉਹਨਾਂ ਦਾ ਫੌਜੀ ਸਾਜੋ ਸਮਾਨ ਰਸ਼ੀਆ ਤੋਂ ਆਉਂਦਾ ਹੈ, ਮਿਲਟਰੀ ਔਰ 에ਅਰ ਫੋਰਸ ਨੇਵੀ ਦਾ। ਹੁਣ ਇਸ ਸਾਰੇ 'ਚ ਕੁੜਿੱਕੀ 'ਚ ਫਸੇ ਭਾਰਤ ਨੇ ਨਿਊਟਰਲ ਰਹਿਣ ਦਾ, ਹਾਲਾਂ ਜਿਵੇਂ ਇਮਰਾਨ ਖਾਨ ਉਹਨਾਂ ਨੇ ਆਪਣੀ ਪ੍ਰੈਜ਼ੈਂਟੇਸ਼ਨ 'ਚ ਕਿਹਾ ਕਿ ਨਿਊਟਰਲ ਤਾਂ ਜਾਨਵਰ ਹੁੰਦੇ ਨੇ, ਕਿਉਂਕਿ ਰੱਬ ਨੇ ਤਾਂ ਇਹ ਕਿਹਾ ਕਿ ਵੀ ਫੈਸਲਾ ਲਓ ਜਾਂ ਕੌਣ ਠੀਕ ਹੈ ਕੌਣ ਗਲਤ ਹੈ, ਜਿਹੜਾ ਠੀਕ ਹੈ ਉਹਦੇ ਨਾਲ ਖਲੋਵੋ, ਗਲਤ ਨੂੰ ਜਿਹੜਾ ਉਹ ਚੈਲੰਜ ਕਰੋ। ਲੇਕਿਨ ਇਹ ਜਿਹੜੇ ਨੇ ਨਿਊਟਰਲ ਦੇ ਥੱਲੇ ਉਹਨਾਂ ਨੇ UN ਸਿਕਿਉਰਿਟੀ ਕੌਂਸਲ ਵੋਟ, ਜਨਰਲ ਅਸੈਂਬਲੀ, ਹਿਊਮਨ ਰਾਈਟ ਕੌਂਸਲ ਉਹਦੇ 'ਚ। ਪਰ ਗੱਲ ਇੱਥੇ ਨਹੀਂ ਰੁਕੀ। ਜਿਵੇਂ ਇੰਡੀਆ ਨੇ ਸੈਂਕਸ਼ਨਸ ਰਸ਼ੀਆ ਦੇ ਉੱਤੇ ਔਰ ਉਹਨਾਂ ਨੇ ਅੱਗੋਂ ਉਹਦਾ ਤੋਂ ਕਰੂਡ ਆਇਲ ਵੀ ਲਿਆ, ਉਹਨੇ ਰਸ਼ੀਆ ਨੇ ਸਬਸਿਡਾਈਜ਼ ਕੀਤਾ। ਹੁਣ ਅੱਗੇ ਇੱਕ ਸਟੈਪ ਹੋਰ, ਹੁਣ ਇੱਕ ਪਾਸੇ ਰਸ਼ੀਆ ਕਾਰਨਰਡ ਹੈ ਕਈ ਪਾਸਿਓਂ, ਜਿਵੇਂ ਉਸ ਦੇ ਉੱਤੇ ਸੈਂਕਸ਼ਨਸ ਆ ਦੂਸਰੇ ਨੇ। ਹੁਣ ਨੈਕਸਟ ਵੀਕ ਰਸ਼ੀਆ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹ ਆ ਰਹੇ ਨੇ ਭਾਰਤ, ਲੈਵਰੋਵ। ਹੁਣ
ਇੱਕ ਸਟੇਜ ਤੱਕ ਤਾਂ ਸਰ ਗਿਆ ਜੀ, ਵੋਟ ਨਹੀਂ ਪਾਈ। ਹਾਲਾਂ ਅਮਰੀਕਾ ਨੇ, ਬਾਈਡਨ ਨੇ ਵੀ ਇਸ ਦੇ ਉੱਤੇ ਕਿਹਾ ਸੀ ਕਿ ਇੰਡੀਆ ਇਜ਼ ਸ਼ੇਕੀ, ਕਿ ਆਲ ਅਦਰ ਕੁਆਡ ਮੈਂਬਰਸ ਹੈਵ ਸਟੂਡ ਫਰਮਲੀ ਅਗੇਂਸਟ ਰਸ਼ੀਆ, ਇੰਡੀਆ ਇਜ਼ ਸ਼ੇਕੀ। ਇਹ ਵੀ ਇੱਕ ਰੈਪਰੀਮੈਂਡ ਹੀ ਸੀ। ਪਰ ਹੁਣ ਅੱਗੋਂ ਗੱਲ ਤਾਂ ਉਦੋਂ ਤਾਂ ਵੋਟ ਪਾਣ ਜਾਂ ਨਾ ਪਾਣ ਤੱਕ ਸੀ। ਹੁਣ ਇਹ ਹੈ ਵੀ ਰਸ਼ੀਆ ਦੀ ਇਕਨੋਮੀ ਥੱਲੇ ਨੂੰ ਜਾ ਰਹੀ ਹੈ, ਤੇ ਰਸ਼ੀਆ ਨੇ ਜਿਵੇਂ ਯੂਰਪ ਦੇ ਵਿੱਚ ਇਨਸਿਸਟ ਕੀਤਾ ਕਿ ਜਿਹਨੇ ਸਾਡੇ ਤੋਂ ਇਹ LPG ਦੂਜੀ ਲੈਣੀ ਹੈ ਗੈਸ, ਉਹ ਰੂਬਲ ਦੇ ਵਿੱਚ ਪੇ ਕਰੋ। ਇੰਡੀਆ ਨੂੰ ਉਹ ਕਹਿ ਰਹੇ ਨੇ, ਔਰ ਇਹ ਹੈ ਕਿ ਜੀ ਤੁਸੀਂ ਰੂਪੀ ਔਰ ਰੂਬਲ ਡੀਲ, ਤਾਂ ਕਿ ਜਿਹੜੀਆਂ ਸੈਂਕਸ਼ਨਸ ਨੇ ਬਾਈਪਾਸ ਹੋ ਜਾਣ। ਹੁਣ ਇਸ ਸਭ ਦੇ ਚੱਲਦੇ ਆ ਇਸ ਹਫਤੇ ਦੇ ਵਿੱਚ, ਇਸ ਤੋਂ ਪਹਿਲਾਂ ਕਿ ਰਸ਼ੀਅਨ ਫੋਰਨ ਮਿਨਿਸਟਰ ਆਏਗਾ, ਗੱਲਬਾਤ ਹੋਏਗੀ, ਅਸੀਂ ਆਲਰੇਡੀ ਦੇਖਿਆ ਚਾਈਨਾ ਦਾ ਫੋਰਨ ਮਿਨਿਸਟਰ ਇਸਲਾਮਾਬਾਦ ਟੂ ਕਾਬੁਲ, ਕਾਬੁਲ ਟੂ ਹੋ ਕੇ ਇੰਡੀਆ ਨੂੰ ਕੁਛ ਨਾ ਕੁਛ ਤਾਂ ਕੰਨ 'ਚ ਕਹਿ ਗਿਆ ਹੋਣਾ ਕਿ ਖਬਰਦਾਰ, ਉਹ ਭਾਵੇਂ ਟੁਵਰਡ ਰਸ਼ੀਆ ਹੀ, ਕਿਉਂਕਿ ਚਾਈਨਾ ਤਾਂ ਰਸ਼ੀਆ ਨੂੰ ਪ੍ਰੋਟੈਕਟਿਵ ਅੰਬਰੇਲਾ ਦੇ ਰਿਹਾ ਕਿਉਂਕਿ ਉਹ ਇੰਟਰਨੈਸ਼ਨਲੀ ਕਲੋਜ਼ ਆਏ ਨੇ। ਲੇਕਿਨ ਹੁਣ ਰਸ਼ੀਆ ਦੇ ਫੋਰਨ ਮਿਨਿਸਟਰ ਦੇ ਆਉਣ ਤੋਂ ਪਹਿਲਾਂ ਇੰਡੀਆ ਦੇ ਕੰਨ ਖਿੱਚਣ ਦੇ ਲਈ ਯੂਰਪੀਅਨ ਯੂਨੀਅਨ ਦਾ ਵੀ ਨੁਮਾਇੰਦਾ ਪਹੁੰਚਿਆ, ਬ੍ਰਿਟਿਸ਼ ਸੈਕਟਰੀ ਵੀ ਪਹੁੰਚੀ ਹੈ। ਹੁਣ ਅਮਰੀਕਾ ਦਾ ਜਿਹੜਾ ਡਿਪਟੀ NSA ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਚੀਫ ਸਟ੍ਰੈਟੇਜਿਸਟ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ, ਉਹ ਵੀ ਪਹੁੰਚੇ ਨੇ। ਔਰ ਇਹ ਸਾਰੇ ਦੇ ਉੱਤੇ ਇੰਡੀਆ ਨੂੰ ਉਹ ਇਹੀ ਕਹਿ ਰਹੇ ਨੇ ਕਿ ਭਾਈ ਦੇਖੋ, ਤੁਸੀਂ ਜਮਹੂਰੀਅਤ ਹੋ ਤੇ ਤੁਸੀਂ ਖੜੇ ਕਿੱਥੇ ਹੋ, ਇਹਦਾ ਨਤੀਜਾ ਕੀ ਹੋਏਗਾ ਇਹ ਤਾਂ ਪਤਾ ਨਹੀਂ। ਲੇਕਿਨ ਇਹਦੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਹਾਲਾਂ ਤੁਸੀਂ ਦੇਖੋ ਕਿ ਵੀ ਹਾਲ ਇੰਡੀਆ ਦਾ ਇਹ ਹੈ ਕਿ ਜਦੋਂ ਉਹਨਾਂ ਦੇ ਮੀਡੀਆ 'ਚ ਗੱਲ ਹੁੰਦੀ ਹੈ ਕਿ ਜੀ ਐਸੀ ਕੀ ਗੱਲ ਹੈ, ਕਿਉਂ ਇੰਡੀਆ ਤੇ ਇੰਨਾ ਪ੍ਰੈਸ਼ਰ ਪੈ ਰਿਹਾ, ਇੰਗਲੈਂਡ ਵੀ, ਯੂਰਪੀਅਨ ਯੂਨੀਅਨ ਵੀ, ਅਮਰੀਕਾ ਵੀ, ਦੂਜੇ ਵੀ, ਤੇ ਉਹ ਕਹਿ ਰਹੇ ਨੇ ਇਹ ਸ਼ੋਅ ਕਰਦਾ ਇੰਡੀਆ ਅਸੀਂ ਕਿੰਨੇ ਇੰਪੋਰਟੈਂਟ ਹੈ, ਇੰਡੀਆ ਕਿੰਨਾ ਇੰਪੋਰਟੈਂਟ ਹੈ ਵੀ ਇੱਕ ਜਾ ਰਿਹਾ ਦੂਜਾ ਆ ਰਿਹਾ। ਤੇ ਕਿਸੇ ਨੇ ਕਿਹਾ ਕਿ ਵੀ ਇਹ ਨਹੀਂ ਤੁਹਾਨੂੰ ਜਿਹੜੇ ਕਿਸੇ ਦੇ ਮਗਰ ਬੇਰੀ ਉਗਾਈ ਸੀ ਤੇ ਉਹਨੂੰ ਕਿਸੇ ਨੇ ਕਿਹਾ ਕਿ ਉਹ ਕਹਿੰਦਾ ਜੀ ਨਾਲੇ ਛਾਂ 'ਚ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ 3-4 ਖਬਰਾਂ ਇਸ ਹਵਾਲੇ ਦੇ ਨਾਲ ਨੇ, ਪਰ ਮੈਂ ਵਕਤ ਵੱਲ ਦੇਖਦੇ ਹਾਂ ਉਹਨਾਂ ਦੀਆਂ ਹੈਡਲਾਈਨਸ ਦੇ ਨਾਲ ਹੀ ਗੁਜ਼ਾਰਾ ਕਰਾਂਗੇ। ਔਰ ਇਹ ਹੁਣ ਯੂਰਪੀਅਨ ਯੂਨੀਅਨ ਦਾ ਜਿਹੜਾ ਐਨਵੋਏ ਉੱਥੇ ਇੰਡੀਆ ਆਇਆ ਹੋਇਆ ਮਿਸਟਰ ਗੈਬਰੀਅਲ ਵਿਸੈਂਟਿਨ, ਉਹਨੇ ਦਾ ਹਿੰਦੂ ਅਖਬਾਰ ਨੂੰ ਇੰਟਰਵਿਊ ਵੀ ਦਿੱਤਾ। ਉਹਨੇ ਕਿਹਾ not pleased with India's votes on Ukraine but confident we share some values ਮਤਲਬ ਇਹ ਹੈ ਕਿ ਹੁਣ ਇਹ ਸਾਡੇ ਡੈਮੋਕ੍ਰੈਟਿਕ ਬਲਾਕ ਵਾਲਾ ਕੰਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਨੇ ਇਹ ਸਾਰੇ 'ਚ ਬੋਲਡਰ ਸਟੈਂਸ ਇਜ਼ ਨੀਡਡ ਫਰਮ ਆਲ ਡੈਮੋਕ੍ਰੇਸੀਜ਼ ਇਨ ਦਾ ਫੇਸ ਆਫ ਦਿਸ ਹਿਊਜ ਸਿਕਿਉਰਿਟੀ, ਰੈਫਿਊਜੀ ਐਂਡ ਹਿਊਮੈਨਿਟੇਰੀਅਨ ਕ੍ਰਾਈਸਿਸ। 3 ਸਿਕਿਉਰਿਟੀ ਮਤਲਬ ਇੱਕ ਮੁਲਕ ਜਿਹਦਾ ਮਰਜ਼ੀ ਜਾ ਕੇ ਅਟੈਕ ਕਰ ਦੇ, ਉਹਦੀ ਸੋਵਰਨਟੀ ਵਾਇਲੇਟ ਕਰ ਦੇ। ਰੈਫਿਊਜੀ ਅਸੀਂ ਅੱਗੇ ਕਿਹਾ 1 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ, ਔਰ ਹਿਊਮੈਨਿਟੇਰੀਅਨ ਇਨਸਾਨੀ ਕ੍ਰਾਈਸਿਸ ਉਹਦੇ ਨਾਲ ਹੀ ਰੈਫਿਊਜੀ ਕ੍ਰਾਈਸਿਸ ਦੇ। ਔਰ ਇਹਦੇ 'ਚ ਯੂਰਪੀਅਨ ਯੂਨੀਅਨ ਨੇ ਇਹ ਖੁੱਲ੍ਹ ਕੇ ਕਿਹਾ। ਔਰ ਹੁਣ ਜਦੋਂ ਇਹਨੇ ਜਾਣਾ ਮਿਸਟਰ ਲੈਵਰੋਵ ਨੇ, ਤੇ ਇਹਨਾਂ ਦਾ ਮਕਸਦ ਕੀ ਹੈ, ਮਾਸਕੋ ਇਨਸਿਸਟ ਔਨ ਪੇਮੈਂਟ ਇਨ ਰੂਬਲ ਫॉर ਗੈਸ ਡਿਲੀਵਰੀਜ਼। ਉਹ ਇੰਡੀਆ ਨੂੰ ਇਨਸਿਸਟ ਕਰ ਰਿਹਾ ਕਿ ਵੀ ਹੁਣ ਜੇ ਤੁਸੀਂ ਗੈਸ ਲੈਣੀ ਹੈ ਤੇ ਡਾਲਰ ਦੀ ਥਾਂ ਰੂਬਲ ਦੇ ਉੱਤੇ ਜਾਓ। ਔਰ ਅਹੈਡ ਆਫ ਲੈਵਰੋਵਸ ਅਰਾਈਵਲ ਯੂਨਾਈਟਿਡ ਸਟੇਟਸ ਟੂ ਸੈਂਡ ਡਿਪਟੀ NSA ਟੂ ਇੰਡੀਆ। ਉਸ ਤੋਂ ਪਹਿਲਾਂ ਬ੍ਰਿਟਿਸ਼ ਫੋਰਨ ਸੈਕਟਰੀ ਲਿਜ਼ ਟਰਸ ਜਿਹੜੀ ਹੈ ਉਹ ਆਲਰੇਡੀ ਉੱਥੇ ਪਹੁੰਚੀ ਹੋਈ ਹੈ, ਔਰ ਉਹ ਸਾਊਥ ਬਲਾਕ 'ਚ ਮੀਟਿੰਗ ਕਰ ਰਹੀ ਹੈ। ਔਰ ਇੱਕ ਥਿੰਕ ਟੈਂਕ ਨੂੰ ਜਿਹਦੇ 'ਚ ਉਹਨੇ S ਜੈਸ਼ੰਕਰ ਨੇ ਵੀ ਹੋਣਾ, ਥਰਸਡੇ ਉਹਨੇ ਐਡਰੈਸ ਕਰਨਾ। ਔਰ ਇਸ ਤੋਂ ਪਹਿਲਾਂ ਅਸੀਂ ਇਹ ਦੇਖਿਆ ਕਿ ਵੀ ਮਿਸਟਰ ਦਲੀਪ ਸਿੰਘ, ਹਾਲਾਂਕਿ ਕਿਸੇ ਨੇ ਲਿਖਿਆ ਵੀ ਇਹ ਸਿੱਖ ਬੈਕਗਰਾਊਂਡ ਦਾ, ਆਈ ਐਮ ਨਾਟ ਸ਼ੋਰ, ਪਰ ਇਹ ਇਸ ਵੇਲੇ ਮੇਨ ਬਾਈਡਨ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ। ਔਰ ਉਹਨੇ ਥਰਸਡੇ ਇਹਨੇ ਪਹੁੰਚ ਜਾਣਾ ਜਿੱਥੇ ਕਿ ਉਹ ਆਰਡਰਡ ਮੀਟਿੰਗਸ ਕਰੇਗਾ। ਔਰ ਇਹ ਜਿਹੜੇ ਸਾਰੇ ਮਿਸਟਰ ਸਿੰਘਸ ਟਰੈਵਲ ਪਲਾਨਸ ਹੈਡ ਮੇਡ, ਹੁਣ ਉਹਨਾਂ ਨੂੰ ਇਹ ਪੁੱਛ ਰਹੇ ਨੇ ਇੰਡੀਆ ਨੂੰ ਕਿ ਜੀ ਇਹ ਸਾਰਾ ਕੀ ਚੱਲ ਰਿਹਾ। ਉਹਨੇ ਕਿਹਾ ਜੀ ਨਹੀਂ ਇਹ ਦਲੀਪ ਸਿੰਘ ਦੀ ਵਿਜ਼ਿਟ ਪਹਿਲਾਂ ਦੀ ਪਲਾਨ ਕੀਤੀ ਹੋਈ ਹੈ, ਇਹ ਰਸ਼ੀਆ ਵਾਲੀ ਤਾਂ ਉਸ ਤੋਂ ਵੀ ਪਹਿਲਾਂ ਕੀਤੀ ਹੋਈ ਸੀ। ਔਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਹਿੰਦੂ ਅਖਬਾਰ ਨੇ ਰਿਪੋਰਟ ਕੀਤਾ ਹੈ ਕਿ ਮਿਸਟਰ ਲੈਵਰੋਵਸ ਵਿਜ਼ਿਟ ਟੂ ਦਿੱਲੀ ਇਜ਼ ਐਕਸਪੈਕਟਡ ਟੂ ਬਰੀਫ ਦਾ ਗਵਰਨਮੈਂਟ ਔਨ ਰਸ਼ੀਆਜ਼ ਐਕਸ਼ਨਸ ਇਨ ਯੂਕਰੇਨ peace talk and will also focus on Russian offer of discounted oils for India and ruble and rupee transaction। और इस सारे ਨੂੰ ਦੇਖਣਾ ਇਹ ਹੋਏਗਾ ਕਿ ਭਾਰਤ ਕਿੱਥੇ ਖਲੋਏਗਾ ਆਉਣ ਵਾਲੇ ਪੀਰੀਅਡਸ।
ਹਾਲਾਂ ਜਿਵੇਂ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਤਾਂ ਅੰਗਰੇਜ਼ੀ ਜ਼ਬਾਨ ਦੀ ਹੈ, ਪਰ ਅਮਰੀਕਨ ਇਹਨੂੰ ਕਾਫੀ ਵਰਤਦੇ ਨੇ ਪ੍ਰੈਕਟੀਕਲ 'ਚ, ਕੈਰਟ ਐਂਡ ਸਟਿਕ ਪਾਲਿਸੀ, ਵੀ ਗਾਜਰ ਵੀ ਹੈ ਤੇ ਸਟਿਕ ਵੀ ਹੈ। ਉਹ ਹਾਲਾਂ ਸਾਨੂੰ ਇੱਕ ਵਾਰੀ ਇੱਕ ਵੀਰ ਨੇ ਲਿਖਿਆ ਸੀ ਕਿ ਵੀ ਇਹ ਉਹ ਗਧੇ ਨੂੰ ਚੱਲਦਾ ਰੱਖਣ ਦੇ ਲਈ ਇੱਕ ਲੰਬੀ ਸੋਟੀ ਦੇ ਨਾਲ ਗਾਜਰ ਬੰਨ੍ਹ ਦਿੱਤੀ ਜਾਂਦੀ ਹੈ, ਉਧਰ ਨੂੰ ਤੁਰਿਆ ਜਾਂਦਾ, ਮਗਰ ਸਟਿਕ ਵੀ ਹੁੰਦੀ ਹੈ। ਔਰ ਉਹਨਾਂ ਦੀ ਗਾਜਰ ਐਂਡ ਸਟਿਕ ਇਹ ਲੱਗਦੀ ਹੈ, US ਪ੍ਰੈਜ਼ੀਡੈਂਟ ਜੋ ਬਾਈਡਨ ਪ੍ਰਪੋਜ਼ਡ US 1.8 ਬਿਲੀਅਨ ਫॉर ਇੰਡੋ ਪੈਸੀਫਿਕ ਸਟ੍ਰੈਟਜੀ, ਕਿ ਹੁਣ ਕਿਉਂਕਿ ਇੰਡੋ ਪੈਸੀਫਿਕ ਦੇ ਵਿੱਚ ਇੰਡੀਆ ਪਾਰਟਨਰ ਹੈ ਕਿ ਉੱਥੇ 1.8 ਬਿਲੀਅਨ ਉਹ ਇਨਵੈਸਟ ਕਰਨਾ ਚਾਹੁੰਦੇ ਨੇ। ਹੁਣ ਕੱਲਾ ਅਮਰੀਕਾ ਦਾ ਯੂਕਰੇਨ ਦੇ ਮੁੱਦੇ ਤੇ ਹੀ ਖਫਾ ਹੋਣਾ ਨਹੀਂ ਹੈ। ਦੂਸਰਾ ਇੱਕ ਫੋਰਮ ਜਿਹੜਾ ਕਾਫੀ ਪਪੂਲਰ ਫੋਰਮ ਹੈ ਜਿਹਨੂੰ ਬਿਮਸਟੈਕ ਕਹਿੰਦੇ ਨੇ, ਔਰ ਬਿਮਸਟੈਕ ਦੀ ਇੱਕ ਮੀਟਿੰਗ ਪਿਛਲੇ ਦਿਨਾਂ 'ਚ ਹੋਈ ਹੈ। ਬਿਮਸਟੈਕ ਦੇ ਵਿੱਚ ਜਿਹੜੇ ਮੁਲਕ ਮੈਂਬਰ ਨੇ ਇੰਡੀਆ, ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ, ਮਿਆਂਮਾਰ ਤੇ ਥਾਈਲੈਂਡ, ਹੁਣ ਇਹਨਾਂ ਦੀ ਇੱਕ ਕਾਨਫਰੰਸ ਜਿਹੜੀ ਹੈ ਉਹ ਹੋਈ ਹੈ, ਜਿਹਦੇ 'ਚ ਪਹਿਲੀ ਵਾਰ ਹੈ ਕਿ ਮਿਆਂਮਾਰ, ਜਿਹਦਾ ਹੁਣ ਪਹਿਲਾ ਨਾਮ ਬਰਮਾ ਹੈ, ਉਸ ਦਾ ਫੋਰਨ ਮਿਨਿਸਟਰ ਵੀ ਸ਼ਾਮਲ ਹੋਇਆ। ਇਸ ਤੇ ਵੀ ਅਮਰੀਕਾ ਨੇ ਪ੍ਰੋਟੈਸਟ ਕੀਤਾ, ਕਿਉਂਕਿ ਮਿਆਂਮਾਰ ਉਹੀ ਹੈ ਜਿੱਥੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਯੂਨਾਈਟਿਡ ਨੇਸ਼ਨਸ ਨੇ ਵੀ ਉਹਨੂੰ ਜੈਨੋਸਾਈਡ ਕਿਹਾ, ਉਸ ਦੇ ਉੱਤੇ ਮਿਆਂਮਾਰ ਦੇ ਉੱਤੇ ਪੂਰੀਆਂ ਸੈਂਕਸ਼ਨਸ ਨੇ, ਔਰ ਇਸ ਸਾਰੇ ਦੇ ਚਲਦਿਆਂ ਅਮਰੀਕਾ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਕਿ ਭਾਈ ਤੁਸੀਂ ਇਹਨੂੰ ਕਿਉਂ ਸੱਦਿਆ। ਸੋ ਮਤਲਬ ਇਹ ਹੈ ਵੀ ਅਮਰੀਕਾ ਨੂੰ, ਮੇਰਾ ਖਿਆਲ ਹੈ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਅਮਰੀਕਾ ਹੌਲੀ ਡਿਸਟੈਂਸ ਕਰਨ ਤੇ ਮਜਬੂਰ ਹੋਏਗਾ ਇੰਡੀਆ ਤੋਂ, ਕਿਉਂਕਿ ਜਿਵੇਂ ਉਹ ਸਮਝਦੇ ਸੀ ਕਿ ਜੀ ਡੈਮੋਕ੍ਰੇਸੀ ਤੇ ਫਲਾਣਾ ਤੇ ਢਿਮਕਾ, ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ। ਮਿਲੀਟੈਰਲੀ ਚੀਨ ਤੋਂ ਵੀ ਕੁੱਟ ਖਾਧੀ ਹੈ, ਪਾਕਿਸਤਾਨ ਨਾਲ ਵੀ ਮਿੰਟ ਡੇਢ ਮਿੰਟ ਦੀ ਜਿਹੜੀ ਡੌਗ ਫਾਈਟ ਹਵਾ ਦੇ ਵਿੱਚ ਹੁੰਦੀ ਹੈ, ਉਹਦੇ 'ਚ ਆਪਣਾ ਮਿਗ ਵੀ ਡਿੱਗਦਾ ਤੇ ਅਭਿਨੰਦਨ ਫੈਂਟੈਸਟਿਕ ਟੀ ਉਹ ਵੀ ਸਾਹਮਣੇ ਆਉਂਦਾ ਹੈ। ਸੋ ਆਉਣ ਵਾਲੇ ਪੀਰੀਅਡ 'ਚ ਇੰਟਰਸਟਿੰਗ ਹੋਏਗਾ ਕਿ ਇਹ ਜਿਹੜੇ ਭਾਰਤ ਦੇ ਮੂੰਹ 'ਚ ਕੋੜ ਕਿਰਲੀ ਫਸੀ ਹੋਈ ਹੈ, ਹੁਣ ਕੋੜ ਕਿਰਲੀ ਅੰਦਰ ਲੰਘਾਉਣਗੇ, ਨਿਗਲਣਗੇ ਕਿ ਉਗਲਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ 9 ਮਾਰਚ ਨੂੰ ਭਾਰਤ ਦੀ ਬ੍ਰਹਮਾ ਮਿਜ਼ਾਈਲ 120 ਕਿਲੋਮੀਟਰ ਅੰਦਰ ਜਾ ਕੇ ਪਾਕਿਸਤਾਨ ਦੀ ਹਦੂਦ ਵਿੱਚ ਡਿੱਗੀ। ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਹੋਣੀ ਸੀ, ਪਰ ਪਾਕਿਸਤਾਨ ਨੇ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਦਿਆਂ ਇੱਕ ਖਤਰਨਾਕ ਲੜਾਈ ਨੂੰ ਰੋਕ ਦਿੱਤਾ ਔਰ ਭਾਰਤ ਨੇ ਇਸ ਨੂੰ ਇੱਕ ਦੁਰਘਟਨਾ ਕਿਹਾ ਸੀ। ਕਾਂਗਰਸ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਭਾਰਤੀ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਪਾਕਿਸਤਾਨ ਵਿੱਚ ਨਿਊਕਲੀਅਰ ਮੁੱਦੇ ਤੇ ਡਾਇਲੋਗ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਰਾਣਾ ਅਯੂਬ ਜਿਹੜੀ ਇੱਕ ਬਹੁਤ ਬਹਾਦਰ
जर्नलिस्ट है जिन्हें गुजरात फाइल्स के थले मोदी अमित शाह और सरकारी मशीनरी का की रोल सी 2002 ਦੇ ਵਿੱਚ गुजरात मुसलमानों की नस्लकुशी उसनू जगज़ार किया है। वो इंटरनेशनल लैवल की इस वे जर्नलिस्ट है। वाशिंगटन पोस्ट के विच उसका कॉलम छपता है। हालांकि उन्हें अपना जोड़ा टिकाणा है वो इंडिया के विच ही रखा हुआ है। और पिछले दिनों असीं ये डिस्कस किया कि किवें उसनू मनी लॉन्ड्रिंग फसाते हैं। ये जिहड़े उन्हां दे बैंक अकाउंट ने वो फ्रीज कर ले गए करोड़ों के विच, क्योंकि वो एक NGO भी रन करते हैं कोविड के चलते हैं और दूसरे क्राइसिस वेले। और अज जिहड़े उन्हां दे उस तो ट्विटर अकाउंट तो पता लगता है कि उन्होंने लंडन और इटली दे विच दो वड्डे जर्नलिस्ट के इकट्ठ जिहदे उन्हां दे की नोट स्पीकर सी वो जदों मुंबई एयरपोर्ट के उत्ते राणा अयूब पहुंची तो उन्होंने उत्थों उन्होंने चढ़न नहीं दिता और उन्होंने लुकआउट सर्कुलर दिखाता कि जी असी जिहड़ा तुहानू लभ रहे हैं और तुसी लीव नहीं कर सकते। उन्होंने इसकी जानकारी अपने ट्वीट राही दी कि आई वॉज स्टॉप टुडे एट इंडियन इमिग्रेशन in Mumbai while I was about to board my flight to London to deliver my speech on intimidation of journalists। ਹੁਣ स्पीच भी ਇਹਦੇ ਤੇ ਹੀ ਸੀ इंटिमिडेशन ऑफ जर्नलिस्ट। ਉੱਥੇ ਤਾਂ ਉਹਨਾਂ ਨੇ ਕੀ ਕਹਿਣਾ ਸੀ, ਲੇਕਿਨ ਸਬੂਤ ਸਾਹਮਣੇ ਆ ਗਿਆ ਕਿ ਇੰਟੀਮੀਡੇਸ਼ਨ ਕਿਸ ਲੈਵਲ ਦੀ ਹੈ ਕਿ ਉਹਦੀ ਗੁਜਰਾਤ ਫਾਈਲਸ ਦੇ ਨਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਇੱਕ ਘਟੀਆ ਜਿਹੇ ਵਿਵੇਕ ਅਗਨੀਹੋਤਰੀ ਤੋਂ ਕਸ਼ਮੀਰ ਫਾਈਲਸ ਬਣਾਈ, ਕਰੋੜਾਂ ਦੀ ਅਰਨਿੰਗ और दूजे तीजे उहदे राही हो रही है। ये भी जिहड़ा ये दस्सण लई कि गुजरात फाइल नहीं कश्मीर फाइल, वो तो पाबंदी वो तो आप उन्हें छपवाई है। वो तो ईवन तहलका जिन्हां दा प्रोजैक्ट सी वो भी इस तो दौड़ गए। सो असीं राणा अयूब दे नाल पूरा यकसहती का इजहार करते हैं और भारतीय सरकार दे इस इंटीमिडेशन टैक्टिक नूं फुली कंडैम करते हैं। गल असी 9 मार्च के हवाले नाल काफ़ी डिटेल कीती सी कि भारत की ब्रह्मो मिसल जिसनू रशियन कॉपरेशन के नाल बनाया गया उस तो कुछ दिन पहला ही 9 मार्च तो टैसट फायर की खबर वड्डे पैमाने पर लगी सी। फिर ये सामने आया कि किवें जिहड़ी है 9 मार्च नूं ये ब्रह्मो मिसल सिरसा हरियाणे तो दागी गई और ये पाकिस्तान के मियाँ चुन्नू दे विच जाके जी 120 किलोमीटर तो ज़्यादा बनता है डिगी। और पाकिस्तान ने जवाबी कार्रवाई के लिए जोड़ा आलमोस्ट तैयारी कर ली सी और किवें वो जवाबी कार्रवाई रुकी जां उन्होंने जिम्मेवारी का एहसास कहो जां भारत ने फौरन करके उसके लिए जोड़ा मुआफ़ी मंगी जां किवें पब्लिकली तो उन्होंने सॉरी नहीं कहा, रिग्रैट किया और क्या जी राजनाथ सिंह ने भी पार्लियामेंट खलो के कहा कि जी असी इसकी इन्वेस्टिगेशन कर रहे हैं, इसका फलाना कर रहे हैं। हालांकि असी ये समझते हैं कि जिन्नी सीरीयस ये मैटर सी जिहड़ी कि एक न्यूक्लीयर वॉर नूं जन्म दे सकती सी उवें पाकिस्तान ने, क्योंकि उत्थे तो अपना कड़मास पिया होया है, अपोजिशन किते है, रूलिंग पार्टी नूं किसी होर पासे जिहड़ी है उलझी हुई है। तो इहदे चलदे हैं हुण 9 मार्च दे तो बाद असी देखते हैं कि किते भी इंटरनेशनल लैवल ते हालांकि बयान जरूर उन्होंने फॉरेन मिनिस्टर महमूद कुरैशी होरां ने दिता है कि असीं इहनूं UN सिक्योरिटी काउंसिल लैवल ते भी उठावांगे इत्थे उत्थे, लेकिन असीं कोई उहदा फॉलो अप नहीं देखिया है। नहीं तो एक ऐसा सीरीयस मैटर है जिहदे थल्ले तुसीं इंडिया नूं चंगी तरह एक्सपोज कर सकदे सी। हालांकि इस मैटर दी सीरीयसनैस नूं जिहड़े लोग समझदे ने कि बई ਇਹ ਕਿਵੇਂ ਇੱਕ ਨਿੱਕੀ ਜਿਹੀ ਗੱਲ ਉਹ ਵਾਰ ਦੇ ਨੇੜੇ ਲਿਆ ਸਕਦੀ ਹੈ। ਮਨੀਸ਼ ਤਿਵਾੜੀ ਹਾਲਾਂਕਿ ਕਾਂਗਰਸ ਦਾ ਸਪੋਕਸਪਰਸਨ ਵੀ ਰਿਹਾ ਹੈ, ਇਹ ਅਨੰਦਪੁਰ ਸਾਹਿਬ ਤੋਂ ਰਿਪਰੈਜ਼ੈਂਟ ਕਰਦਾ ਹੈ ਪਾਰਲੀਮੈਂਟ ਦੇ ਵਿੱਚ ਔਰ ਅੱਜ ਦੀਆਂ ਮੇਨ ਖਬਰਾਂ 'ਚ ਜਿਹੜੀ ਹੈ ਕਿ ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਬ੍ਰਹਮੋ ਮਿਸਲ ਇਨਸੀਡੈਂਟ ਤਿਵਾੜੀ ਸੁਜੈਸਟ ਇੰਡੋ ਪਾਕ ਡਾਇalogue ਔਨ ਨਿਊਕਲੀਅਰ ਇਸ਼ੂਜ਼। ਉਹਨੇ ਮਨੀਸ਼ ਤਿਵਾੜੀ ਨੇ ਕਿਹਾ कि इनिशिएशन ऑफ एन इंस्टीट्यूशनल डायलॉग विद पाकिस्तान। इंस्टीट्यूशनल मतलब यह है कि परमानेंट कोई बॉडी बनाओ, क्योंकि ये जो होया ये तो कोई भी जड़ा जे जवाबी कार्रवाई हुंदी तो ट्रिगर। और उन्हें जी तिवाड़ी ने एग्जैक्ट गल कही उन्हें कहा कि भाई आई हैव नो क्विबल विद राजनाथ सिंह स्टेटमेंट, हाउएवर फैक्ट्स विच हैव एमर्ज्ड इन द पब्लिक स्पेस सुजेस्ट
that Pakistan had actually prepared a retaliatory strike when the missile entered their territory. ਇਹ ਹੁਣ ਮਨੀਸ਼ ਤਿਵਾੜੀ ਰਿਸੋਰਸਫੁਲ ਹੈ, ਜੀ ਉਹਨੇ ਕਿਹਾ ਵੀ ਸਾਡੀ ਪਬਲਿਕ ਡੋਮੇਨ ਦੀ ਜਾਣਕਾਰੀ ਇਹ ਦੱਸਦੀ ਹੈ ਕਿ ਪਾਕਿਸਤਾਨ ਨੇ ਜਵਾਬੀ ਜਿਹੜਾ ਅਟੈਕ ਕਰਨ ਦੀ ਤਿਆਰੀ ਕਰ ਲਈ ਸੀ। The trajectory of the missile had a large number of civilian aircraft in its vicinity and there could have been an unintended catastrophe ਕਿ ਜਿੱਥੋਂ ਦੀ ਮਿਸਲ ਗਈ ਹੈ ਰਾਹ ਦੇ ਵਿੱਚ ਕਿੰਨੇ ਹੀ ਸਿਵਿਲੀਅਨ ਜਹਾਜ਼ ਦੋਨੋਂ ਹੀ ਮੁਲਕਾਂ ਦੇ ਜਿਹੜੇ 에ਅਰ ਸਪੇਸ ਸੀ ਕਿਸੇ 'ਚ ਵੀ ਵੱਜਦੀ ਬਿਲਕੁਲ ਤੇ ਤਬਾਹੀ ਸੀ। We were lucky on that day. This is an extremely sensitive issue. A court of inquiry has been instituted, but there is a strong case for an institutionalized dialogue with Pakistan on the nuclear issues. और ਅਸੀਂ ਸਮਝਦੇ ਹਾਂ, ਅਸੀਂ ਬਿਲਕੁਲ ਸਹਿਮਤ ਹਾਂ, ਪਰ ਅਸੀਂ ਸਮਝਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਇੰਸਟੀਟਿਊਸ਼ਨਲਾਈਜ਼ਡ ਡਾਇਲੋਗ ਦੀ ਗੱਲ ਹੋਏ, ਪਾਕਿਸਤਾਨ ਨੂੰ ਇਸ ਇਸ਼ੂ ਨੂੰ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿਹੜਾ ਲਿਆਉਣਾ ਚਾਹੀਦਾ ਹੈ ਔਰ ਭਾਰਤ ਨੂੰ ਇਹਦਾ ਨੱਕ ਰਗੜਾਉਣਾ ਚਾਹੀਦਾ ਹੈ। ਇੱਕ ਪਾਸੇ ਬੇਸ਼ਰਮੀ ਨਾਲ ਕਹਿੰਦੇ ਨੇ ਜੀ ਵੀ ਆਰ ਏ ਰਿਸਪੌਂਸਿਬਲ ਨਿਊਕਲੀਅਰ ਪਾਵਰ, ਅਸੀਂ ਕੋਈ ਨਿਊਕਲੀਅਰ ਪ੍ਰੋਲੀਫਰੇਸ਼ਨ ਨਹੀਂ ਕੀਤਾ। ਇਹ ਆਪਣੇ ਆਪ 'ਚ ਸਬੂਤ ਹੈ ਕਿ ਭਾਈ ਗੱਲ ਕਿੱਥੋਂ ਤੱਕ ਚਲੀ ਗਈ ਸੀ ਕਿ ਇਹੀ ਜਿਹੜੀ ਹੈ ਵਾਰ ਨੂੰ ਟ੍ਰਿਗਰ ਕਰ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਵਿਚਲੇ ਗੁਰਦੁਆਰਾ ਸਾਹਿਬ ਤੋਂ ਯੂਨਾਈਟਿਡ ਸਿੱਖ ਧਰਮ ਇੰਟਰਨੈਸ਼ਨਲ ਅਤੇ ਸਿੱਖ ਡਿਫੈਂਸ ਨੈਟਵਰਕ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਸੈਂਚੀਆਂ ਨੂੰ ਸੁਰੱਖਿਅਤ ਯੂਕੇ ਲਿਆਂਦਾ ਗਿਆ ਹੈ। ਸੋ ਇਹ ਕਾਫੀ ਔਖਾ ਮਿਸ਼ਨ ਸੀ ਜਿਸ ਦੀ ਸਫਲਤਾ ਲਈ ਅਸੀਂ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਇਹਨਾਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਸ ਯੂਕਰੇਨ ਜੰਗ ਦੇ ਚਲਦਿਆਂ ਜਿੱਥੇ ਸਿੱਖ ਕੌਮ ਨੇ ਆਪਣੀ ਪ੍ਰੈਜ਼ੈਂਸ ਫੀਲ ਕਰਵਾਈ ਹਿਊਮੈਨਿਟੇਰੀਅਨ ਮਦਦ ਦੇ ਹਵਾਲੇ ਨਾਲ, ਯੂਨਾਈਟਿਡ ਸਿੱਖਸ ਵੱਲੋਂ ਪੋਲੈਂਡ ਬਾਰਡਰ ਦੇ ਉੱਤੇ ਜਿੱਥੇ ਇੱਕ ਵੱਡਾ ਕੈਂਪ ਐਸਟੈਬਲਿਸ਼ ਕੀਤਾ ਗਿਆ ਹੈ, ਉਹਨਾਂ ਦਾ ਵਾਰਮ ਟੈਂਟ ਜਿਹਦੇ 'ਚ ਹਜ਼ਾਰਾਂ ਲੋਕ ਇੱਕੋ ਵੇਲੇ ਰੁਕਦੇ ਨੇ ਔਰ ਉਹਨਾਂ ਦਾ ਫੂਡ ਵੈਨ ਜਿਹੜੀ ਵਿਦਨ ਯੂਕਰੇਨ ਵੀ ਬਾਰਡਰ ਏਰੀਆਸ 'ਚ ਜਾ ਕੇ ਹਜ਼ਾਰਾਂ ਲੋਕਾਂ ਨੂੰ ਹੌਟ ਮੀਲ ਰੋਜ਼ ਸਰਵ ਕਰਦੀ ਹੈ। ਔਰ ਇਸ ਵੇਲੇ ਉਹਨਾਂ ਦੇ ਇੱਕ ਵੱਡੇ ਐਕਟਿਵਿਸਟ ਮੈਨੂੰ ਦੱਸ ਰਹੇ ਸੀ ਕਿ ਉਹਨਾਂ ਦੀ ਟੀਮ ਦੇ ਵਿੱਚ ਜਰਮਨ, ਫ੍ਰੈਂਚ, ਦੂਸਰੇ ਲੋਕ ਵਲੰਟੀਅਰ ਨੇ ਜਿਹਨਾਂ ਬੜੇ ਬੜੇ ਉਹਨਾਂ ਦੇ ਰਿਟਾਇਰਡ ਲੋਕ, ਔਰ ਉਹ ਅਪਰੋਚ ਕਰ ਰਹੇ ਨੇ ਔਰ ਉਹ ਐਪਰੀਸ਼ੀਏਟ ਕਰ ਰਹੇ ਨੇ ਔਰ ਉਹ ਆ ਕੇ ਸਰਵ ਵੀ ਕਰ ਰਹੇ ਨੇ। ਸੋ ਇਹ ਕਾਫੀ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਇਹ ਰਿਲੀਫ ਐਫਰਟ ਹਿਊਮੈਨਿਟੇਰੀਅਨ ਜਿਹੜਾ ਏਡ ਹੈ ਉਹ ਦਿੱਤੀ ਜਾ ਰਹੀ ਹੈ। ਔਰ ਅਸੀਂ ਇਸ ਕ੍ਰਾਈਸਿਸ ਦੇ ਮੁੱਢਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਓਡੀਸ਼ਾ ਜਿਹੜੀ ਪੋਰਟ ਸਿਟੀ ਹੈ ਯੂਕਰੇਨ ਦੀ, ਉਹਦੇ 'ਚ ਇੱਕ ਗੁਰਦੁਆਰਾ ਸਾਹਿਬ ਹੈ ਔਰ ਉਸ ਗੁਰਦੁਆਰਾ ਸਾਹਿਬ ਨੂੰ ਬੇਸ਼ੱਕ ਮੁੱਢਲੇ ਤੌਰ ਤੇ ਜਿਹੜੇ ਅਫਗਾਨਿਸਤਾਨ ਤੋਂ ਸਿੱਖ ਗਏ ਉਹਨਾਂ 'ਚ ਕੁਝ ਰਸ਼ੀਆ ਗਏ, ਯੂਕਰੇਨ ਗਏ ਜਦੋਂ ਇਹਨਾਂ ਦੇ ਫਰੈਂਡਲੀ ਰਿਲੇਸ਼ਨ ਸੀ। ਮਾਸਕੋ ਦੇ ਵਿੱਚ ਵੀ ਅਫਗਾਨ ਸਿੱਖਾਂ ਨੇ ਗੁਰਦੁਆਰਾ ਐਸਟੈਬਲਿਸ਼ ਕੀਤਾ, ਪਰ ਓਡੀਸ਼ਾ ਦੇ ਵਿੱਚ ਜਿਹੜਾ ਗੁਰਦੁਆਰਾ ਖਾਸ ਤੌਰ ਤੇ ਜਿਸ ਦਾ ਨਾਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ, ਇਹ ਉਹਨਾਂ ਨੇ ਔਰ ਜਦੋਂ ਰਸ਼ੀਆ ਨੇ 에ਅਰ ਅਟੈਕ ਕੀਤੇ ਨੇ ਪਹਿਲੇ ਜਿਨ੍ਹਾਂ ਦੇ ਉੱਤੇ ਬੰਬਾਰੀ ਜਾਂ ਦੂਜੀ ਹੋਈ ਉਹ ਇਹੀ ਓਡੀਸ਼ਾ ਪੋਰਟ ਸਿਟੀ ਸੀ ਜਿਹੜੀ ਉਹਨਾਂ ਦੀ ਫੌਜ ਨੇ ਲਈ। ਔਰ ਕਿਉਂਕਿ ਜਿਹੜੇ ਉੱਥੇ ਥੋੜੇ ਬਹੁਤ ਜਿਹੜੇ ਅਫਗਾਨ ਸਿੱਖ ਸੀ ਉਹ ਤਾਂ ਫੌਰਨ ਉੱਥੋਂ ਨਿਕਲ ਆਏ, ਕੁਝ ਜਿਹੜੇ ਨੇ ਉਹਨਾਂ ਚੋਂ ਸ਼ਾਇਦ ਇੱਕ ਅੱਧਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਨਾਲ ਲਿਆ ਸਕੇ ਜਦੋਂ ਹੁਣ ਤੁਸੀਂ ਭੱਜ ਰਹੇ ਹੁੰਦੇ ਹੋ ਬੰਬਾਰਡਮੈਂਟ 'ਚ ਤਾਂ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਵੀ
ਔਰ ਸੈਂਚੀਆਂ ਮੈਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਦੱਸਦੇ ਹਾਂ ਕਿ ਇੱਕ ਗੁਰੂ ਗ੍ਰੰਥ ਸਾਹਿਬ ਹੋਲ ਵੋਲਿਊਮ ਵਿੱਚ 1430 ਉਸ ਦੇ ਅੰਗ ਨੇ, ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ ਅੱਛਾ ਪੇਜਿਸ। ਔਰ ਜੇ ਉਹਨਾਂ ਨੂੰ, ਔਰ ਉਹ ਤਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ, ਚਵਰ ਤਖਤ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸੋ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਜਿਵੇਂ ਕਿੰਗ ਆਫ ਦਾ ਕਿੰਗਸ ਵਾਂਗ ਟ੍ਰੀਟ ਹੁੰਦਾ ਹੈ। ਔਰ ਗੁਰਦੁਆਰਾ ਸਾਹਿਬ 'ਚ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ, ਉਹ ਕੰਬਾਈਨਡ, ਜਿਹਨੂੰ ਅਸੀਂ ਸਕ੍ਰਿਪਚਰ ਲਫ਼ਜ਼ ਤਾਂ ਕਿਸੇ ਲਈ ਵੀ ਇਸਤੇਮਾਲ ਹੁੰਦਾ ਹੈ, ਪਰ ਅਸੀਂ ਸਮਝਾਉਣ ਲਈ ਸਕ੍ਰਿਪਚਰ ਇਸਤੇਮਾਲ ਕਰਦੇ ਹਾਂ। ਅਦਰਵਾਈਜ਼ ਇਟਰਨਲ ਗੁਰੂ ਨੇ, ਜਾਗਤ ਜੋਤ, ਉਹਦੇ ਲਈ ਸਕ੍ਰਿਪਚਰ ਲਫ਼ਜ਼ ਜਿਹੜਾ ਢੁਕਦਾ ਨਹੀਂ ਹੈ, ਪਰ ਸਮਝ ਗੋਚਰਾ ਕਰਨ ਦੇ ਲਈ। ਲੇਕਿਨ ਜੇ ਉਹੀ 1430 ਜਿਹੜੇ ਅੰਗ ਨੇ, ਬਾਣੀ ਹੈ ਜਿਹਦੀ, ਉਹਨੂੰ ਜੇ 2 ਵੋਲੀਅਮ 3 ਜਾਂ 4 ਦੇ ਵਿੱਚ ਹੋਏ, ਉਸ ਦਾ ਉਹ ਰੁਤਬਾ ਤਾਂ ਨਹੀਂ ਹੁੰਦਾ ਕਿ ਚਵਰ ਛਤਰ ਤਖਤ ਵਾਲਾ, ਲੇਕਿਨ ਉਹ ਗੁਰੂ ਗ੍ਰੰਥ ਸਾਹਿਬ ਦੇ ਲਈ ਬਾਣੀ, ਗੁਰੂ ਗ੍ਰੰਥ, ਉਹਨੂੰ ਲਫ਼ਜ਼ ਸੈਂਚੀ ਕਿਹਾ ਜਾਂਦਾ ਹੈ ਇਨ ਪਾਰਟਸ। ਸੋ ਬਹੁਤ ਸਾਰੀਆਂ ਸੈਂਚੀਆਂ, ਔਰ ਫਿਰ ਗੁਟਕੇ ਜਿਹੜੇ ਉਹਨਾਂ ਤੋਂ ਵੀ ਅੱਗੋਂ ਛੋਟਾ ਵੋਲੀਅਮ ਹੁੰਦਾ ਹੈ, ਜਿਸ ਦੇ ਉੱਤੇ ਜਦੋਂ ਜਿਨ੍ਹਾਂ ਨੇ ਪਾਠ ਕਰਨਾ ਹੈ ਉਹਨਾਂ ਦੇ ਲਈ ਅਵੇਲੇਬਿਲਿਟੀ ਹੁੰਦੀ ਹੈ। ਹੁਣ ਉਹ ਜਿਹੜਾ ਕਾਫੀ ਜਿਹੜਾ ਇਸ ਕਿਸਮ ਦਾ ਧਾਰਮਿਕ ਪਾਠ ਸੀ, ਉਹ ਉੱਥੇ ਰਹਿ ਗਿਆ। ਹੁਣ ਉਹਨਾਂ ਜਿਹੜੇ ਸਿੱਖ ਉੱਥੋਂ ਓਡੇਸਾ ਤੋਂ ਆਏ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗਿਲਟ ਵੀ ਸੀ ਕਿ ਅਸੀਂ ਤਾਂ ਆ ਗਏ, ਹੁਣ ਉਹਨਾਂ ਦੀ ਬੇਅਦਬੀ ਹੋਏਗੀ, ਕਿਵੇਂ ਹੋਏਗਾ। ਹਾਲਾਂ ਉਹਨਾਂ ਤੋਂ ਆਉਣ ਲੱਗਿਆ ਜਿਹੜੇ ਉਹਨਾਂ ਦੇ ਕੋਈ ਲੋਕਲ ਯੂਕਰੇਨੀਅਨ ਦੋਸਤ ਹੋਣਗੇ, ਉਹਨਾਂ ਦੇ ਹਵਾਲੇ ਕਰ ਆਏ। ਪਰ ਉਹਨਾਂ ਨੇ ਆ ਕੇ ਆਪਣੀ ਕਹਾਣੀ ਜਦੋਂ ਇੱਥੇ ਦੱਸੀ ਯੂਨਾਈਟਿਡ ਸਟੇਟਸ ਦੇ, ਇਹਨਾਂ ਨੇ ਕਿਹਾ ਜੀ ਹਾਲਾਂ ਇਹ ਓਡੇਸਾ ਪੋਰਟ ਸਿਟੀ ਬਹੁਤ ਅੰਦਰ ਜਾ ਕੇ ਹੈ, ਕੋਈ ਬਾਰਡਰ ਦੇ ਨੇੜੇ ਨਹੀਂ ਹੈ ਉਹਦੇ ਨਾਲ। ਔਰ ਉਹਨਾਂ ਨੇ ਫਿਰ 3 ਆਰਗੇਨਾਈਜੇਸ਼ਨਸ ਮੁੱਖ ਤੌਰ ਦੇ ਉੱਤੇ, ਯੂਨਾਈਟਿਡ ਸਿੱਖਸ ਤੇ ਜਿਹੜੀ 3H ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦੀ ਸਿੱਖ ਧਰਮ ਇੰਟਰਨੈਸ਼ਨਲ ਔਰ ਸਿੱਖ ਡਿਫੈਂਸ ਨੈਟਵਰਕ UK, ਉਹਨਾਂ ਨੇ ਪਲਾਨ ਕੀਤਾ ਕਿ ਕਿਵੇਂ ਉੱਥੋਂ ਇਹਨਾਂ ਨੂੰ ਜਿਹੜਾ ਸੈਂਚੀਆਂ ਨੂੰ ਸੇਫਲੀ ਕੱਢਿਆ ਜਾ ਸਕਦਾ ਹੈ, ਔਰ ਕਿਵੇਂ ਜਿਹੜੇ ਸਿਮਰਨ ਸਿੰਘ ਨਾਂ ਦੇ ਸਿੰਘ ਜਿਹੜੇ ਗੋਰਾ ਸਿੱਖ ਹੈ, ਔਰ ਉਹਨਾਂ ਦੀ ਕਿਵੇਂ ਅਮਰੀਕਨਾਂ ਨੇ ਵੀ ਇਸ ਦੇ ਉੱਤੇ ਜਦੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਡੇ ਲਈ ਆਪਣੀ ਜਾਨ ਨਾਲੋਂ ਵੀ ਕੀਮਤੀ ਸਾਡੇ ਫੇਥ ਦਾ ਸਟੱਫ ਹੈ, ਉਹਨਾਂ ਨੇ ਵੀ ਮਦਦ ਕੀਤੀ। ਕਿਵੇਂ ਉਹ ਪਹੁੰਚੇ, ਕਿਵੇਂ ਹੈ, ਇਹ ਇੱਕ ਸੀਕ੍ਰੇਟ ਆਪਰੇਸ਼ਨ ਵਾਂਗ ਹੀ ਸੀ, ਪਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਗੁਰੂ ਨੇ ਕਾਮਯਾਬੀ ਬਖਸ਼ੀ। ਔਰ ਇਹ ਖਬਰ ਆਲਮੋਸਟ ਸਾਰੀ ਮੀਡੀਆ 'ਚ ਲੱਗੀ ਹੈ ਕਿ ਈਵਨ ਇੰਗਲਿਸ਼ ਟ੍ਰਿਬਿਊਨ ਜਿਹੜੀ ਅਦਰਵਾਈਜ਼ ਕੋਈ ਖਬਰ ਘੱਟ ਹੀ ਸਿੱਖਾਂ ਦੀ ਚੁੱਕਦੀ ਹੈ, ਉਹਨੇ ਵੀ ਹੈਡਲਾਈਨ ਲਾਈ 6 ਸਕ੍ਰਿਪਚਰਸ ਬ੍ਰੌਟ ਟੂ UK ਫਰੋਮ ਯੂਕਰੇਨ, ਕਿ ਭਾਈ ਕਿਵੇਂ ਇਹ ਜਿਹੜੀ ਆਈ। ਔਰ ਪੰਜਾਬੀ ਅਜੀਤ ਨੇ ਵੀ, ਔਰ ਉੱਥੋਂ ਜਿਹੜਾ ਕੱਢ ਕੇ, ਕਿਉਂਕਿ ਹੁਣ ਜੇ ਤੁਸੀਂ ਪੋਲੈਂਡ ਬਾਰਡਰ ਤੇ ਲੈ ਵੀ ਆਇਆ, ਕਿਉਂਕਿ ਉੱਥੇ ਹੀ ਯੂਨਾਈਟਿਡ ਸਟੇਟਸ ਦਾ ਕੈਂਪ ਹੈ, ਫਿਰ ਉਹਨੂੰ ਸੇਫਲੀ UK ਪਹੁੰਚਾਉਣਾ। ਸੋ ਉਹ ਦਰਸ਼ਕ ਦੇਖ ਸਕਦੇ ਨੇ ਪਿਕਚਰ ਕਿ ਬੜੇ ਸਨਮਾਨ ਦੇ ਨਾਲ ਉੱਥੋਂ ਫਿਰ ਪੋਲੈਂਡ ਤੋਂ ਹੀਥਰੋ 에ਅਰਪੋਰਟ ਦੇ ਉੱਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਨੂੰ ਲਿਆਂਦਾ ਗਿਆ। ਔਰ ਇਹ ਜਿਹੜੇ ਨੇ ਫਿਰ ਇੱਕ ਵਿਸ਼ੇਸ਼ ਗੱਡੀ ਰਾਹੀਂ ਗੁਰਦੁਆਰਾ ਸਿੰਘ ਸਭਾ ਡਰਬੀ UK 'ਚ, ਉੱਥੇ ਜਿਹੜਾ ਨੈਸ਼ਨਲ ਸਿੱਖ ਅਜਾਇਬ ਘਰ ਹੈ, ਉਸ ਦੇ ਵਿੱਚ ਜਿਹੜਾ ਉਹਨਾਂ ਨੂੰ ਡਿਸਪਲੇ ਕੀਤਾ ਗਿਆ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਹਨਾਂ ਤਿੰਨਾਂ ਹੀ ਆਰਗੇਨਾਈਜੇਸ਼ਨਸ ਨੂੰ, ਔਰ ਖਾਸ ਤੌਰ ਤੇ ਜਿਵੇਂ ਬੜੀ ਡੈਡੀਕੇਸ਼ਨ ਦੇ ਨਾਲ ਭਾਈ ਸਿਮਰਨ ਸਿੰਘ ਉਹਨਾਂ ਨੇ ਕੀਤਾ। ਔਰ ਹਾਲਾਂ ਮੈਨੂੰ ਉਹਨਾਂ ਦੇ ਮੁੱਖ ਸੇਵਾਦਾਰ ਯੂਨਾਈਟਿਡ ਸਿੱਖਸ ਦੇ ਦੱਸ ਰਹੇ ਸੀ ਕਿ ਸਿਮਰਨ ਸਿੰਘ ਕਹਿਣ ਲੱਗੇ ਕਿ ਜੀ ਮੈਂ ਜਦੋਂ ਉੱਥੇ ਪਹੁੰਚਿਆ, 4 ਚੁਫੇਰੇ ਬੰਬ ਡਿੱਗ ਰਹੇ ਨੇ ਦੂਜੇ, ਤੇ ਮੇਰੇ ਮਨ 'ਚ ਆਇਆ ਕਿ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਜੇ ਗਵਾਲੀਅਰ ਦੇ ਕਿਲੇ 'ਚੋਂ 52 ਰਾਜੇ ਛਡਾਏ ਸੀ, ਤੇ ਇੱਥੋਂ ਮੈਂ ਵੀ ਜਿਹੜੇ ਆ ਕੁਛ ਨਾ ਕੁਛ ਜਿਹੜਾ ਨੂੰ ਸੇਵ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੇ ਕੋਲ ਗੱਡੀ, ਔਰ ਉੱਥੋਂ ਉਹਨਾਂ ਨੇ ਕੁਛ ਨੂੰ ਜਿਹੜੇ ਐਜ਼ ਏ ਰਿਫਿਊਜੀ ਉੱਥੋਂ ਨਿਕਲਣਾ ਚਾਹੁੰਦੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਨਾਲ ਉਹਨਾਂ ਦੇ ਲਿਆਂਦਾ। ਉਹਨਾਂ ਨੇ ਕਿਹਾ ਕਿ ਭਾਈ ਇਹ ਵੀ ਜੇ ਗੁਰੂ ਨਾਲ ਹੈ ਤਾਂ ਗੁਰੂ ਦੇ ਇਹ ਵੀ ਹੈ, ਜੇ ਗੁਰੂ ਆਏ ਗਵਾਲੀਅਰ 'ਚੋਂ ਨਾਲ 52 ਰਾਜੇ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਇਹ ਕਈ ਵਾਰੀ ਰਿਅਲਾਈਜ਼ ਵੀ ਨਹੀਂ ਕਰਦੇ ਵੀ ਇਹ ਜਿਹੜੀ ਹਿਸਟਰੀ ਸਾਡੇ ਅੰਦਰ ਪਈ ਹੋਈ ਹੈ ਉਹ ਕਿਵੇਂ ਰੋਲ ਪਲੇ ਕਰਦੀ ਹੈ। ਸੋ ਅਸੀਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਕਲੋਜ਼ਿੰਗ ਦੇ ਵਿੱਚ ਅਸੀਂ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਬਹੁਤ ਪਿਆਰਾ ਸ਼ਬਦ ਹੈ। ਬਹੁਤ ਜਦੋਂ ਮੈਂ ਇਸ ਨੂੰ ਪੜ੍ਹਿਆ, ਤੇ ਹਾਲਾਂਕਿ ਬਾਣੀ ਦਾ ਤਾਂ ਹਰ ਸ਼ਬਦ ਹੀ ਜਿਹੜਾ ਉਹ ਤੁਹਾਨੂੰ ਝੂਮਣ ਲਾਉਂਦਾ ਹੈ, ਪਰ ਕਈ ਵਾਰ ਤੁਸੀਂ ਜਿਵੇਂ ਉਹ ਸਾਰੇ ਮੈਟਾਫਰਸ ਨੂੰ ਦੇਖਦੇ ਹੋ, ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ,
सेजै कंत न आवे, नित नित होए ख्वार, पिर का महल न पावे, ना दीसै घर बार, भाई रे इक मन नाम ध्याए, संतां संगत मिल रहे, जप राम नाम सुख पाए। रहाओ। जी जिवें रहाओ की तुक तो ही असी गल शुरू करते हैं सेंट्रल आइडिया के तौर पर कि हे मेरे वीर, हे मेरे भरा, भाई रे एक मन नाम ध्याए, जुड़ के, बिल्कुल फेक नहीं, लोकां नूं दिखाण दे लई नहीं, अंदरों मुहब्बत दे नाल उस रब दे नाल अपणियां नज़दीकियां, उस दी इबादत सच्चे दिलों एक मन, भाई रे एक मन नाम ध्याए, संतां संगत मिल रहा। हमेशा अक्सर असीं जदों अंग्रेजी नवीं नवीं शुरू करते हैं 5वीं 6वीं हुण तां खैर जमदियां नूं ही पढ़ाउण लग गए उत्थे, जी ते ओह एक कहानी दे विच थल्ले हुंदा सी कि ए मैन इज़ नोन बाय द कंपनी ही कीप्स, कि जे तुसीं बंदे नूं परखणा है ते ओह किहो ਜਿਹੇ लोकां दे विच रहिंदा है। अच्छा ते संगत दे नाल कुसंगत कक्का ला दिओ ते कपुੱਤਰ कुसंगत, ते ओह किवें तुहाडे मन नूं माड़े पासे ला दिंदा है। सो गुरु साहब ने गुरबाणी दे विच जिथे नाम जपण दे उत्ते, रब दी याद दे उत्ते स्ट्रैस है, दूसरी स्ट्रैस संगत दे उत्ते है। जो तुसीं सत संगत हुंदे हो ते सत संगत ऐसी जानी है जिथे इक्को नाम वखाणी है, जिथे एक रब दी गल होए वो सत संगत है। संतां संगत मिल रहा है कि भाई संतां दी संगत विच भले साथ दे विच जप राम नाम सुख पाए, कि ਜਦੋਂ ਤੁਸੀਂ ਰੱਬ ਦੀ ਯਾਦ ਦੇ ਵਿੱਚ ਜੁੜੋਗੇ, ਰੱਬ ਦਾ ਨਾਮ ਲਓਗੇ ਤੇ ਤੁਹਾਡੇ ਅੰਦਰ ਕੰਫਰਟ ਹੋਏਗਾ, ਆਨੰਦ ਹੋਏਗਾ, ਈਜ਼ ਹੋਏਗਾ, ਫੀਲਿੰਗ ਆਫ ਬਲਿਸ ਹੋਏਗੀ। ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸਿਗਾਰ। ਹੁਣ ਇਹਦੇ 'ਚ ਜਿਹੜਾ ਮੈਟਾਫਰ ਅਲੰਕਾਰ ਇਸਤੇਮਾਲ ਕੀਤਾ ਹੈ ਦੁਹਾਗਣ ਤੇ ਸੁਹਾਗਣ ਦਾ, अच्छा ਕਿ ਇੱਕ ਉਹ ਔਰਤ ਜਿਹਦਾ ਘਰ ਵਸਦਾ ਹੈ, ਜਿਸ ਦਾ ਹਸਬੈਂਡ ਹੈ, ਉਹਦਾ ਘਰ ਬਾਹਰ ਹੈ, ਤੇ ਉਹ ਜਦੋਂ ਸ਼ਿੰਗਾਰ ਕਰਦੀ ਹੈ, ਆਪਣੇ ਆਪ ਨੂੰ ਫਬਾਂਦੀ ਹੈ, ਤੇ ਜ਼ਾਹਰ ਹੈ ਕਿ ਉਹ ਆਪਣੇ ਉਸ ਘਰ ਦੇ ਵਿੱਚ ਇੱਕ ਗ੍ਰਸਤ ਦੇ ਵਿੱਚ ਇੱਕ ਖੁਸ਼ੀ ਦਾ ਵਾਇਸ ਹੈ। ਪਰ ਇੱਕ ਉਹ ਜਿਸ ਦਾ ਪਤੀ ਉਹਦੇ ਕੋਲ ਨਹੀਂ ਹੈ ਜਾਂ ਉਸ ਨਾਲ ਉਸ ਦਾ ਕੋਈ ਸਬੰਧ ਨਹੀਂ ਜੁੜਦਾ, ਪਰ ਉਹ ਉਵੇਂ ਹੀ ਜਿਹੜਾ ਉਹ ਆਪਣੇ ਆਪ ਨੂੰ ਪੋਇਜ਼ ਕਰੇ ਦੁਨੀਆ ਦੇ ਸਾਹਮਣੇ ਕਿ ਉਹ ਸੁਹਾਗਣ ਹੈ, ਤੇ ਉਹ ਜਿਵੇਂ ਐਮਪਟੀ ਹੋਏਗੀ ਇਵੇਂ ਹੀ ਇਹ ਮਨਮੁਖ ਨੇ, ਕਿਉਂਕਿ ਮਨ ਦੇ ਮਗਰ ਲੱਗੇ ਹੋਏ ਨੇ, ਰੱਬ ਦੇ ਵੱਲ ਇਹਨਾਂ ਦਾ ਚਿੱਤ ਨਹੀਂ ਹੈ। ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ, ਸੇਜੈ ਕੰਤ ਨਾ ਆਵੇ ਨਿਤ ਨਿਤ ਹੋਏ ਖੁਆਰ। ਉਹਨਾਂ ਨੂੰ ਰੋਜ਼ਾਨਾ ਖੁਆਰੀ ਉਹਨਾਂ ਦੇ ਪੱਲੇ ਪੈਂਦੀ ਹੈ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਰੱਬ ਦੀ ਤੁਹਾਡੇ ਸੇਜ ਦੇ ਉੱਤੇ, ਦਿਲ ਦੀ ਸੇਜ ਦੇ ਉੱਤੇ ਜਿਹਦਾ ਉਸ ਦਾ ਆਣ ਹੈ, ਉਹ ਹੀ ਤੁਹਾਨੂੰ ਅੰਦਰ ਆਨੰਦ ਦਿੰਦਾ। ਜਦੋਂ ਤੁਹਾਡੇ ਦਿਲ 'ਚ ਆ ਕੇ ਰੱਬ ਵਸਦਾ ਹੈ, ਤੇ ਜੇ ਰੱਬ ਤੋਂ ਖਾਲੀ ਹੈ ਤੇ ਫਿਰ ਉਹ ਦੁਹਾਗਣ ਵਾਂਗ ਜਿਹੜੀ ਆ ਉਸ ਤਕਲੀਫ 'ਚ ਹੁੰਦੀ ਹੈ। ਫਿਰ ਕਾ ਮਹਿਲ ਨਾ ਪਾਵੇ ਨਾ ਦੀਸੈ ਘਰ ਬਾਰ। ਉਹਨੂੰ ਉਹ ਪਿਆਰਾ ਰੱਬ ਕਦੇ ਮਿਲਦਾ ਨਹੀਂ ਹੈ। ਉਹ ਉਸ ਦੇ ਮਹਿਲ ਤੋਂ, ਉਸ ਰੱਬ ਦੇ ਘਰ ਬਾਰ ਤੋਂ, ਉਸ ਦੀ ਕੁਰਬਤ ਤੋਂ ਕੋਹਾਂ ਦੂਰ ਹੁੰਦੀ ਹੈ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰ ਧਾਰ, ਮਿੱਠਾ ਬੋਲੇ ਨਿਵ ਚਲੇ, ਸੀਜੈ ਰਵੈ ਪਤਾਰ, शोभावंती सुहागणी जिन गुर का हेत अपार। हुण एक पासे मनमुख दी की हालत है, उस दुहागण वांग जो फेक श्रृंगार करती है पर प्यारे नूं रिझा नहीं पाती। गुरमुख वो है जिसने रब नूं पिर राख्या और उस अपने प्यारे नूं, अपने सज्जन नूं अपने दिल दे अंदर रखिया होया है। सच्चाई दे नाल वो रब दी बंदगी दे विच रूह जुड़ी हुई है। और उस दे जुड़े होण दे लक्षण की होणगे जिहड़ी दुनिया देख सकती है। मिठा बोले निव चले, सीजै रवै पतार। हुण निव चले निमरता, मिठा बोलना ज़ाहिर है प्लेजेंट, जिन्हों गुरु नानक साहब ने फरमाया सी मिठत नीवी नानका गुण चंगियाइयां तत। हुण रब नाल जुड़ी हुई रूह वो है जिस दी जिंदगी दे विच मिठास और निमरता आंदी है। शोभावंती सुहागणी जिन गुर का हेत अपार, जिहदे अंदर रब दा अपार, जिसनूं मेशर ही नहीं किया जा सकता, इन्ना प्यार है, उस दी शोभा रब दी दरगाह च है और उही सुहागण है। पूरे भाग सतगुर मिले, जां भाग्य का उदो होए, अंतरों दुख भ्रम कटिए, सुख प्राप्त होए,
ਗੁਰ ਕੇ ਭਾਣੈ ਜੋ ਚੱਲੈ ਦੁੱਖ ਨਾ ਪਾਵੈ ਕੋਈ। ਜੀ ਕਿ ਇਹ ਜਿਹੜੀ ਅਵਸਥਾ ਹੈ ਰੱਬ ਦੀ ਕੁਰਬਤ ਦੀ, ਪੂਰਾ ਭਾਗ ਸਤਿਗੁਰ ਮਿਲੈ ਜਾਂ ਭਾਗੈ ਕਾ ਉਦੋ ਹੋਏ, ਜੇ ਫੋਰਚੂਨ ਖੁਸ਼ਕਿਸਮਤੀ। ਔਰ ਇਸ ਨੂੰ ਹੀ ਗੁਰਬਾਣੀ ਚ ਅਸੀਂ ਕਈ ਥਾਂ ਪੜ੍ਹਦੇ ਹਾਂ ਕਿ ਪੂਰਬ ਕਰਬ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਕਿ ਜ਼ਿੰਦਗੀ ਦੇ ਅੰਦਰ ਕੋਈ ਰਸਕ, ਕਿਸੇ ਵੈਰਾਗੀ, ਕਿਸੇ ਰੱਬ ਦੇ ਪਿਆਰੇ ਦਾ ਆ ਜਾਣਾ, ਬੇਸ਼ੱਕ ਤੁਸੀਂ ਇੱਕ ਡਿਫਰੈਂਟ ਪਾਥ ਤੇ ਚੱਲ ਰਹੇ ਹੁੰਦੇ ਹੋ, ਸਡਨਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਹੁੰਦੀ ਹੈ ਔਰ ਤੁਸੀਂ ਰੂਹਾਨੀਅਤ ਦੇ ਰਾਹ ਤੇ ਆਉਂਦੇ ਹੋ। ਤੇ ਇਹ ਜਿਹੜਾ ਰੱਬ ਦੀ ਰਹਿਮਤ ਦੇ ਨਾਲ ਹੀ ਹੁੰਦਾ ਹੈ। ਪੂਰਾ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋਂ ਹੋਏ, ਅੰਤਰੈ ਦੁੱਖ ਭ੍ਰਮ ਕੱਟੀਐ। ਅੰਦਰ ਤੁਹਾਡੇ ਸਭ ਤੋਂ ਪਹਿਲਾਂ ਤਾਂ ਡਾਊਟ, ਸ਼ੰਕਾ, ਸਵਾਲ ਜਿਹੜੇ ਬੇਮਤਲਬ ਨੇ ਉਹ ਖਤਮ ਹੋ ਜਾਂਦੇ ਨੇ। ਸੁਖ ਪ੍ਰਾਪਤ, ਅੰਦਰ ਤੁਹਾਡੇ ਰੱਬ ਦੀ ਹੋਂਦ ਦਾ ਅਹਿਸਾਸ ਜਦੋਂ ਆਉਂਦਾ ਹੈ ਤੇ ਅੰਦਰ ਇੱਕ ਟਿਕਾ ਆਉਂਦਾ ਹੈ, ਇੱਕ ਆਨੰਦ ਆਉਂਦਾ ਹੈ। ਗੁਰ ਕੇ ਭਾਣੈ ਜੋ ਚੱਲੈ ਦੁੱਖ ਨਾ ਪਾਵੈ। ਫਿਰ ਤੁਸੀਂ ਇਹ ਸਮਝਦੇ ਹੋ ਕਿ ਗੁਰ ਕੀ ਮੱਤ ਤੂੰ ਲੈ ਇਹ ਆਣੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਤੁਸੀਂ ਮਨ ਦੀ ਮੱਤ ਪਾਸੇ ਰੱਖ ਦਿੰਦੇ ਹੋ ਤੇ ਗੁਰੂ ਦੀ ਮੱਤ ਦੇ ਉੱਤੇ ਤੁਰਦੇ ਹੋ। ਤਾਂ ਅਖੀਰ 'ਚ ਗੁਰੂ ਸਾਹਿਬ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ, ਜਿਨਾ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋਏ, ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਕਿ ਭਾਈ ਜਦੋਂ ਤੁਸੀਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦੇ ਹੋ, ਉਹੀ ਜ਼ਿੰਦਗੀ ਦਾ ਤੁਹਾਡਾ ਅੰਮ੍ਰਿਤ ਹੈ, ਤੁਹਾਨੂੰ ਜ਼ਿੰਦਗੀ ਦਿੰਦਾ ਹੈ ਔਰ ਅੰਦਰ ਤੁਹਾਡੇ ਸਹਿਜ ਆ ਜਾਂਦਾ ਹੈ। ਇਹਨੂੰ ਕੋਈ ਪਾ ਸਕਦਾ ਹੈ ਰਹਿਮਤ ਦੇ ਨਾਲ, ਰੱਬ ਦੀ ਬਖਸ਼ਿਸ਼ ਦੇ ਨਾਲ। ਜਿਨ੍ਹਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ, ਜਿਨ੍ਹਾਂ ਨੇ ਇਹ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਪੀਤਾ, ਉਹਨਾਂ ਦੇ ਅੰਦਰੋਂ ਹਉਮੈ, ਈਗੋ, ਅਨਾ, ਇਹ ਵਿਕਾਰ, ਇਹ ਜਿਹੜੇ ਦੁਸ਼ਮਣ ਬਣ ਕੇ ਅੰਦਰ ਬੈਠੇ ਸੀ, ਇਹ ਸਾਰੇ ਨਿਕਲ ਜਾਂਦੇ ਨੇ। ਨਾਨਕ ਗੁਰਮੁਖ ਨਾਮ ਤੇ ਆਈਏ। ਫਿਰ ਜਿਹੜੇ ਗੁਰਮੁਖ ਹੋ ਜਾਂਦੇ ਨੇ, ਤੀਸਰੇ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹ ਹਮੇਸ਼ਾ ਨਾਮ ਦੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਦੇ ਨੇ। ਸੱਚ ਮਿਲਾਵਾ ਹੋਏ, ਉਹ ਸੱਚ ਦੇ ਨਾਲ ਮਿਲੇ ਹੁੰਦੇ ਨੇ, ਉਹਨਾਂ ਦਾ ਜੀਵਨ ਵੀ ਸੱਚ ਹੁੰਦਾ ਹੈ, ਜਿਉਂਦੇ ਵੀ ਸੱਚ 'ਚ ਨੇ ਤੇ ਅਲਟੀਮੇਟਲੀ ਉਹ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ ਤੇ ਉਸ ਰੱਬ ਦੀ ਦਰਗਾਹ ਦੇ ਵਿੱਚ ਪਤਵੰਤੇ ਹੋ ਕੇ ਉਹਨਾਂ ਨੂੰ ਮਾਣ ਮਿਲਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋਅ 'ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।